ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਐਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 6 फरवरी 2020 25 माघ नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, आर्चिन केबल, बेलफावी केबल इन कैनेडा, roku, चादू बॉक्स, शावा, फेसबुक, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਤੁਹਾਨੂੰ ਜੋ ਅੱਜ ਦੀ ਵਿਚਾਰ ਚਰਚਾ ਹੈ, ਜੋ ਉਸ ਦੇ ਵਿਸ਼ੇ ਨੇ, ਉਸ ਬਾਰੇ ਥੋੜੀ ਤੁਹਾਨੂੰ ਜਾਣਕਾਰੀ ਦੇ ਦੇਣਾ ਚਾਹੁੰਦੇ ਹਾਂ। ਵਿਊਅਰਸ, ਬੀਤੇ ਕੱਲ ਯਾਨੀ ਕਿ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ ਸੀ। ਸੋ ਇਸ ਨੂੰ ਥਾਈਂ ਮਨਾਇਆ ਗਿਆ ਔਰ ਇਸ ਵਿੱਚ ਜੋ ਕਸ਼ਮੀਰੀਆਂ ਪਾਕਿਸਤਾਨੀਆਂ ਤੇ ਸਿੱਖਾਂ ਨੇ ਥਾਂ ਇਕੱਠੇ ਹੋ ਕੇ ਕਸ਼ਮੀਰੀਆਂ ਦੇ ਹੱਕ ਵਿੱਚ ਜੋ ਆਪਣੀ ਆਵਾਜ਼ ਨੂੰ ਬੁਲੰਦ ਕੀਤਾ। ਇਸ ਦੇ ਬਿਹਾਫ ਤੇ ਨਿਊਯਾਰਕ ਦੇ ਵਿੱਚ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ ਵੀ ਇੱਕ ਫੰਕਸ਼ਨ ਆਰਗੇਨਾਈਜ਼ ਕੀਤਾ ਗਿਆ, ਜਿਸ ਨੂੰ ਆਰਗੇਨਾਈਜ਼ ਕੀਤਾ ਸੀ ਰਜ਼ਾ ਕੌਰਾਂ ਨੇ ਔਰ ਬਹੁਤ ਹੀ ਵਧੀਆ ਫੰਕਸ਼ਨ ਸੀ ਉਹਨਾਂ ਦਾ। ਸੋ ਇਸ ਵਿੱਚ ਸਿੱਖਾਂ, ਕਸ਼ਮੀਰੀਆਂ ਤੇ ਪਾਕਿਸਤਾਨੀਆਂ ਨੇ ਵੱਡੀ ਗਿਣਤੀ ਵਿੱਚ ਸ਼ਿਰਕਤ ਕੀਤੀ ਔਰ ਇਸ ਵਿੱਚ ਡਾਕਟਰ ਅਮਰਜੀਤ ਸਿੰਘ ਹੋਰਾਂ ਨੇ ਵੀ ਸਭ ਨੂੰ ਉੱਥੇ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਸੋ ਬਹੁਤ ਹੀ ਵਧੀਆ ਫੰਕਸ਼ਨ ਸੀ। ਅਸੀਂ ਉਹਨਾਂ ਜੋ ਵੀ ਉਹਨਾਂ ਨੇ ਆਰਗੇਨਾਈਜ਼ਰ ਨੇ ਅਸੀਂ ਉਹਨਾਂ ਦਾ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋ ਇਸ ਬਿਹਾਫ ਦੇ ਉੱਪਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਜੀ ਨੇ ਵੀ ਜੋ ਆਜ਼ਾਦ ਕਸ਼ਮੀਰ ਦੀ ਰਾਜਧਾਨੀ ਹੈ ਉਸ ਨੂੰ ਜੋ ਮੁਜ਼ੱਫਰਾਬਾਦ ਹੈ ਉੱਥੇ ਸੰਬੋਧਨ ਕੀਤਾ ਸੋ ਉੱਥੇ ਉਹਨਾਂ ਨੇ ਬਹੁਤ ਹੀ ਧੜੱਲੇਦਾਰ ਜੋ ਸਪੀਚ ਹੈ ਉਹ ਦਿੱਤੀ ਔਰ ਕਸ਼ਮੀਰੀਆਂ ਦੇ ਹੱਕ ਵਿੱਚ ਜੋ ਨਾਰਾ ਮਾਰਿਆ ਔਰ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪ੍ਰਣ ਵੀ ਕੀਤਾ ਕਿ ਉਹ ਜੋ ਭਾਰਤ ਦੇ ਕਬਜ਼ੇ ਹੇਠ ਜੋ ਜੰਮੂ ਕਸ਼ਮੀਰ ਦੇ ਲੋਕ ਨੇ ਉਹਨਾਂ ਨੂੰ ਉਹ ਆਜ਼ਾਦ ਕਰਵਾਉਣਗੇ ਔਰ ਉਹਨਾਂ ਨੇ ਜੋ ਭਾਰਤ ਸਰਕਾਰ ਜੋ ਮੋਦੀ ਸਰਕਾਰ ਹੈ ਉਸ ਨੂੰ ਔਰ ਜੋ ਭਾਰਤ ਦੇ ਜੋ ਫੌਜੀ ਮੁਖੀ ਨੇ ਉਹਨਾਂ ਨੇ ਤਾੜਨਾ ਕੀਤੀ ਕਿ ਜੋ ਉਹ ਜੰਗਬਾਜ਼ੀ ਦੀਆਂ ਜੋ ਗੱਲਾਂ ਨੇ, ਭੜਕਾਹਟ ਵਾਲੀਆਂ ਗੱਲਾਂ ਨੇ, ਉਹ ਨਾ ਕਰਨ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਔਰ ਦੂਸਰੇ ਪਾਸੇ ਤੁਰਕੀ ਤੇ ਪਾਕਿਸਤਾਨ ਦੀਆਂ ਸਰਕਾਰਾਂ ਵਿੱਚ ਜੋ ਦੋਹਾਂ ਦੇਸ਼ਾਂ ਦੇ ਸ਼ਹਿਰੀਆਂ ਨੂੰ ਜੋ ਦੋਹਰੀ ਨਾਗਰਿਕਤਾ ਦੇਣ ਤੇ ਗੱਲਬਾਤ ਚੱਲ ਰਹੀ ਹੈ, ਸੋ ਇਸ ਨਾਲ ਜੋ ਭਾਰਤ ਸਰਕਾਰ ਹੈ ਉਸ ਨੂੰ ਬਹੁਤ ਤਕਲੀਫ ਹੋਈ। ਉਹਨਾਂ ਨੇ ਇੱਕ ਆਰਟੀਕਲ ਰਾਹੀਂ ਇਸ ਦਾ ਮਜ਼ਾਕ ਉਡਾਇਆ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ, ਜੋ ਤੁਹਾਡੀਆਂ ਲਿਖਤਾਂ ਨੇ ਔਰ ਜੋ ਕਸ਼ਮੀਰ ਦਾ ਮੁੱਦਾ ਹੈ ਉਸ ਉੱਪਰ ਵੀ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਜੋ ਪ੍ਰੋਗਰਾਮ ਦੇ ਐਂਡ ਦੇ ਵਿੱਚ ਆਪਾਂ ਗੁਰਬਾਣੀ ਵਿਚਾਰਾਂ ਵੀ ਡਾਕਟਰ ਸਾਹਿਬ ਕੋਲੋਂ ਸੁਣਾਂਗੇ। ਸੋ ਅਸੀਂ ਚਾਹਾਂਗੇ ਕਿ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਅੱਜ ਦੇ ਪ੍ਰੋਗਰਾਮ ਦਾ ਵੀ ਸਿਨੋਪਸਿਸ ਦਿੱਤਾ ਹੈ ਤੇ ਕੱਲ ਜਿਹੜਾ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ ਜਿਹੜਾ ਕਿ 1990 ਦੇ ਵਿੱਚ ਜਿਸ ਦੀ ਸ਼ੁਰੂਆਤ ਹੋਈ, ਬੇਨਜ਼ੀਰ ਭੁੱਟੋ ਪ੍ਰਾਈਮ ਮਿਨਿਸਟਰ ਸੀ, ਨਵਾਜ਼ ਸ਼ਰੀਫ ਪੰਜਾਬ ਦੇ ਚੀਫ ਮਿਨਿਸਟਰ ਸਨ ਜੀ ਔਰ ਜਮਾਤ ਇਸਲਾਮੀ ਜਮਾਤ ਨੇ ਸੁਜੈਸਟ ਕੀਤਾ ਔਰ ਇਸ ਦੀ ਸ਼ੁਰੂਆਤ ਹੋਈ। 30 ਸਾਲ ਇਸ ਦਿਨ ਨੂੰ ਮਨਾਉਂਦਿਆਂ ਹੋ ਗਏ ਨੇ ਜੀ ਔਰ ਜ਼ਾਹਰ ਹੈ ਕਿ ਇਸ ਸਾਲ ਇਸ ਦੀ ਹੋਰ ਵੀ ਅਹਿਮੀਅਤ ਸੀ ਕਿਉਂਕਿ ਜਿਸ ਤਰੀਕੇ ਨਾਲ 5 ਅਗਸਤ 2019 ਨੂੰ ਮੋਦੀ ਸਰਕਾਰ ਨੇ ਕਨਸਟੀਟਿਊਸ਼ਨਲ ਗੁੰਡਾਗਰਦੀ ਕਰਦਿਆਂ, ਆਇਨੀ ਗੁੰਡਾਗਰਦੀ ਕਰਦਿਆਂ ਆਰਟੀਕਲ 370 ਹੀ ਖਤਮ ਨਹੀਂ ਕੀਤਾ, ਜੰਮੂ ਕਸ਼ਮੀਰ ਦਾ ਵਜੂਦ ਹੀ ਖਤਮ ਕਰ ਦਿੱਤਾ ਹੈ। ਜੰਮੂ ਕਸ਼ਮੀਰ ਔਰ ਲੱਦਾਖ ਨੂੰ
2 ਯੂਨੀਅਨ ਟੈਰੀਟਰੀਜ਼, ਜਿਹਦਾ ਮਤਲਬ ਹੈ ਕਿ ਡਾਇਰੈਕਟ ਸੈਂਟਰਲੀ ਐਡਮਿਨਿਸਟਰਡ ਸਟੇਟਸ ਦੇ ਵਿੱਚ ਕਨਵਰਟ ਕਰ ਦਿੱਤਾ ਹੈ। ਜੀ ਔਰ ਅਸੀਂ ਦੇਖ ਰਹੇ ਹਾਂ ਕਿ ਪਿਛਲੇ 6 ਮਹੀਨੇ ਤੋਂ ਜ਼ਿਆਦਾ ਵਕਤ ਤੋਂ ਕਸ਼ਮੀਰ ਇੱਕ ਖੁੱਲੀ ਜੇਲ੍ਹ ਹੈ ਔਰ ਲੋਕਾਂ ਦੇ ਉੱਤੇ ਜ਼ੁਲਮਾਂ ਦਾ ਸਿਲਸਿਲਾ ਜਾਰੀ ਹੈ, ਜਿਸ ਦੀ ਅਸੀਂ ਅਕਸਰ ਚਰਚਾ ਕਰਦੇ ਹਾਂ। ਜੀ ਪਰ ਕੱਲ੍ਹ ਇਹ ਚਰਚਾ ਦੁਨੀਆ ਭਰ ਦੇ ਵਿੱਚ ਦੇਖਣ ਨੂੰ ਸੁਣਨ ਨੂੰ ਮਿਲੀ, ਪਾਕਿਸਤਾਨ ਦੇ ਵਿੱਚ ਖਾਸ ਤੌਰ ਤੇ, ਜਿੱਥੇ ਕਿ ਕੋਈ ਸ਼ਹਿਰ, ਕੋਈ ਕਸਬਾ, ਕੋਈ ਪਿੰਡ ਐਸਾ ਨਹੀਂ ਜਿੱਥੇ ਵਿਖਾਵੇ ਨਾ ਹੋਏ ਹੋਣ, ਰੋਸ ਵਿਖਾਵੇ, ਪ੍ਰੋਟੈਸਟ ਰੈਲੀਆਂ ਨਾ ਹੋਈਆਂ ਹੋਣ। ਔਰ ਚੰਗੀ ਗੱਲ ਹੈ ਕਿ ਜਿੱਥੇ ਪਾਕਿਸਤਾਨ ਦੇ ਵਿੱਚ ਸਿਆਸੀ ਪਾਰਟੀਆਂ ਦਾ ਇੱਕ ਦੂਸਰੇ ਪ੍ਰਤੀ ਕਿਸੇ ਨਾ ਕਿਸੇ ਮੁੱਦੇ ਦੇ ਉੱਤੇ ਮਨ ਮੁਟਾਵ ਜਾਂ ਟਕਰਾਅ ਰਹਿੰਦਾ ਹੈ, ਕੱਲ੍ਹ ਇਹ ਗੱਲ ਨਜ਼ਰ ਆਈ ਕਿ ਸਾਰਾ ਪਾਕਿਸਤਾਨ 20 ਕਰੋੜ ਲੋਕ ਕਸ਼ਮੀਰੀਆਂ ਦੇ ਨਾਲ ਖੜੇ ਨੇ ਔਰ ਸੱਚਮੁੱਚ ਹੀ ਇਹ ਇੱਕ ਸੋਲੀਡੈਰਿਟੀ ਦਾ ਜਿਹੜਾ ਹੈ ਉਹ ਵਿਖਾਵਾ ਸੀ। ਜੀ ਔਰ ਬਾਕੀ ਦੁਨੀਆ 'ਚ ਵੀ ਜਿੱਥੇ ਡਾਇਸਪੋਰਾ ਪਾਕਿਸਤਾਨੀ ਕਮਿਊਨਿਟੀ ਹੈ, ਕਸ਼ਮੀਰ ਕਮਿਊਨਿਟੀ ਹੈ, ਔਰ ਜਿਵੇਂ ਤੁਸੀਂ ਸ਼ੁਰੂ 'ਚ ਹੀ ਕਿਹਾ ਵੀ ਸਿੱਖਾਂ ਨੇ ਵੀ ਹਰ ਥਾਂ ਤੇ ਇਸ ਦੇ ਵਿੱਚ ਸ਼ਮੂਲੀਅਤ ਕੀਤੀ। ਜੀ ਹਾਲਾਂਕਿ ਬੀਤੇ ਐਤਵਾਰ ਇੱਕ ਫੰਕਸ਼ਨ ਜਿਹੜਾ ਕਿ ਪਾਕਿਸਤਾਨੀ ਆਰਗੇਨਾਈਜੇਸ਼ਨ ਵੱਲੋਂ ਹੀ PAPAC ਵੱਲੋਂ ਬਰੁਕਲਿਨ 'ਚ ਆਰਗੇਨਾਈਜ਼ ਕੀਤਾ ਗਿਆ ਸੀ, ਉਹ ਵੀ ਵੈਲ ਅਟੈਂਡਡ ਸੀ ਔਰ ਖਾਸ ਤੌਰ ਤੇ ਉਹਦੇ 'ਚ ਪਾਕਿਸਤਾਨ ਤੋਂ ਸੈਨੇਟਰ ਕੈਪਟਨ ਸ਼ਾਹੀਨ ਭੱਟ ਜੀ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ। ਅਸੀਂ ਵੀ ਉਸ ਦੇ ਵਿੱਚ ਇੱਕ ਸਪੀਕਰ ਦੇ ਤੌਰ ਤੇ ਸ਼ਮੂਲੀਅਤ ਕੀਤੀ, ਸਿੱਖ ਡੈਲੀਗੇਸ਼ਨ ਉਸ ਦੇ ਵਿੱਚ ਮੌਜੂਦ ਸੀ। ਔਰ ਕੱਲ੍ਹ ਕਿਉਂਕਿ ਇਹੀ ਪ੍ਰੋਗਰਾਮ ਜਿਹੜਾ ਟੇਸਟ ਆਫ ਲਾਹੌਰ 'ਚ ਇੱਥੇ ਜੈਕਸਨ ਹਾਈਟ 'ਚ ਰੱਖਿਆ ਹੋਇਆ ਸੀ, ਉਹੀ ਟਾਈਮ ਸੀ ਤੇ ਅਸੀਂ ਐਤਵਾਰ ਦੇ ਪ੍ਰੋਗਰਾਮ ਨੂੰ ਕੱਲ੍ਹ ਜਿਹੜਾ ਹੈ ਉਹ ਚਲਾਇਆ ਉਸ ਪੀਰੀਅਡ 'ਚ, ਜੀ ਜਿਹਨੂੰ ਸਾਡੇ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਕਿਉਂਕਿ ਹੋਰ ਵੀ ਸਾਰੇ ਸਪੀਕਰਸ ਫੁੱਲ 3-3.5 ਘੰਟੇ ਦਾ ਇਹ ਪ੍ਰੋਗਰਾਮ ਚੱਲਿਆ। ਔਰ ਜਿਹੜਾ ਕੱਲ੍ਹ ਦਾ ਪ੍ਰੋਗਰਾਮ ਥਿੰਕ ਟੈਂਕ, ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ ਖਾਸ ਤੌਰ ਤੇ ਜਿੱਥੇ ਕਸ਼ਮੀਰ ਸੋਲੀਡੈਰਿਟੀ ਡੇ ਦੇ ਲਈ ਸੀ, ਉੱਥੇ ਸਾਡੇ TV 84 ਪਰਿਵਾਰ ਦੇ ਜਿਹੜੇ ਉਹ ਪਿਆਰੇ ਮੈਂਬਰ ਜਿਹੜੇ ਸਾਨੂੰ ਅਲਵਿਦਾ ਕਹਿ ਗਏ ਨੇ, ਸਲੀਮ ਮਲਕ ਸਾਹਿਬ, ਜੀ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਪ੍ਰੋਗਰਾਮ ਵੀ ਸੀ। ਹਾਲਾਂਕਿ ਉਹਨਾਂ ਨੂੰ ਲਗਭਗ 4 ਮਹੀਨੇ ਦੇ ਕਰੀਬ ਹੋ ਗਏ ਨੇ ਸਾਥੋਂ ਵਿਛੜਿਆ। ਬਿਲਕੁਲ ਲੇਕਿਨ ਜਿਵੇਂ ਮੈਨੂੰ ਇਹ ਤਾਜ਼ਾ ਹੀ ਪਤਾ ਲੱਗਾ ਕਿ ਇਹ ਵੀ ਇਸਲਾਮਿਕ ਫੇਥ ਦੇ ਮੁਤਾਬਕ ਹੈ ਕਿ ਇਸ ਕਿਸਮ ਦੀ ਟ੍ਰੈਜਡੀ ਤੋਂ ਬਾਅਦ ਲਗਭਗ 4-4.5 ਮਹੀਨੇ ਜਿਹੜੀ ਵਿਡੋ ਹੁੰਦੇ ਨੇ ਉਹ ਬਾਹਰ ਨਹੀਂ ਜਾਂਦੇ। ਔਰ ਇਹ ਵੀ ਇੱਕ ਕਾਰਨ ਸੀ ਕਿ ਕਿਉਂਕਿ ਉਹਨਾਂ ਨੂੰ ਅਸੀਂ ਪਹਿਲਾਂ ਵੀ ਸੁਜੈਸਟ ਕੀਤਾ ਸੀ ਕਿ ਇਹ ਫੰਕਸ਼ਨ ਤੁਸੀਂ ਅਰਲੀ ਰੱਖੋ, ਹਾਲਾਂਕਿ ਇਮੀਡੀਏਟ ਸ਼ੋਕ ਸਮਾਗਮ ਹੋ ਗਿਆ ਸੀ, ਪਰ ਫਿਰ ਜਿਵੇਂ ਰਾਜਾ ਰਜ਼ਾਕ ਜੀ ਨਾਲ ਜਿਹੜੀ ਗੱਲਬਾਤ ਹੋਈ ਕਿ ਅਸੀਂ ਇਸ 5 ਫਰਵਰੀ ਦੇ ਦਿਨ ਨੂੰ ਚੁਣਿਆ ਕਿਉਂਕਿ ਇਸ ਤੋਂ ਪਹਿਲਾਂ ਅਸੀਂ ਦੇਖਿਆ ਕਿ 27 ਸਤੰਬਰ ਨੂੰ ਜਿਹੜਾ ਵੱਡਾ ਪ੍ਰੋਟੈਸਟ ਹੋਇਆ ਸੀ, ਉਹਦੇ 'ਚ ਵੀ ਮਲਕ ਸਾਹਿਬ ਦਾ ਇੱਕ ਯੂਨੀਕ ਯੋਗਦਾਨ ਸੀ ਔਰ ਉਹ ਹਮੇਸ਼ਾ ਹੀ ਕਸ਼ਮੀਰੀਆਂ ਦੇ ਮੁੱਦੇ ਤੇ ਔਰ ਭਾਰਤ ਦੇ ਵਿੱਚ ਜੋ ਜ਼ੁਲਮਾਂ ਦੀ ਗੱਲ ਹੈ ਉਸ ਬਾਰੇ ਆਵਾਜ਼ ਬੁਲੰਦ ਕਰਦੇ ਸੀ। ਸੋ ਕੱਲ੍ਹ ਦਾ ਪ੍ਰੋਗਰਾਮ ਇੱਕ ਜਿੱਥੇ ਕਸ਼ਮੀਰ ਸੋਲੀਡੈਰਿਟੀ ਡੇ ਦੇ ਤੌਰ ਦੇ ਉੱਤੇ ਉਸਨੇ ਆਪਣੀ ਥਾਂ ਬਣਾਈ, ਉੱਥੇ ਕਿਉਂਕਿ ਸਿੱਖ ਕਮਿਊਨਿਟੀ ਵੱਲੋਂ ਇਹ ਐਫਰਟ ਸਾਡੇ ਵੀਰਾਂ ਨੇ ਕੀਤਾ ਸੀ ਨਿਊਯਾਰਕ 'ਚ ਕਿ ਅਸੀਂ ਮਲਕ ਸਾਹਿਬ ਦੇ ਬੱਚਿਆਂ ਦੇ ਲਈ ਖਾਸ ਤੌਰ ਤੇ ਉਹਨਾਂ ਦੀ ਐਜੂਕੇਸ਼ਨ ਲਈ ਥੋੜ੍ਹਾ ਬਹੁਤ, ਜਿਹਨੂੰ ਅਸੀਂ ਪੰਜਾਬੀ 'ਚ ਤਿਲ ਫੁੱਲ ਕਹਿੰਦੇ, ਉਹ ਅਸੀਂ ਕਰਨਾ। ਉਸ $10,000 ਜਿਹੜਾ ਸਿੱਖ ਸੰਗਤਾਂ ਨੇ ਇਕੱਠਾ ਕੀਤਾ ਸੀ। ਸਾਡੀ ਚਾਹਨਾ ਸੀ ਕਿ ਜਿੱਥੇ ਇੱਕ ਚੰਗਾ ਸਮਾਗਮ ਹੋਏ, ਜਿੱਥੇ ਉਹਨਾਂ ਦੀ ਅਹਿਲੀਆ ਜਿਹੜੇ ਨੇ ਉਹਨਾਂ ਨੂੰ ਆਨਰ ਕੀਤਾ ਜਾਏ, ਉੱਥੇ ਜਿਹੜਾ ਉਹਨਾਂ ਦੀ ਕੀ ਸੇਵਾ ਹੈ ਮਲਕ ਸਾਹਿਬ ਦੀ ਸਿੱਖ ਕੌਮ ਪ੍ਰਤੀ, ਐਟਲੀਸਟ ਪਾਕਿਸਤਾਨੀ ਕਮਿਊਨਿਟੀ ਨੂੰ ਵੀ ਇਸ ਗੱਲ ਬਾਰੇ ਜਿਹੜਾ ਹੈ ਉਹ ਜਾਣਕਾਰੀ ਹੋਏ ਕਿ ਕਿਵੇਂ 3-4 ਸਾਲ ਦੇ ਵਿੱਚ ਇਹ ਮੁਹੱਬਤ ਦੀਆਂ ਤੰਦਾਂ ਕਿੰਨੀਆਂ ਮਜ਼ਬੂਤ ਹੋਈਆਂ ਔਰ ਉਹ ਸਾਡੀ ਕਮਿਊਨਿਟੀ ਦੇ ਵਿੱਚ ਕਿੰਨੇ ਸਤਿਕਾਰੇ ਪਿਆਰੇ ਜਾਂਦੇ ਸੀ। ਔਰ ਚੰਗੀ ਗੱਲ ਸੀ ਕਿ ਕੱਲ੍ਹ ਦੇ ਪ੍ਰੋਗਰਾਮ 'ਚ ਪਾਕਿਸਤਾਨ ਦੇ ਨਿਊਯਾਰਕ ਵਿੱਚ ਕੌਂਸਲ ਜਨਰਲ ਬੀਬੀ ਆਇਸ਼ਾ ਅਲੀ ਖਾਨ ਉਹ ਵੀ ਮੌਜੂਦ ਸਨ। ਸੀਨੀਅਰ ਡਿਪਲੋਮੈਟ ਨੇ, 15-16 ਸਾਲ ਤੋਂ ਦੀ ਉਹਨਾਂ ਦੀ ਸਰਵਿਸ ਹੈ, ਦਿੱਲੀ ਦੇ ਵਿੱਚ ਵੀ ਰਹੇ 2015-16 ਤੋਂ ਲੈ ਕੇ 3 ਸਾਲ ਦੇ ਕਰੀਬ। ਸੋ ਉਹਨਾਂ ਨਾਲ ਪਹਿਲਾਂ ਵੀ ਸਟੇਜ ਸਾਂਝੀ ਕਰਨ ਦਾ ਮੌਕਾ ਬਣਿਆ ਸੀ, ਲੇਕਿਨ ਕੱਲ੍ਹ ਖੁੱਲ੍ਹੇ ਟਾਈਮ 'ਚ ਗੱਲਬਾਤ ਵੀ ਹੋਈ ਔਰ ਉਹਨਾਂ ਨੇ ਵੀ ਜਿਸ ਤਰੀਕੇ ਨਾਲ, ਜਿੱਥੇ ਇੱਕ ਡਿਪਲੋਮੈਟ ਦੇ ਨਾਤੇ ਉਹਨਾਂ ਦੀਆਂ ਆਪਣੀਆਂ ਲਿਮਿਟੇਸ਼ਨਸ ਹੁੰਦੀਆਂ ਨੇ ਵੀ ਕਿੰਨੀ ਗੱਲ ਉਹਨਾਂ ਨੇ ਕਰਨੀ ਹੈ,
ਪਰ ਮੈਨੂੰ ਇਹ ਲੱਗਾ ਕਿ ਵੀ ਉਹ ਕਾਫੀ ਬ੍ਰਿਲੀਅੰਟਲੀ ਆਪਣੇ ਜਿੱਥੇ ਕਸ਼ਮੀਰ ਦੇ ਕੇਸ ਬਾਰੇ ਜਾਂ ਦੂਸਰੇ ਬਾਰੇ ਆਪਣੀ ਉਹਨਾਂ ਦੀ ਪ੍ਰੈਜੈਂਟੇਸ਼ਨ ਸੀ, ਉੱਥੇ ਉਹ ਇਨਸਾਨੀ ਜਜ਼ਬਾ ਵੀ, ਜਿਵੇਂ ਉਹਨਾਂ ਨੇ ਉਹਨਾਂ ਨੂੰ ਮਲਕ ਸਾਹਿਬ ਦੇ ਘਰੋਂ ਬੀਬੀ ਜੀ ਨੂੰ ਜਿਵੇਂ ਉਹਨਾਂ ਨੇ ਵੀ ਜਿਹੜਾ ਹੈ ਉਹ ਕੰਸੋਲ ਵੀ ਕੀਤਾ, ਉਹਨਾਂ ਲਈ ਪਿਆਰ ਦੇ ਸ਼ਬਦ ਵੀ ਕਹੇ। ਸੋ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਵੀ ਕੱਲ੍ਹ ਦੀ ਗੈਦਰਿੰਗ ਵੀ ਇੱਕ ਰਿਪਰੈਜ਼ੈਂਟੇਟਿਵ ਗੈਦਰਿੰਗ ਸੀ, ਔਰ ਉਹਦੇ ਵਿੱਚ ਕਸ਼ਮੀਰੀ ਲੋਕਲ ਆਗੂ ਜਿਹੜੇ ਨੇ ਸਰਦਾਰ ਸਵਾਰ ਖਾਨ, ਉਹਨਾਂ ਦੀ ਪ੍ਰੈਜੈਂਟੇਸ਼ਨ ਸੀ। ਮੈਨੂੰ ਮੌਕਾ ਬਣਿਆ ਐਜ਼ ਏ ਕੀ ਨੋਟ ਸਪੀਕਰ, ਉਹਨਾਂ ਨੇ ਮੈਨੂੰ ਬੋਲਣ ਲਈ ਕਿਹਾ, ਔਰ ਚੀਫ ਗੈਸਟ ਜਿਹੜੇ ਨੇ ਜ਼ਾਹਰ ਹੈ ਕਿ ਕੌਂਸਲ ਜਨਰਲ ਸਨ। ਸੋ ਉਹ ਪ੍ਰੋਗਰਾਮ ਵੀ ਸਾਡੀ ਟੈਕਨੀਕਲ ਟੀਮ ਨੇ ਕੈਮਰੇ ਦੇ ਵਿੱਚ ਬੰਦ ਕੀਤਾ, ਔਰ ਆਉਣ ਵਾਲੇ ਦਿਨਾਂ 'ਚ ਅਸੀਂ ਇਸ ਨੂੰ ਦਿਖਾਵਾਂਗੇ। ਔਰ ਭੈਣ ਜੀ ਫਰੀਦਾ ਖਾਨ ਜਿਹੜੇ ਬੜੇ ਪਿਆਰੇ ਨੇ ਇਸ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਦੇ ਹਵਾਲੇ ਨਾਲ ਵੀ, ਔਰ ਵੈਸੇ ਵੀ ਉਹਨਾਂ ਦੇ ਵਡੇਰੇ ਇੱਧਰੋਂ ਭਾਰਤੀ ਕਬਜ਼ੇ ਵਾਲੇ ਪੰਜਾਬ ਤੋਂ 47 'ਚ ਗਏ, ਔਰ ਉਹ ਸਿੱਖਾਂ ਦੀ ਸਾਈਕੀ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ, ਔਰ ਕਸ਼ਮੀਰੀਆਂ ਪ੍ਰਤੀ ਔਰ ਮਲਕ ਸਾਹਿਬ ਪ੍ਰਤੀ ਵੀ। ਮੈਂ ਦੇਖਿਆ ਕਿ ਵੀ ਕੱਲ ਹਰ ਇੱਕ ਨੇ ਉਸ ਘਾਟ ਨੂੰ ਮਹਿਸੂਸ ਕੀਤਾ, ਔਰ ਕਰਨਲ ਮਕਬੂਲ ਮਲਿਕ ਜਿਹੜੇ ਚੇਅਰਪਰਸਨ ਵੀ ਨੇ ਔਰ ਰੂਏ ਰਵਾਂ ਨੇ ਇਹ ਸਾਰੀ ਮੂਵਮੈਂਟ ਦੇ ਵੀ, ਉਹਨਾਂ ਨੇ ਵੀ ਜਿੱਥੇ ਕਸ਼ਮੀਰੀਆਂ ਦੇ ਲਈ ਹਾਂ ਦਾ ਨਾਰਾ ਤਾਂ ਹਮੇਸ਼ਾ ਹੀ ਹੁੰਦਾ, ਪਰ ਉਹਨਾਂ ਨੇ ਸਟ੍ਰੈਟੇਜਿਕ ਖਾਲਿਸਤਾਨ ਦੀ ਕੀ ਅਹਿਮੀਅਤ ਹੈ ਔਰ ਕਸ਼ਮੀਰ ਕਿੰਨਾ ਅਹਿਮ ਹੈ, ਇਸ ਮੁੱਦੇ ਨੂੰ ਵੀ ਉਹਨਾਂ ਨੇ ਟੱਚ ਬੇਸ ਕੀਤਾ। ਅਸੀਂ ਆਉਣ ਵਾਲੇ ਪੀਰੀਅਡ 'ਚ ਦੇਖਾਂਗੇ ਕਿ ਇਸ ਕਿਸਮ ਦੇ ਮੁੱਦਿਆਂ ਦੇ ਉੱਤੇ ਅਸੀਂ ਕੁਝ ਪੈਨਲ ਡਿਸਕਸ਼ਨ ਵੀ ਰੱਖੀਏ। ਲੇਕਿਨ ਮੈਂ ਇਸ ਹਵਾਲੇ ਨਾਲ ਵੀ ਗੱਲ ਕਰਨਾ ਚਾਹੁੰਦਾ ਹਾਂ ਵੀ ਖਾਸ ਤੌਰ 'ਤੇ ਆਜ਼ਾਦ ਕਸ਼ਮੀਰ 'ਚ ਦੂਸਰੀ ਵਾਰ ਉਹਨਾਂ ਦੀ ਜਿਹੜੀ ਨੈਸ਼ਨਲ ਅਸੈਂਬਲੀ ਆਜ਼ਾਦ ਕਸ਼ਮੀਰ ਦੀ ਅਸੈਂਬਲੀ, ਉਹ ਮੁਜ਼ੱਫਰਾਬਾਦ 'ਚ ਹੈ ਉਹਨਾਂ ਦੀ ਕੈਪੀਟਲ 'ਚ, ਔਰ ਇਮਰਾਨ ਖਾਨ ਸਾਹਿਬ ਜਿਹੜੇ ਨੇ ਉਹਨਾਂ ਨੇ ਉਸ ਲੈਜਿਸਲੇਚਰ ਨੂੰ ਐਡਰੈਸ ਕੀਤਾ। 49 ਮੈਂਬਰਸ ਨੇ 49 ਜੰਮੂ ਉਸ ਆਜ਼ਾਦ ਕਸ਼ਮੀਰ ਅਸੈਂਬਲੀ ਦੇ, ਔਰ ਸਪੀਕਰ ਸ਼ਾਹ ਗੁਲਾਮ ਕਾਦਰ ਔਰ ਪ੍ਰਾਈਮ ਮਿਨਿਸਟਰ ਫਾਰੂਕ ਹੈਦਰ ਖਾਨ। ਸੋ ਜ਼ਾਹਰ ਹੈ ਕਿ ਮੈਂ ਕੱਲ੍ਹ ਤਾਂ ਬਿਜ਼ੀ ਸੀ, ਅੱਜ ਮੈਂ ਉਸ ਪ੍ਰੋਗਰਾਮ ਨੂੰ ਦੇਖਿਆ ਜਿਸ ਦੇ ਵਿੱਚ ਫਾਰੂਕ ਹੈਦਰ ਹੋਰਾਂ ਦੀ ਪ੍ਰੈਜੈਂਟੇਸ਼ਨ ਵੀ, ਸਪੀਕਰ ਦੀ ਵੀ, ਔਰ ਬੈਰਿਸਟਰ ਸੁਲਤਾਨ ਮਹਿਮੂਦ ਜਿਹੜੇ ਸ਼ਾਇਦ ਰਿਪਰੈਜ਼ੈਂਟ ਹੀ ਕਰਦੇ ਨੇ ਤਹਿਰੀਕ-ਏ ਇਨਸਾਫ ਨੂੰ, ਔਰ ਇਹਨਾਂ ਸਾਰਿਆਂ ਨੂੰ ਵੀ ਦੇਖਿਆ, ਹੋਰਨਾਂ ਨੂੰ ਵੀ। ਹਾਲਾਂ ਕੁੱਲ ਮਿਲਾ ਕੇ ਮੈਨੂੰ ਉਹਨਾਂ ਦੀ ਜਿਸ ਤਰੀਕੇ ਨਾਲ ਅਸੈਂਬਲੀ ਦੀ ਕਾਰਵਾਈ ਸੀ, ਸਪੀਕਰ ਇੰਪ੍ਰੈਸਿਵ ਸੀ, ਪਰ ਇਨੀਸ਼ੀਅਲੀ ਜਿਹਨਾਂ ਨੇ ਕੰਡਕਟ ਕੀਤਾ, ਪਰ ਇਨੀਸ਼ੀਅਲੀ ਜਿਸ ਅੰਦਾਜ਼ ਦੇ ਵਿੱਚ ਥੋੜ੍ਹੀਆਂ ਬਹੁਤ ਇੱਕ ਦੋ ਗੱਲਾਂ ਮੇਰੇ ਨੋਟਿਸ 'ਚ ਆਈਆਂ, ਮੈਨੂੰ ਇਹ ਲੱਗਾ ਕਿ ਵੀ ਪ੍ਰੋਫੈਸ਼ਨਲਿਜ਼ਮ ਦੀ ਘਾਟ ਹੈ। ਔਰ ਖ਼ਾਸ ਤੌਰ 'ਤੇ ਫਿਰ ਜਦੋਂ ਪ੍ਰਾਈਮ ਮਿਨਿਸਟਰ ਫਾਰੂਕ ਹੈਦਰ ਖਾਨ ਹੋਰਾਂ ਨੇ ਆਪਣੀ ਪ੍ਰੈਜੈਂਟੇਸ਼ਨ ਦਿੱਤੀ, ਉਹਦੇ 'ਚ ਵੀ ਕਿਉਂਕਿ ਜਦੋਂ ਤੁਹਾਨੂੰ ਇਹ ਪਤਾ ਹੋਏ ਕਿ ਵੀ ਤੁਹਾਡੀ ਇਸ ਕਾਰਵਾਈ ਨੂੰ ਦੁਨੀਆ ਭਰ 'ਚ ਦੇਖਿਆ ਜਾ ਰਿਹਾ, ਔਰ ਖ਼ਾਸ ਤੌਰ 'ਤੇ ਭਾਰਤ ਦੀਆਂ ਏਜੰਸੀਆਂ, ਉਹਨਾਂ ਦੇ ਸਾਰੇ ਦੁਮਛੱਲੇ ਵੀ ਉਹਨੂੰ ਮੋਨੀਟਰ ਕਰ ਰਹੇ ਨੇ, ਕਿਉਂਕਿ ਉਸ ਤੋਂ ਪਹਿਲਾਂ ਉਹਨਾਂ ਦੀ ਬੰਦ ਕਮਰਾ ਮੀਟਿੰਗ ਹੋ ਚੁੱਕੀ ਸੀ, ਔਰ ਉਹਦੇ ਵਿੱਚ ਜੋ ਵੀ ਉਹਨਾਂ ਨੇ ਆਪਣੇ ਕੰਸਰਨ, ਜੋ ਤੁਸੀਂ ਇਹ ਐਨਾਲਿਸਿਸ ਚੰਗੀ ਗੱਲ ਹੁੰਦੀ ਹੈ ਕਿ ਕਿਵੇਂ ਕਸ਼ਮੀਰ ਦਾ ਕੇਸ ਜਿਹੜਾ ਉਹ ਵਰਲਡ ਵਾਈਡ ਜਾਏ, ਕਿਵੇਂ ਰਿਪਰੈਜ਼ੈਂਟੇਸ਼ਨ ਕਸ਼ਮੀਰੀਆਂ ਦਾ ਵੀ ਵਿੱਚ ਹੋਏ, ਔਰ ਕਿਵੇਂ ਪ੍ਰੈਸ਼ਰ ਬਿਲਟ ਹੋਏ। ਤੇ ਜਦੋਂ ਇੱਕ ਵਾਰ ਤੁਸੀਂ ਇਨਡੋਰ ਉਹ ਕਰ ਲਿਆ, ਜਦੋਂ ਤੁਸੀਂ ਬਾਹਰ ਕਰਦੇ ਹੋ, ਤੁਸੀਂ ਐਜ਼ ਏ ਪ੍ਰਾਈਮ ਮਿਨਿਸਟਰ ਐਡਰੈਸ ਕਰ ਰਹੇ ਹੋ ਆਜ਼ਾਦ ਕਸ਼ਮੀਰ ਦੇ, ਔਰ ਤੁਹਾਨੂੰ ਦੇਖਿਆ ਜਾ ਰਿਹਾ ਦੁਨੀਆ ਭਰ, ਸੋ ਉਦੋਂ ਫਿਰ ਕਿਸੇ ਕਿਸਮ ਦੀ ਤਨਕੀਦ ਜਾਂ ਕਿਸੇ ਕਿਸਮ ਦਾ ਕੋਈ ਸ਼ੱਕ ਸ਼ੁਬਾ, ਭਾਵੇਂ ਉਹ ਗੁੱਡ ਫੇਥ 'ਚ ਹੀ ਹੈ, ਉਹਨਾਂ ਨੇ ਅਦਰਵਾਈਜ਼ ਬੜੀ ਲਾਇਲੀ ਪਾਕਿਸਤਾਨ ਦੇ ਨਾਲ ਵੀ ਆਪਣੀ ਲਾਇਲਟੀ ਬਾਰ-ਬਾਰ ਦੁਹਰਾਈ। ਔਰ ਦੂਸਰਾ, ਲੇਕਿਨ ਮੈਨੂੰ ਥੋੜ੍ਹਾ ਜਿਹਾ ਇਸ ਸਾਰੇ ਤੋਂ ਲੱਗਾ ਕਿ ਵੀ ਇੱਕ ਪਾਸੇ ਕਿਸ ਕਿਸਮ ਦੇ ਸਫਿਸਟੀਕੇਟ ਉਹਨਾਂ ਦੇ ਡਿਪਲੋਮੈਟ ਨੇ ਇੰਡੀਆ ਦੇ, ਉਹਨਾਂ ਦੇ ਪੋਲੀਟੀਸ਼ੀਅਨ ਭਾਵੇਂ ਰਸਟਿਕ ਨੇ, ਪਰ ਆਪਣੇ ਉਹਨਾਂ ਗੁਨਾਹ ਨੂੰ ਵੀ ਛੁਪਾਉਣ ਲਈ ਉਹਨਾਂ ਨੇ ਕਿਵੇਂ ਉਹ ਜੈ ਸ਼ੰਕਰ ਵਰਗਾ ਬੰਦਾ, ਔਰ ਕਿਵੇਂ ਦੁਨੀਆ ਭਰ ਦੀਆਂ ਰਾਜਧਾਨੀਆਂ ਜਾਂ 4 ਚੁਫੇਰੇ ਫੈਲੇ ਹੋਏ ਨੇ, ਔਰ ਅਸੀਂ ਦੇ ਬਾਵਜੂਦ ਕਿ ਵਿਕਟਮ ਹੈ, 1 ਲੱਖ ਤੋਂ ਜ਼ਿਆਦਾ ਕਸ਼ਮੀਰੀ ਮਾਰੇ ਗਏ ਨੇ, 6 ਮਹੀਨੇ ਤੋਂ ਜਿਹੜਾ ਉਹਨਾਂ ਦਾ ਉੱਥੇ ਜੀਣਾ ਹਰਾਮ ਕੀਤਾ ਹੋਇਆ, ਉਹਨਾਂ ਨੂੰ ਜੀਣ ਦਾ ਹੀ ਹੱਕ ਖੋਇਆ ਹੋਇਆ, ਉਹ ਤੁਰਦੀਆਂ ਫਿਰਦੀਆਂ ਲਾਸ਼ਾਂ ਨੇ, ਔਰ ਆਜ਼ਾਦ ਕਸ਼ਮੀਰ ਦੂਜੇ ਪਾਸੇ ਬੈਠੇ ਉਹਨਾਂ ਦੇ ਭਰਾ ਭੈਣਾਂ, ਉਸ 'ਚੋਂ ਬੇਸ਼ੱਕ ਦਰਦ ਦੇਖਿਆ ਜਾ ਸਕਦਾ ਸੀ, ਪਰ ਕੁਝ ਚੀਜ਼ਾਂ ਹੁੰਦੀਆਂ ਨੇ ਜਿਹਦੇ 'ਚ ਜਦੋਂ ਤੁਸੀਂ ਬਾਹਰ ਆਪਣਾ ਫੇਸ ਦਿਖਾਉਂਦੇ ਹੋ,
ਉਹ ਇੱਕ ਬਰੇਵ ਫੇਸ ਹੁੰਦਾ ਹੈ। ਜੀ ਔਰ ਮੈਂ ਸਮਝਦਾ ਹਾਂ ਵੀ ਉਹਦੇ ਚ ਇੱਕ ਪਾਰਟ ਜਿਹੜਾ, ਕਿਉਂਕਿ ਇਮਰਾਨ ਖਾਨ ਸਾਹਿਬ ਦਾ ਜਿਵੇਂ ਤੁਸੀਂ ਕਿਹਾ ਲੈਕਚਰ ਤਾਂ ਬਹੁਤ ਧੜੱਲੇਦਾਰ ਸੀ, ਬਿਲਕੁਲ ਪ੍ਰੈਜੈਂਟੇਸ਼ਨ ਉਹਨਾਂ ਦੀ ਰਿਮਾਰਕੇਬਲ ਸੀ, ਉਸੇ ਲਾਈਨ ਤੇ ਜਿਹੜੀ ਉਹਨਾਂ ਨੇ 27 ਸਤੰਬਰ ਨੂੰ UN ਜਨਰਲ ਅਸੈਂਬਲੀ ਦੇ ਵਿੱਚ ਕਹੀ। ਔਰ ਇਹ ਅਸੈਂਬਲੀ ਐਡਰੈਸ ਤੋਂ ਬਾਅਦ ਅੱਜ ਮੀਰਪੁਰ ਦੇ ਵਿੱਚ ਜਿਹੜੀ ਪਬਲਿਕ ਰੈਲੀ ਨੂੰ ਉਹਨਾਂ ਨੇ ਐਡਰੈਸ ਕੀਤਾ, ਉਹ ਵੀ ਬੜੀ ਧੜੱਲੇਦਾਰ, ਔਰ ਉਹਦੇ 'ਚ ਉਹਨਾਂ ਨੇ ਪਰਚੇ ਉਡਾਏ ਨੇ ਇਹਨਾਂ ਦੀਆਂ ਜਿਹੜੀਆਂ ਧਮਕੀਆਂ ਨੇ, ਉਹ ਭਾਵੇਂ ਫੌਜੀ ਚੀਫ ਹੈ ਜਾਂ ਮੋਦੀ ਹੈ ਕਿ ਜੀ ਅਸੀਂ 10 ਦਿਨ ਦੇ ਵਿੱਚ ਦਲੀਆ ਬਣਾ ਦੇਵਾਂਗੇ ਪਾਕਿਸਤਾਨ ਦਾ ਹੀ ਹੈ। ਉਹਨਾਂ ਕਿਹਾ ਸੰਭਲ ਕੇ ਗੱਲ ਕਰੋ ਤੁਸੀਂ, ਆਪਣਾ ਜਿਹੜਾ ਇਹ ਤੁਹਾਡੀ ਹਾਰ ਹੈ ਇਸ ਸਾਰੇ 'ਚੋਂ, ਉਹਦਾ ਵੀ ਅਸੀਂ ਜ਼ਿਕਰ ਕਰਾਂਗੇ। ਪਰ ਮੈਂ ਕਿਉਂਕਿ ਉਹਦਾ ਜਦੋਂ ਤੁਸੀਂ ਬਿਗਨਿੰਗ ਕਰਦੇ ਹੋ, ਕਿਉਂਕਿ ਆਪਣੀ ਪ੍ਰੈਜੈਂਟੇਸ਼ਨ ਦੇ ਵਿੱਚ ਫਾਰੂਕ ਹੈਦਰ ਖਾਨ ਹੋਰਾਂ ਨੇ ਇਮਰਾਨ ਖਾਨ ਨੂੰ ਐਡਰੈਸ ਕਰਦਿਆਂ ਇਹ ਕਿਹਾ ਕਿ ਜੀ ਤੁਸੀਂ ਵੱਡੇ ਬਣੋ, ਆਪਣਾ ਪੱਲਾ ਖੁੱਲ੍ਹਾ ਕਰੋ ਔਰ ਬਾਕੀ ਸਾਰੀਆਂ ਧਿਰਾਂ ਨੂੰ ਵੀ ਨਾਲ ਲੈ ਕੇ ਇਹ ਜਿਹੜਾ ਹੈ ਕਸ਼ਮੀਰ ਦੇ ਮੁੱਦੇ ਤੇ ਔਰ ਇੱਕ ਜਿਹੜਾ ਅਸੀਂ ਯਕਜ਼ਦੀ ਦਾ ਔਰ ਦੂਸਰਾ ਇਜ਼ਹਾਰ ਕਰੀਏ ਔਰ ਸਾਡੀ ਤਾਕਤ ਨਜ਼ਰ ਆਏ। ਹਾਲਾਂਕਿ ਮੈਂ ਸਮਝਦਾ ਹਾਂ ਕਿ ਵੀ ਗੁੱਡ ਫੇਥ ਸੀ, ਪਰ ਇਮਰਾਨ ਖਾਨ ਸਾਹਿਬ ਨੇ ਕਿਤੇ ਨਾ ਕਿਤੇ ਈਵਨ ਇਸ ਪਾਰਟ ਨੂੰ ਉਹ ਡਿਫਰੈਂਟ ਢੰਗ ਨਾਲ ਹੈਂਡਲ ਕਰ ਸਕਦੇ ਸੀ। ਉਹਨਾਂ ਨੇ ਆਪਣਾ ਫਿਰ ਉਹੀ ਜਿਹੜਾ ਉਹਨਾਂ ਦਾ ਸਟੈਂਸ ਹੁੰਦਾ ਹੈ ਕਿ ਭਾਈ ਦੁਨੀਆ ਦੇ ਵਿੱਚ ਮੈਂ ਪਾਕਿਸਤਾਨ 'ਚ ਭਾਵੇਂ ਇੱਕ ਡੈਮੋਕ੍ਰੈਟ ਮੇਰਾ ਕਰੈਕਟਰ ਹੈ, ਮਾਈਂਡ ਸੈਟ, ਔਰ ਡੈਮੋਕ੍ਰੇਸੀ ਇੱਕ ਚੰਗਾ ਸਿਸਟਮ ਹੈ ਦੁਨੀਆ 'ਚ ਕਮਜ਼ੋਰੀਆਂ ਦੇ ਬਾਵਜੂਦ, ਪਰ ਮੇਰੇ ਮੁਲਕ ਨੂੰ ਜਿਨ੍ਹਾਂ ਨੇ ਲੁੱਟਿਆ ਹੈ, ਜਿਨ੍ਹਾਂ ਨੇ ਇਸ ਤੇ ਖਜ਼ਾਨੇ ਖਾਲੀ ਕੀਤੇ ਨੇ ਔਰ ਅਕਾਊਂਟੇਬਿਲਿਟੀ ਔਰ ਦੂਜੇ, ਉਹਨਾਂ ਦੇ ਨਾਲ ਮੈਂ ਕਿਵੇਂ ਜਿਹੜਾ ਉਹ ਤੁਰ ਸਕਦਾ। ਸੋ ਮੈਂ ਸਮਝਦਾ ਹਾਂ ਵੀ ਜਿਹੜੀ ਉਹਨਾਂ ਦੀ ਸਪਿਰਿਟ ਸੀ ਮਿਸਟਰ ਫਾਰੂਕ ਹੈਦਰ ਦੀ, ਉਹ ਇੱਕ ਡਿਫਰੈਂਟ ਐਂਗਲ ਤੋਂ ਸੀ। ਔਰ ਇੱਦਾਂ ਦੇ ਮੌਕੇ ਭਾਵੇਂ ਹਿਸਾਬ ਤਾਂ ਕਿਹੜਾ ਕਿਸੇ ਨੇ, ਕੋਈ ਪ੍ਰਾਈਮ ਮਿਨਿਸਟਰ ਖੁਦ ਕਰਦੇ ਨੇ, ਕਈ ਚੀਜ਼ਾਂ ਨੇ, ਤੁਹਾਡੇ ਅਦਾਰੇ ਆਪਣਾ ਕੰਮ ਤੇ ਲੱਗੇ ਹੋਏ ਨੇ, ਤੇ ਜੇ ਤੁਹਾਡੇ ਅਦਾਰਿਆਂ 'ਚੋਂ ਉਹਨਾਂ ਦੇ ਵਿੱਚ ਕੋਈ ਨੈਬ ਹੋਏ, ਕੋਈ ਕੋਰਟਸ ਹੋਣ, ਕੋਈ ਦੂਸਰਾ ਸਿਸਟਮ ਹੋਏ, ਉਹ ਤੁਸੀਂ ਉਸ ਨੂੰ ਆਪਣਾ ਜਿਹੜਾ ਉਹ ਦੇ ਸਕਦੇ ਹੋ ਉਸ ਕਿਸਮ ਦਾ ਮੌਕਫ। ਪਰ ਮੈਂ ਸਮਝਦਾ ਵੀ ਇਸ ਕਿਸਮ ਦੇ ਮੌਕੇ ਜਦੋਂ ਕਿ ਤੁਸੀਂ ਇੱਕ ਪਾਸੇ ਨੇਸ਼ਨ ਦੇ ਇਕੱਠੇ ਹੋਣ ਦੀ ਗੱਲ ਕਰਦੇ ਹੋ, ਤੇ ਫਿਰ ਬੈਟਰ ਹੁੰਦਾ ਕਿ ਵੀ ਉਹੀ ਜਿਹੜਾ ਉਸ ਪਾਰਟ ਨੂੰ ਥੋੜਾ ਜਿਹਾ ਡਿਪਲੋਮੈਟਿਕਲੀ ਵੀ ਕਿਹਾ ਜਾ ਸਕਦਾ ਸੀ। ਬਟ ਉਹ ਇਮਰਾਨ ਖਾਨ ਸਾਹਿਬ ਦਾ ਸਟਾਈਲ ਵੀ ਹੈ। ਪਰ ਮੈਂ ਸਮਝਦਾ ਹਾਂ ਵੀ ਇਹ ਜਿਹੜੀ ਕਈ ਥਾਵਾਂ ਦੇ ਉੱਤੇ ਜਿਹੜੇ ਲੋਕ ਬੇਸ਼ੱਕ ਚੋਰ ਹੋਣ, ਪਰ ਜੇ ਉਹਨਾਂ ਦਾ ਪੈਟਰੀਓਟਿਜ਼ਮ ਜਿਹੜਾ ਹੈ, ਜਦੋਂ ਇਸ ਗੱਲ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ, ਔਰ ਉਹਦੇ 'ਚ ਉਹਨਾਂ ਨੇ ਈਵਨ ਆਪਣੀ ਜਦੋਂ ਮੋਦੀ ਨੂੰ ਉਹਨਾਂ ਨੇ ਕੋਟ ਕੀਤਾ ਕਿ ਭਾਈ ਉਹ ਕਿਵੇਂ ਜਿਹੜਾ ਹੈ ਉਹ ਹੁਣ ਨੈਸ਼ਨਲਿਸਟ ਬਣ ਰਿਹਾ, ਉਹਨਾਂ ਨੇ ਇੱਕ ਬੜੀ ਪਪੂਲਰ ਕੋਟ ਵੀ ਕੀਤੀ ਕਿ ਵੀ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰੈਫਿਊਜ ਆਫ ਦਾ ਸਕਾਉਂਡਰਲਸ। ਸੋ ਬੇਸ਼ੱਕ ਜਿਹੜੇ ਸਕਾਉਂਡਰਲ ਵੀ ਹੁੰਦੇ ਨੇ, ਲਟੇਰੇ, ਠੱਗ, ਚੋਰ, ਦੂਜੇ ਤੀਜੇ, ਉਹ ਵੀ ਆ ਕੇ ਪੈਟਰੀਓਟਿਜ਼ਮ ਦੇ ਥੱਲੇ, ਦੇਸ਼ ਭਗਤੀ ਦੇ ਥੱਲੇ ਜਾਂ ਕੌਮ ਪ੍ਰਸਤੀ ਦੇ ਥੱਲੇ ਆ ਕੇ ਲੁਕਦੇ ਨੇ। ਇੱਕ ਗਾਈਜ਼ ਹੁੰਦਾ ਜਿਹੜਾ ਇਨ ਡਿਸਗਾਈਜ਼ ਆ ਕੇ ਲੁਕਦੇ ਨੇ। ਪਰ ਦੂਸਰੇ ਪਾਸੇ ਮੈਨੂੰ ਇਹ ਲੱਗਦਾ ਹੈ ਹਮੇਸ਼ਾ ਕਿ ਵੀ ਕਈ ਵਾਰ ਜਿਹੜੇ ਲੋਕ ਬਹੁਤ ਵਾਰ ਕੁਛ ਉਹਨਾਂ ਦੇ ਕੰਮ ਨਾ ਵੀ ਠੀਕ ਹੋਣ, ਜਦੋਂ ਤੁਹਾਡੇ ਨੈਸ਼ਨਲ ਇੰਟਰਸਟ ਦੀ ਗੱਲ ਹੁੰਦੀ ਹੈ, ਇਹ ਤੁਹਾਡਾ ਵੱਡਾਪਨ ਹੁੰਦਾ ਹੈ ਕਿ ਤੁਸੀਂ ਘੱਟੋ ਘੱਟ ਲੋਕਾਂ 'ਚ ਪ੍ਰਭਾਵ ਦਿਓ ਕਿ ਤੁਸੀਂ ਜਿਹੜਾ ਹੈ ਉਹ ਹਰ ਇੱਕ ਨੂੰ ਇੱਕ ਪੇਜ ਤੇ ਦੇਖਣਾ ਚਾਹੁੰਦੇ ਹੋ। ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਹਿਸਾਬ ਨਾ ਹੋਏ ਜਾਂ ਅਕਾਊਂਟੇਬਿਲਿਟੀ ਨਾ ਹੋਏ। ਸੋ ਇਸ ਸਾਰੇ 'ਚ ਜਿਹੜੀ ਉਹਨਾਂ ਨੇ ਖਾਸ ਤੌਰ ਤੇ ਮੀਰਪੁਰ ਦੀ ਰੈਲੀ 'ਚ ਵੀ ਔਰ ਜਿਹੜੀ ਅੰਦਰ ਉਹਨਾਂ ਦੀ ਅਸੈਂਬਲੀ ਵਾਲੀ ਸਪੀਚ ਸੀ, ਉਹਦੇ 'ਚ ਵੀ ਉਹਨਾਂ ਦਾ ਸੀ ਮੋਦੀ ਔਰ ਇਸ ਫੌਜੀ ਚੀਫ ਜਿਹੜਾ ਇਹਨਾਂ ਨੇ ਮਨੋਜ ਮੁਕੰਦ ਨਰਵਾਣੇ ਬਣਾਇਆ, ਉਸ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ। ਔਰ ਜ਼ਾਹਰ ਹੈ ਕਿ ਵੀ ਕਸ਼ਮੀਰੀਆਂ ਵੱਲੋਂ ਇਹ ਤਵੱਕੋ ਵੀ ਕੀਤੀ ਜਾ ਰਹੀ ਹੈ ਕਿ ਵੀ ਬੇਸ਼ੱਕ ਉਹਨਾਂ ਨੇ ਨੈਸ਼ਨਲ ਅਸੈਂਬਲੀ ਦੇ ਵਿੱਚ ਬੜੀ ਜ਼ਬਰਦਸਤ ਤਕਰੀਰ ਕੀਤੀ ਔਰ ਸਾਰੇ ਪਾਸੇ UN ਸਿਕਿਉਰਿਟੀ ਕੌਂਸਲ 'ਚ ਵੀ 2-3 ਵਾਰ ਕਲੋਜ਼ ਡੋਰ ਮੀਟਿੰਗ ਹੋਈ, ਪਰ ਉਹਨਾਂ ਨੂੰ ਲੱਗਦਾ ਵੀ ਜਿੰਨਾ ਕਰਨਾ ਚਾਹੀਦਾ ਉਹਨਾਂ ਹੋਇਆ ਨਹੀਂ ਜਾਂ ਉਹਨਾਂ ਕੀਤਾ ਨਹੀਂ। ਇਹ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਵੀ ਦਿੱਤਾ ਪ੍ਰਭਾਵ, ਔਰ ਉਹਨੇ ਜਿਹੜਾ ਇਸ ਸਾਰਿਆਂ ਨੂੰ ਪ੍ਰਾਈਮ ਮਿਨਿਸਟਰ ਨੇ ਜਦੋਂ ਲਿਆਂਦਾ, ਕਿਉਂਕਿ ਉਹਦੀ ਕਾਫੀ, ਜਿਵੇਂ ਮੈਂ ਕਿਹਾ ਵੀ ਜਿਹੜੇ ਫਾਰੂਕ ਹੋਰਾਂ ਦੀ ਜਿਹੜੀ ਪ੍ਰੈਜੈਂਟੇਸ਼ਨ ਸੀ ਉਹ ਰਸਟਿਕ ਸੀ। ਕਈ ਮਾਮਲਿਆਂ 'ਚ ਇਹ ਵੀ ਹੁੰਦਾ ਜਦੋਂ ਤੁਸੀਂ ਇੱਕ ਬਜ਼ੁਰਗ ਉਮਰ 'ਚ ਆ ਜਾਂਦੇ ਹੋ ਜਾਂ ਥੱਕ ਜਾਂਦੇ ਹੋ, ਔਰ ਕਿਤੇ ਨਾ ਕਿਤੇ ਮਾਯੂਸੀ ਵੀ ਹੁੰਦੀ ਹੈ। ਔਰ ਇਮਰਾਨ ਖਾਨ ਹੋਰਾਂ ਨੇ ਇਸ ਐਂਗਲ ਨੂੰ ਠੀਕ ਐਡਰੈਸ ਕੀਤਾ ਕਿ ਜਿਨ੍ਹਾਂ ਦਾ ਈਮਾਨ ਹੈ, ਜਿਹੜੇ ਰੱਬ 'ਚ ਯਕੀਨ ਰੱਖਦੇ ਨੇ,
ਉਹਨਾਂ ਲਈ ਮਾਯੂਸੀ ਦੀ ਕੋਈ ਥਾਂ ਨਹੀਂ ਔਰ ਇਹ ਸਾਡੀ ਲੜਾਈ ਜਿਹੜੀ ਹੈ। ਔਰ ਉਹਨਾਂ ਨੇ ਇੱਕ ਬੜਾ ਚੰਗਾ ਨੁਕਤਾ ਲਿਆਂਦਾ ਕਿ ਵੀ ਇਹ 5 ਅਗਸਤ ਨੂੰ ਜੋ ਕੁਛ ਇਹਨਾਂ ਨੇ ਕੀਤਾ, ਖੁਦ ਹੀ ਉਹਨਾਂ ਦੇ ਸੈਕਸ਼ਨ ਨੇ ਕਸ਼ਮੀਰ ਦਾ ਇਸ਼ੂ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਲੈ ਆਂਦਾ ਵੀ ਕਿੰਨੇ ਚਿਰ ਤੋਂ ਤਾਂ UN ਸਿਕਿਉਰਿਟੀ ਕਾਉਂਸਲ ਕੀ UN 'ਚ ਇਹਦੀ ਗੱਲ ਨਹੀਂ ਸੀ ਹੁੰਦੀ ਔਰ ਮੀਡੀਆ ਦੇ ਹਵਾਲੇ ਨਾਲ ਵੀ ਉਹਨਾਂ ਨੇ ਕਿਹਾ ਕਿ ਵੀ ਅਸੀਂ ਇਸ ਗੱਲ ਨੂੰ ਯਕੀਨੀ ਬਣਾਇਆ। ਉਹਨਾਂ ਨੇ ਨਿਊਯਾਰਕ ਟਾਈਮਜ਼ ਦੀ ਗੱਲ ਕੀਤੀ ਕਿ ਉਹਨੇ 3 ਐਡੀਟੋਰੀਅਲ ਲਿਖੇ ਨੇ। ਮੇਰੀ ਲਿਖਤ ਵੀ ਜਿਹੜੀ ਹੈ ਨਿਊਯਾਰਕ ਟਾਈਮਜ਼ ਨੇ ਛਾਪੀ। ਪਹਿਲਾਂ ਵਾਸ਼ਿੰਗਟਨ ਪੋਸਟ ਨੇ ਲਿਖਤ ਛਾਪਣ ਤੋਂ ਨਾ ਕਰ ਦਿੱਤਾ ਸੀ, ਫਿਰ ਵਾਸ਼ਿੰਗਟਨ ਪੋਸਟ ਨੇ ਵੀ ਇਹਦੇ 'ਤੇ ਲਿਖਿਆ। ਉਹਨਾਂ ਨੇ ਬਾਕੀ ਮੀਡੀਆ ਦੀ ਵੀ ਗੱਲ ਕੀਤੀ ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਭਾਈ ਇਹ ਜਿਹੜਾ ਇਹਨਾਂ ਦਾ ਇਹ ਰੈਟਰਿਕ ਹੈ ਇੰਡੀਆ ਦਾ ਕਿ ਭਾਈ 10 ਦਿਨਾਂ ਦੇ ਵਿੱਚ ਅਸੀਂ ਧੂੜ ਛਟਾ ਦੇਵਾਂਗੇ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਯੂ ਨੀਡ ਟੂ, ਇਹ ਮੈਂ ਹੁਣ ਦੋਨਾਂ ਨੂੰ ਮਿਕਸ ਵੀ ਕਰ ਰਿਹਾ ਕਿਉਂਕਿ ਸਪੀਚਿਸ ਦੇ ਕੁਝ ਕੰਟੈਂਟ ਕਾਮਨ ਨੇ ਉਹਨਾਂ ਦੀ ਮੀਰਪੁਰ ਰੈਲੀ ਦੇ ਵੀ ਔਰ ਮੁਜ਼ੱਫਰਾਬਾਦ ਅਸੈਂਬਲੀ 'ਚ ਵੀ। ਯੂ ਨੀਡ ਟੂ ਬਰਸ਼ ਅਪ ਔਨ ਹਿਸਟਰੀ, ਇਟ ਸੀਮਸ ਯੋਰ ਡਿਗਰੀ ਵਾਜ਼ ਫੇਕ। ਉਹਨਾਂ ਨੇ ਉਹੀ ਚੋਟ ਮੋਦੀ ਤੇ ਕੀਤੀ ਜਿਹੜੇ ਉਹਨਾਂ ਦੇ ਆਪਣੇ ਕਰਦੇ ਨੇ ਵੀ ਡਿਗਰੀ ਦਿਖਾ ਤੇਰੇ ਕੋਲ ਕਿਹੜੀ। ਉਹਨਾਂ ਨੇ ਕਿਹਾ ਵੀ ਇਹ ਜੋ ਹੁਣ ਤੂੰ ਇਹਦਾ ਮਤਲਬ ਹਿਸਟਰੀ ਨਹੀਂ ਪੜ੍ਹੀ ਹੋਈ ਜਦੋਂ ਇਸ ਕਿਸਮ ਦੀਆਂ ਗੱਲਾਂ ਕਰਦੇ। ਔਰ ਉਹਨਾਂ ਨੇ ਕਿਹਾ ਵੀ ਦਾ ਲੀਡਰਸ ਹੂ ਹੈਡ ਸ਼ੋਨ ਸੱਚ ਪ੍ਰਾਈਡ ਹੈਡ ਆਲਵੇਜ਼ ਬੀਨ ਡਿਫੀਟਡ ਇਨ ਦਾ ਪਾਸਟ, ਗਿਵਿੰਗ ਐਗਜ਼ਾਮਪਲਸ ਆਫ ਫੇਲਿਅਰਸ ਆਫ ਹਿਟਲਰ ਐਂਡ ਨੈਪੋਲੀਅਨ ਫੋਰਸਿਸ ਟੂ ਪਰਮੀਏਟ ਰਸ਼ੀਆ, ਆਫ US ਫੋਰਸਿਸ ਟੂ ਵਿਨ ਦਾ ਅਫਗਾਨ ਵਾਰ ਐਂਡ ਟੂ ਕੰਕਰ ਵਿਤਨਾਮ। ਉਹਨਾਂ ਨੇ ਹਿਸਟਰੀ 'ਚ ਫ੍ਰੈਂਚ ਜਨਰਲ ਨੈਪੋਲੀਅਨ ਦੀ ਗੱਲ ਕੀਤੀ ਕਿ ਵੀ ਉਹ ਰੂਸ 'ਚ ਵੜਨਾ ਚਾਹੁੰਦਾ ਸੀ ਤੇ ਕਿਵੇਂ ਡਿਫੀਟ ਹੋਈ ਔਰ ਅਮਰੀਕਾ ਦੀ ਵਿਤਨਾਮ 'ਚ ਹੋਏ ਜਾਂ ਸੋਵੀਅਤ ਯੂਨੀਅਨ 'ਚ ਹੋਏ। ਫਿਰ ਉਹਨਾਂ ਨੇ ਬਾਈ ਨੇਮ ਇਹ ਮੀਰਪੁਰ ਦੀ ਰੈਲੀ 'ਚ ਕਿਹਾ, ਨਰਿੰਦਰ ਮੋਦੀ, ਦਾ ਸਟੇਟਮੈਂਟ ਯੂ ਗੇਵ ਔਨ ਦਿਸ ਕੰਟਰੀ ਐਂਡ ਦਾ ਇੰਡੀਅਨ ਆਰਮੀ ਚੀਫ, ਦਿਸ ਇਜ਼ ਮਾਈ ਮੈਸੇਜ ਟੂ ਯੂ ਬੋਥ। You have already made a mistake on August 5th. Just remember, every citizen of this 200 million strong nation, down to the last child, will fight to their final breath. ਕਿਹਾ ਵੀ ਇਹ ਮੋਦੀ ਉਹ ਫੌਜੀ ਚੀਫ ਆ ਜਿਹੜੀ ਤੁਸੀਂ ਮੂੰਹ 'ਚੋਂ ਹਵਾ ਕੱਢੀ ਹੈ, ਇਸ ਗੱਲ ਦੀ ਤੁਸੀਂ ਖਬਰਦਾਰੀ ਰੱਖੋ। ਆਲਰੇਡੀ ਤੁਸੀਂ 5 ਅਗਸਤ ਨੂੰ ਇੱਕ ਵੱਡਾ ਗੁਨਾਹ ਕਰ ਬੈਠੇ ਹੋ, ਗਲਤੀ ਕਰ ਬੈਠੇ ਹੋ ਔਰ ਹੁਣ ਇਹ 20 ਕਰੋੜ ਆਵਾਮ ਦਾ ਹਰ ਇੱਕ ਬੱਚਾ ਤੱਕ ਜਿਹੜਾ ਅਖੀਰਲੇ ਸਾਹ ਤੱਕ ਜਿਹੜਾ ਹੈ ਉਹ ਲੜੇਗਾ। ਵੀ ਵਿਲ ਸ਼ੋ ਯੂ ਹਾਊ ਵੀ ਕੈਨ ਫਾਈਟ, ਆਵਰ ਆਰਮੀ ਇਜ਼ ਵੈਲ ਰੈਕਗਨਾਈਜ਼ਡ, ਬੈਟਲ ਹਾਰਡਨਡ, ਆਵਰ ਪੀਪਲ ਆਰ ਗॉड ਫੀਅਰਿੰਗ, ਨਨ ਆਫ ਅਸ ਫੀਅਰ ਡੈਥ। ਕਿ ਵੀ ਅਸੀਂ ਤੁਹਾਨੂੰ ਫਿਰ ਦੱਸਾਂਗੇ ਵੀ ਜੰਗ ਕਿਹਨੂੰ ਕਹਿੰਦੇ ਨੇ। ਅਸੀਂ ਰੱਬ 'ਚ ਯਕੀਨ ਰੱਖਣ ਵਾਲੇ ਹਾਂ। ਸਾਡੀ ਫੌਜ ਉਹਨੇ ਕਈ ਮੁਹਿੰਮਾਂ ਜਿੱਤੀਆਂ ਹੋਈਆਂ ਨੇ, ਉਹਨਾਂ ਜੰਗਾਂ 'ਚੋਂ ਨਿਕਲੀ ਹੋਈ ਹੈ ਔਰ ਇਹ ਜਿਹੜਾ ਤੁਹਾਨੂੰ ਜਿਹੜਾ ਇਸ ਦਾ ਸਾਡੇ 'ਚ ਕਿਸੇ 'ਚ ਮੌਤ ਦਾ ਡਰ ਨਹੀਂ। ਫਿਰ ਉਹਨਾਂ ਨੇ ਕਿਹਾ ਇਫ ਯੂ ਆਰ ਅੰਡਰ ਦਾ ਫਾਲਸ ਇੰਪ੍ਰੈਸ਼ਨ that you will take any action against Pakistan to strengthen your Hindu voter base, it will be the last mistake you make, said the Premier. ਔਰ ਉਹਨਾਂ ਨੇ ਇਹ ਕਿਹਾ ਕਿ ਵੀ ਜੇ ਲੱਗਦਾ ਤੁਹਾਨੂੰ ਮੋਦੀ ਨੂੰ ਕਿ ਭਾਈ ਤੂੰ ਪਾਕਿਸਤਾਨ ਦੇ ਖਿਲਾਫ ਕੁਝ ਕਰਕੇ ਤੇ ਹਿੰਦੂ ਵੋਟਾਂ ਇਕੱਠੀਆਂ, ਫਿਰ ਉਹ ਵੋਟਾਂ ਵਾਲੀ ਗੱਲ ਤੱਕ ਪਹੁੰਚਣਾ ਨਹੀਂ। ਕਹਿਣਾ ਉਹ ਇਹ ਚਾਹੁੰਦੇ ਨੇ ਕਿ ਵੀ ਇਹ ਤੇਰੀ ਫਿਰ ਲਾਸਟ ਹੋਏਗਾ। ਔਰ ਪਾਰਲੀਮੈਂਟ 'ਚ ਵੀ ਉਹਨਾਂ ਨੇ ਕਿਹਾ, ਜਦੋਂ ਉਹਨਾਂ ਨੇ ਕਿਹਾ ਵੀ ਅੰਗਰੇਜ਼ੀ ਦਾ ਲਫ਼ਜ਼ ਹੈ ਫੇਟਲ ਮਿਸਟੇਕ, ਵੀ ਜੋ 5 ਅਗਸਤ ਨੂੰ ਮੋਦੀ ਨੇ ਕੀਤਾ ਉਹਨੇ ਫੇਟਲ ਮਿਸਟੇਕ ਕੀਤੀ ਹੈ। ਉਹਦੇ ਨਾਲ ਹੀ ਉਹਨੇ ਇਸ ਇਸ਼ੂ ਨੂੰ ਇੰਟਰਨੈਸ਼ਨਲ ਲੈਵਲ ਤੇ ਲਿਆ ਕੇ ਖੜਾ ਕਰ ਦਿੱਤਾ ਔਰ ਇਹ ਸਾਰੇ ਦੇ ਨਾਲ ਉਹਨਾਂ ਨੇ ਫਿਰ ਪੂਰਾ ਇੱਕ ਨੈਰੇਟਿਵ ਦਿੱਤਾ ਹੈ ਕਿ ਵੀ ਜਦੋਂ ਵੀ ਕੋਈ ਲੀਡਰ ਆਪਣੀ ਮੁਹਿੰਮ ਜਿਹੜੀ ਹੈ ਉਹ ਨਫ਼ਰਤ ਦੇ ਉੱਤੇ ਜਿਹੜੀ ਕਿ ਲੋਕਾਂ ਦੇ ਖਿਲਾਫ ਵੋਟਾਂ ਲੈਣ ਲਈ ਨਫ਼ਰਤ ਨੂੰ ਉਹ ਵੇਚਦਾ, ਇਲੈਕਸ਼ਨਾਂ ਤਾਂ ਜਿੱਤੀਆਂ ਜਾਂਦੀਆਂ ਨੇ ਪਰ ਇਸ ਸਾਰੇ 'ਚੋਂ ਡਿਸਟਰਕਸ਼ਨ ਤੋਂ ਬਿਨਾਂ, ਜਿਹੜੀ ਡਿਸਟਰਕਸ਼ਨ ਤਬਾਹੀ ਇੰਤਜ਼ਾਰ ਕਰ ਰਹੀ ਹੁੰਦੀ ਹੈ, ਉਸ ਤੋਂ ਬਿਨਾਂ ਹੋਰ ਕੁਝ ਨਹੀਂ ਨਿਕਲਦਾ। ਔਰ ਉਹਨਾਂ ਨੇ ਫਿਰ ਕਿਹਾ ਕਿ ਵੀ ਕਿਵੇਂ RSS ਦਾ ਮੈਨੀਫੈਸਟੋ ਸੀ ਕਸ਼ਮੀਰ ਬਾਰੇ, ਉਹ ਉਹਨੇ ਚੋਣਾਂ ਜਿੱਤਣ ਤੋਂ ਬਾਅਦ ਉਹਨੂੰ ਪੂਰਾ ਕੀਤਾ ਔਰ ਉਹਨੇ ਕਿਹਾ ਕਿ ਵੀ ਉਹ ਸਮਝਦਾ ਸੀ ਵੀ ਕਸ਼ਮੀਰੀਆਂ ਨੂੰ ਕੈਦ ਕਰੇਗਾ ਕੀ ਕਰ ਲੈਣਗੇ, ਲੇਕਿਨ he thought he would end the issue of Kashmir altogether, but the way issue has been internationalized, there is talk of Kashmir when it was never before discussed. ਕਹਿੰਦਾ ਵੀ ਉਹ ਤਾਂ ਇਹ ਸਮਝਦਾ ਸੀ ਕਿ ਮੈਂ ਗੱਲ ਮੁਕਾ ਦਿੱਤੀ ਹੈ, ਪਰ ਉਹਨੇ ਤਾਂ ਉਹ ਜਿਹੜਾ ਜਿਹਨੂੰ ਪੰਜਾਬੀ 'ਚ ਕਹਿੰਦੇ ਨੇ ਕਿ ਭੂੰਡਾਂ ਦਾ ਖੱਖਰ ਛੇੜ ਲਿਆ ਤੇ ਹੁਣ ਜਿਹੜੀ ਇਹ ਗੱਲ ਆਪਣੇ ਆਪ ਹੀ ਇੰਟਰਨੈਸ਼ਨਲਾਈਜ਼ ਹੋ ਗਈ ਹੈ। ਔਰ ਫਿਰ ਉਹਨਾਂ ਨੇ ਕਸ਼ਮੀਰੀਆਂ ਦੇ ਲਈ ਔਰ ਅੰਦਰ ਵੀ ਜਦੋਂ ਅਸੈਂਬਲੀ ਦੇ ਵਿੱਚ ਸੈਸ਼ਨ ਸ਼ੁਰੂ ਹੋਇਆ
ਉਹ ਜਿਹੜੇ ਲੋਕ ਕਸ਼ਮੀਰ 'ਚ ਮਾਰੇ ਗਏ ਨੇ, ਅਰਥਕੁਏਕ 'ਚ ਮਾਰੇ ਗਏ, ਜਿਹੜੇ ਜੇਲ੍ਹਾਂ 'ਚ ਬੰਦ ਨੇ, ਉਹਨਾਂ ਦੇ ਲਈ ਮਜ਼ਹਬੀ ਤੌਰ ਦੇ ਉੱਤੇ ਜਿਹੜੀ ਆ ਉਹ ਪ੍ਰੇਅਰ ਕੀਤੀ ਗਈ। ਔਰ ਫਿਰ ਉਹਨਾਂ ਨੇ ਮੀਰਪੁਰ 'ਚ ਕਿਹਾ ਕਿ ਵੀ ਮੈਂ ਤੁਹਾਡੇ ਨਾਲ ਇਕਰਾਰ ਕੀਤਾ ਸੀ ਕਿ ਮੈਂ ਤੁਹਾਡਾ ਐਂਬੈਸਡਰ ਬਣਾਂਗਾ। ਔਰ ਤੁਸੀਂ ਸਾਡੇ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ ਹਿਊਜ ਕਰਾਊਡਸ ਮੀਰਪੁਰ ਦੀ ਰੈਲੀ ਦੇ ਵਿੱਚ। ਔਰ ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਹਰ ਫੋਰਨ ਲੀਡਰ ਦੇ ਨਾਲ ਕਸ਼ਮੀਰ ਦਾ ਇਸ਼ੂ ਚੁੱਕਿਆ। ਔਰ ਉਸ ਮੀਰਪੁਰ ਤਕਰੀਰ 'ਚ ਉਹਨਾਂ ਨੇ ਕਿਹਾ ਕਿ ਮੈਂ ਟਰੰਪ ਦੇ ਨਾਲ 3 ਵਾਰ ਗੱਲਬਾਤ ਕੀਤੀ ਹੈ, ਬ੍ਰਿਟਿਸ਼ ਪ੍ਰੀਮੀਅਰ ਬੋਰਿਸ ਜੌਨਸਨ ਦੇ ਨਾਲ ਗੱਲ ਕੀਤੀ ਹੈ, ਜਰਮਨ ਚਾਂਸਲਰ ਐਂਜਲਾ ਮਰਕੈਲ ਨਾਲ 2 ਵਾਰ ਗੱਲ ਕੀਤੀ ਹੈ। ਔਰ ਉਹਨਾਂ ਨੇ ਅਸੈਂਬਲੀ 'ਚ ਵੀ ਇਹ ਗੱਲ ਕਹੀ। ਉਹਨਾਂ ਨੇ ਕਿਹਾ ਕਿ ਐਂਜਲਾ ਮਰਕੈਲ ਨੂੰ ਜਦੋਂ ਮੈਂ ਦੱਸਿਆ ਉਹਨੂੰ ਕੁਝ ਨਹੀਂ ਸੀ ਪਤਾ ਕਸ਼ਮੀਰ ਬਾਰੇ। ਔਰ ਉਸ ਗੱਲਬਾਤ ਦਾ ਨਤੀਜਾ ਸੀ ਕਿ ਉਹ ਜਦੋਂ ਫਿਰ ਦਿੱਲੀ ਗਈ ਉਹਨੇ ਕਸ਼ਮੀਰ ਮੁੱਦੇ ਨੂੰ ਚੁੱਕਿਆ। ਔਰ ਇਹ ਅਸੀਂ ਮੀਡੀਆ 'ਚ ਡਿਸਕਸ ਵੀ ਕੀਤਾ ਸੀ। ਐਂਡ ਫਿਰ ਉਹਨਾਂ ਨੇ ਕਿਹਾ ਆਈ ਸਪੋਕ ਟੂ ਰਸ਼ੀਅਨ ਫੋਰਨ ਮਿਨਿਸਟਰ ਇਨ ਨਿਊਯਾਰਕ, spoke to French President Macron for half an hour and spoke in great detail with Canada's Prime Minister Justin Trudeau ਕਿ ਇਹਨਾਂ ਸਾਰਿਆਂ ਦੇ ਨਾਲ ਵੀ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਮੈਂ ਕਸ਼ਮੀਰੀਆਂ ਨੂੰ ਉਹਨਾਂ ਨੇ ਇਹ ਹੌਸਲਾ ਵੀ ਦਿੱਤਾ ਔਰ ਭਰੋਸਾ ਵੀ ਦਿੱਤਾ ਕਿ ਮੈਂ ਤੁਹਾਡਾ ਐਂਬੈਸਡਰ ਬਣ ਕੇ ਇਸ ਗੱਲ ਨੂੰ ਜਾਰੀ ਰੱਖਾਂਗਾ। ਔਰ ਇਸ ਵੇਲੇ ਦੁਨੀਆ ਜਾਣਦੀ ਹੈ ਵੀ ਕਸ਼ਮੀਰ ਦੀ ਕੀ ਸਿਚੁਏਸ਼ਨ ਹੈ। ਦਿਸ ਇਜ਼ ਦਾ ਰੀਜ਼ਨ ਵਾਈ ਦਾ RSS planned to spill the blood of Kashmiris in occupied Kashmir to terrorize them and to instill so much fear in their hearts that they accept what had been done in Kashmir has failed. Entire world now demands an end to this oppression. ਉਹਨਾਂ ਨੇ ਕਿਹਾ ਜੀ ਇਹ ਨਤੀਜਾ ਹੈ ਜਿੱਥੇ ਕਸ਼ਮੀਰੀਆਂ ਦੀ ਡਿਫਾਈਂਸ ਦੀ ਉਹਨਾਂ ਨੇ ਗੱਲ ਕੀਤੀ। ਉਹਨਾਂ ਨੇ ਕਿਹਾ ਜੀ 80 ਲੱਖ ਨੇ ਜਦੋਂ ਕਰਫਿਊ ਚੁੱਕਿਆ ਉਹ ਇਵੇਂ ਜਿਹੜਾ ਭੀੜ ਦੀ ਭੀੜ ਆ ਜਾਏਗੀ, ਆਜ਼ਾਦੀ ਕਰਦੇ ਕਿ ਉਹਨਾਂ ਨੂੰ ਕੋਈ ਰੋਕ ਨਹੀਂ ਸਕੇਗਾ। ਔਰ ਉਹਨਾਂ ਨੇ ਇਹ ਕਿਹਾ ਕਿ ਕਸ਼ਮੀਰੀਆਂ ਦੀ ਆਜ਼ਾਦੀ ਦਾ ਦਿਨ ਜਿਹੜਾ ਬੜਾ ਕਰੀਬ ਹੈ। ਔਰ ਇਹ ਜਿਹੜੇ ਨੇ ਭਾਰਤ ਦੇ ਨੈਫੇਰੀਅਸ ਡਿਜ਼ਾਈਨ, ਮਾੜੀਆਂ ਜਿਹੜੀ ਉਹਨਾਂ ਦੀ ਬਦਨੀਤੀ ਔਰ ਉਹਨਾਂ ਦੀਆਂ ਨੀਤੀਆਂ ਵੀ ਨੇ ਔਰ ਜਿਸ ਕਿਸਮ ਦਾ ਉਹ ਜ਼ੁਲਮ ਕਰ ਰਹੇ ਨੇ ਇਹ ਮੁੱਕੇਗਾ। ਔਰ ਇਸ ਸਾਰੇ ਦੇ ਨਾਲ ਨਾਲ ਉਹਨਾਂ ਨੇ ਈਵਨ ਆਪਣੀ ਅਸੈਂਬਲੀ ਸਪੀਚ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਭਾਰਤ ਦੀਆਂ ਦੂਸਰੀਆਂ ਮਾਈਨੋਰਿਟੀਜ਼ ਵੀ ਅਕਲੀਤਾਂ ਵੀ ਸਮਝਦੀਆਂ ਨੇ ਕਿ ਵੀ ਇਹ ਜੇ ਇਸ ਆਪਣੇ ਮਿਸ਼ਨ 'ਚ ਕਾਮਯਾਬ ਹੁੰਦੇ ਨੇ ਤੇ ਫਿਰ ਅਗਲੀ ਵਾਰੀ ਉਹਨਾਂ ਨੇ ਸਭ ਤੋਂ ਪਹਿਲਾਂ ਨਾਲ ਸਿੱਖਾਂ ਦਾ ਜ਼ਿਕਰ ਕੀਤਾ, ਮਸੀਹ ਬਰਾਦਰੀ ਦਾ ਜ਼ਿਕਰ ਕੀਤਾ ਕਿਉਂਕਿ ਅਸੀਂ ਈਸਾਈ ਕਹਿੰਦੇ ਹਾਂ ਜ਼ਿਆਦਾ ਉੱਥੇ ਜ਼ਿਆਦਾ ਕਿਉਂਕਿ ਈਸਾ ਮਸੀਹ ਕਰਕੇ ਜਾਣਿਆ ਜਾਂਦਾ, ਮਸੀਹ ਬਰਾਦਰੀ ਕਿਹਾ ਜਾਂਦਾ। ਫਿਰ ਉਹਨਾਂ ਨੇ ਦਲਿਤ ਦਾ ਵੀ ਜ਼ਿਕਰ, ਭਾਵੇਂ ਉਹਨੂੰ ਉਹ ਡਾਲਿਟ ਕਰਕੇ ਕਿਹਾ ਉਹਨਾਂ ਨੇ, ਹਾਲਾਂਕਿ ਦਲਿਤ ਦਾ ਮਤਲਬ ਵੀ ਦਲਿਆ ਹੋਇਆ ਹੁੰਦਾ, ਓਪਰੈਸਡ ਲੋਕ। ਜਦੋਂ ਦਲਿਤ ਦੀ ਅਸੀਂ ਗੱਲ ਕਰਦੇ ਹਾਂ ਉਹਦੇ 'ਚ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ ਜਿਹੜੇ ਇਹ ਕਨਸਟੀਟਿਊਸ਼ਨਲ ਵਰਡ ਨੇ, ਲੇਕਿਨ ਦਲਿਤ ਓਵਰਆਲ ਦਾ ਮਤਲਬ ਇਹ ਹੈ ਕਿ ਜਿਹੜਾ ਓਪਰੈਸਡ, ਸੁਪਰੈਸਡ, ਰਿਪਰੈਸਡ ਲੋਕ। ਸੋ ਜ਼ਾਹਰ ਹੈ ਕਿ ਇਹ ਉਹਨਾਂ ਨੇ ਬਹੁਤ ਚੰਗੇ ਢੰਗ ਨਾਲ ਕੇਸ ਬਿਲਡ ਕੀਤਾ ਔਰ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਦੇ ਹੌਸਲੇ ਦੀ ਵੀ ਦਾਤ ਦਿੱਤੀ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ RSS ਹੈ ਜਿਹੜਾ ਬਿਲਕੁਲ ਨਾਜ਼ੀ ਲਾਈਕ। ਫਿਰ ਉਹਨਾਂ ਨੇ ਐਕਸਪਲੇਨ ਕੀਤਾ ਕਿ ਕਿਵੇਂ ਨਾਜ਼ੀਆਂ ਨੇ ਜਿਹੜਾ ਉਹ ਜਦੋਂ ਜਿਊਜ਼ ਔਰ ਦੂਸਰਿਆਂ ਦੇ ਉੱਤੇ ਜ਼ੁਲਮ ਕੀਤੇ ਔਰ RSS ਦੇ ਫਾਊਂਡਰ ਜਿਹੜੇ ਸੀ ਜਿਹਨੂੰ ਉਹ ਗੋਲਵਾਕਰ ਕਹਿੰਦੇ ਨੇ, ਵੈਸੇ ਗੋਲਵਲਕਰ ਨਾਂ ਹੈਗਾ ਉਹਦਾ। ਔਰ ਉਹਨੇ ਹਾਲਾਂਕਿ ਸ਼ੁਰੂਆਤ RSS ਦੀ ਹੈਡਗਵੇਅਰ ਨੇ ਕੀਤੀ, ਉਹਦਾ ਫਾਊਂਡਰ ਹੈਡਗਵੇਅਰ ਸੀ, ਪਰ ਗੋਲਵਲਕਰ ਜ਼ਿਆਦਾ ਦੇਰ ਰਿਹਾ ਇਸ ਲਈ ਉਹਦੇ ਨਾਂ ਦੀ ਚਰਚਾ ਜ਼ਿਆਦਾ ਹੁੰਦੀ ਹੈ। ਔਰ ਉਸੇ ਦੌਰ ਦੇ ਵਿੱਚ ਸਾਵਰਕਰ ਜਿਹੜਾ ਬੇਸ਼ੱਕ ਕਦੇ RSS ਦਾ ਹਿੱਸਾ ਨਹੀਂ ਰਿਹਾ ਪਰ ਇਹ ਜਿਹੜੀ 2 ਨੇਸ਼ਨ ਥਿਊਰੀ ਦੇ ਥੱਲੇ ਔਰ ਮੁਸਲਮਾਨਾਂ ਨੂੰ ਬਿਲਕੁਲ ਜਿਹੜਾ ਉਹ ਹਿੰਦੂ ਬਣਾ ਦਿਓ, ਇਹ ਲਾਈਨ ਨੂੰ ਜ਼ਿਆਦਾ ਆਈਡੀਆਲੋਗ ਦੇ ਤੌਰ ਤੇ ਸਾਵਰਕਰ, ਹਿੰਦੂਤਵਾ ਲਫ਼ਜ਼ ਸਾਵਰਕਰ ਨੇ ਦਿੱਤਾ ਹੈ, ਜਿਹਦੇ ਥੱਲੇ ਫਿਰ ਬਾਅਦ ਦੇ ਵਿੱਚ ਸਾਰੇ ਹੀ ਰਲਗੱਡ ਹੋ ਗਏ, ਸਾਵਰਕਰ ਵੀ ਤੇ ਗੋਲਵਲਕਰ ਵੀ ਔਰ ਮਦਨ ਮੋਹਨ ਮਾਲਵੀਆ ਹਿੰਦੂ ਮਹਾਸਭਾ ਦਾ, ਜਿਹਨੇ ਇੱਕ ਅਲੱਗ ਆਰਗੇਨਾਈਜੇਸ਼ਨ ਬਣਾਈ ਕਿਉਂਕਿ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਬਣਨ ਤੋਂ ਬਾਅਦ ਹਿੰਦੂਤਵਾ ਵਾਲੇ ਇਸ ਵਿਚਾਰਧਾਰਾ ਨਹੀਂ, ਮਦਨ ਮੋਹਨ ਮਾਲਵੀਆ ਨੇ ਜਿਹੜਾ ਉਹ ਬਨਾਰਸ ਹਿੰਦੂ ਯੂਨੀਵਰਸਿਟੀ ਬਣਾਉਣ ਦਾ ਔਰ ਕਿਵੇਂ ਜਾ ਕੇ ਰਾਜੇ ਮਹਾਰਾਜਿਆਂ ਤੋਂ ਪੈਸੇ ਇਕੱਠੇ ਕੀਤੇ ਔਰ ਕਿਸ ਕਿਸਮ ਦਾ ਉਹ ਸਾਰਾ ਬਣਾਇਆ ਕਿ ਵੀ ਹੁਣ ਇੱਕ ਦਲਿਤ ਜਿਹੜਾ ਮੁਸਲਮਾਨ ਜਿਹੜਾ ਸੰਸਕ੍ਰਿਤ ਦਾ ਸਕਾਲਰ ਜਿਹਨੂੰ ਜਿਹੜਾ ਉਹਨਾਂ ਦੇ ਇੰਟਰਵਿਊ ਵਾਲਿਆਂ ਨੇ ਕਿੰਨੇ ਬੋਰਡਾਂ ਨੇ ਉਹਨੂੰ ਪਾਸ ਕੀਤਾ, ਇਵੈਂਚੁਅਲੀ ਉਹ ਐਜ਼ ਏ ਟੀਚਰ ਉਹ ਆਪਣੀ ਥਾਂ ਨਹੀਂ ਲੈ ਸਕਿਆ ਉਸ ਬਨਾਰਸ ਹਿੰਦੂ ਯੂਨੀਵਰਸਿਟੀ 'ਚ ਕਿਉਂਕਿ ਸਟੂਡੈਂਟਸ ਨੇ ਕਿਹਾ ਕਿ ਜੀ ਇਹ ਤਾਂ ਸਿਰਫ ਇਹ ਸੰਸਕ੍ਰਿਤ ਸਾਡਾ ਇਕੱਲੀ ਜ਼ਬਾਨ ਨਹੀਂ ਹੈ, ਇਹ ਤਾਂ ਬ੍ਰਾਹਮਣ ਦਾ ਹੱਕ ਹੈ, ਇਹ ਤਾਂ ਮੁਸਲਮਾਨ ਹੈ। ਔਰ ਉਸ ਸਾਰੇ 'ਚੋਂ
ਜਿਹੜਾ ਇਹ ਮਦਨ ਮੋਹਨ ਮਾਲਵੀਆ ਦਾ ਹੀ ਉਹ ਸਾਰਾ ਪਾਰਟ ਰੱਖਿਆ ਹੋਇਆ ਕਿ ਇਸ ਕਿਸਮ ਦੀ ਵਿਚਾਰਧਾਰਾ। ਸੋ ਕੁੱਲ ਮਿਲਾ ਕੇ ਇੱਕ ਪਾਸੇ ਤਾਂ ਇਸ ਦਾ ਚਰਚਾ ਰਿਹਾ, ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਮੋਦੀ ਨੇ ਕਿਉਂਕਿ ਪਾਰਲੀਮੈਂਟ ਸੈਸ਼ਨ ਚੱਲ ਰਿਹਾ, ਬਹੁਤ ਸਾਰੀ ਲਾਈਵ ਕਵਰੇਜ ਵੀ ਕਈ ਪਾਸਿਓਂ ਆਈ ਔਰ ਸਾਨੂੰ ਵੀ ਜਿਹੜਾ ਇਹ ਦੇਖਣ ਦਾ ਸੀ ਕਿ ਵੀ ਮੋਦੀ ਨੇ ਹੁਣ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਤੇ ਤਾਂ ਉਹਨੇ ਉਹੀ ਲਾਈਨ ਜਿਹੜੀ ਹੈ ਬਿਲਕੁਲ ਕਾਂਗਰਸ ਨੂੰ ਫਿਰ ਰਗੜੇ ਦਿੱਤੇ। ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਮਾਈਨੋਰਿਟੀਜ਼ ਹੁੰਦੀਆਂ ਨੇ ਉਹ ਕਿਵੇਂ ਫੁੱਟਬਾਲ ਬਣ ਜਾਂਦੀਆਂ ਮੈਜੋਰੀਟੇਰੀਅਨਿਜ਼ਮ ਦੇ ਉੱਤੇ ਖੇਡ ਖੇਡਣ ਵਾਲਿਆਂ ਦੀ। ਜੀ ਕਾਂਗਰਸ ਨੇ ਸਿੱਖਾਂ ਦੀ ਨਸਲਕੁਸ਼ੀ, ਜੂਨ 84 ਦਰਬਾਰ ਸਾਹਿਬ ਤੇ ਹਮਲਾ, ਨਵੰਬਰ 84 ਸਿੱਖਾਂ ਦੀ ਨਸਲਕੁਸ਼ੀ, 10 ਸਾਲ ਪੂਰੇ ਪੰਜਾਬ ਦੇ ਵਿੱਚੋਂ ਇੱਕ ਪੂਰੀ ਜਨਰੇਸ਼ਨ ਦਾ ਮਾਰ ਮੁਕਾਣਾ, ਔਰ ਉਹ ਹਿੰਦੂ ਮੈਜੋਰੀਟੇਰੀਅਨਿਜ਼ਮ ਨੂੰ ਅਪੀਲ ਕਰਦੇ ਆ। ਇੰਦਰਾ ਗਾਂਧੀ ਦੇ ਇਸ ਐਕਸ਼ਨ ਤੋਂ ਬਾਅਦ ਭਾਵੇਂ ਉਹਦੀ ਸਜ਼ਾ ਉਹਨੂੰ ਆਪ ਨੂੰ ਵੀ ਮਿਲੀ, ਰਾਜੀਵ ਗਾਂਧੀ 3/4 ਮੈਜੋਰਿਟੀ ਦੇ ਨਾਲ ਜਿਹੜਾ ਉਹ ਜਿੱਤ ਕੇ ਪਾਰਲੀਮੈਂਟ ਦੇ ਵਿੱਚ ਆਉਂਦਾ ਜੀ, ਔਰ ਉੱਥੋਂ ਸਬਕ ਫਿਰ ਮੋਦੀ ਲੈਂਦਾ ਹੈ ਕਿ ਵੀ ਆਹ ਤਰੀਕਾ ਹੈ ਜਿਹੜਾ RSS ਦੀ ਬਣਾਈ ਪਾਰਟੀ ਭਾਰਤੀ ਜਨਸੰਘ 2 ਸੀਟਾਂ ਮਿਲੀਆਂ ਸੀ ਬਿਗਨਿੰਗ ਦੇ ਵਿੱਚ, ਇੰਨਾ ਜ਼ੋਰ ਲਾਉਣ ਦੇ ਬਾਵਜੂਦ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਔਰ ਦੂਸਰੇ। ਸੋ ਉਹਨਾਂ ਨੂੰ ਇਹ ਲੱਗਾ ਕਿ ਵੀ ਇਹ ਹੈ ਜੇ ਸਿੱਖਾਂ ਨੂੰ ਮਾਰ ਕੇ 3/4 ਮੈਜੋਰਿਟੀ ਰਾਜੀਵ ਗਾਂਧੀ ਲੈ ਸਕਦਾ ਤਾਂ ਅਸੀਂ ਤਾਂ ਪਹਿਲਾਂ ਤੋਂ ਹੀ ਮੁਸਲਮਾਨਾਂ ਦੇ ਅਗੇਂਸਟ ਸਾਡੀ ਆਰਗੇਨਾਈਜੇਸ਼ਨ ਦਾ ਬੇਸ ਹੀ ਉਹ ਹੈ। ਸੋ ਉਹਨੇ 2002 ਚ ਗੁਜਰਾਤ ਚ ਉਹੀ ਕਾਰਾ ਕੀਤਾ ਔਰ ਉਹ ਕੱਲਾ ਨਾ ਸਿਰਫ ਬੀਜੇਪੀ ਦੀ ਜਿੱਤ ਦਾ ਕਾਰਨ ਬਣਿਆ, ਉਹ ਇੱਕ ਮਰਡਰਰ ਬੁੱਚਰ ਰੰਗਾ ਬਿੱਲਾ ਕਾਤਲਾਂ ਦੀ ਜੋੜੀ ਮੋਦੀ ਅਮਿਤ ਸ਼ਾਹ ਦੀ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਪਹੁੰਚ ਕੇ ਦੂਸਰੀ ਵਾਰੀ ਪਹੁੰਚ ਗਿਆ। ਹੁਣ ਜਦੋਂ ਕਿ ਕਾਂਗਰਸ ਹਾਲਾਂ ਜੇ ਖੁੱਲ ਕੇ ਉਹ ਕੋਈ ਸ਼ਾਹੀਨ ਬਾਗ 'ਚ ਉਹਨਾਂ ਦੇ ਨਾਲ ਖਲੋਣ ਜਾਂ ਪਬਲਿਕਲੀ, ਲੇਕਿਨ ਕਾਂਗਰਸ ਨੂੰ ਇਹ ਲੱਗਦਾ ਹੈ ਕਿ ਵੀ ਇਸ ਸਾਰੇ 'ਚੋਂ ਅਸੀਂ ਫਾਇਦਾ ਚੁੱਕ ਸਕਦੇ ਹਾਂ। ਜਿਹੜੀ ਇੱਕ ਵੇਵ ਮੋਦੀ ਦੇ ਖਿਲਾਫ, ਉਹ ਸ਼ਾਹੀਨ ਬਾਗ ਹੋਏ ਦਿੱਲੀ ਦਾ ਜਾਂ ਜ਼ੋਹਰ ਬਾਗ ਹੋਏ ਲਖਨਊ ਦਾ, ਔਰ ਭਾਰਤ ਭਰ ਦੇ ਵਿੱਚ ਜਿਹੜੇ ਲੋਕ ਆ ਕੇ ਖਲੋਤੇ ਨੇ, ਇਕੱਲੇ ਮੁਸਲਮਾਨ ਤਾਂ ਨਹੀਂ ਨੇ। ਹੁਣ ਪਾਰਲੀਮੈਂਟ 'ਚ ਜਦੋਂ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਡਿਸਕਸ਼ਨ ਹੁੰਦੀ ਹੈ ਤੇ ਮੋਦੀ ਕਾਂਗਰਸ ਨੂੰ ਜਿਹੜਾ ਐਡਰੈਸ ਕਰਕੇ ਕਹਿੰਦਾ ਹੈ ਕਿ ਤੁਸੀਂ ਸਿੱਖ ਭਰਾਵਾਂ ਦੇ ਗਲਾਂ 'ਚ ਟਾਇਰ ਪਾ ਪਾ ਕੇ ਸਾੜਿਆ, ਤੁਸੀਂ ਜਿਨ੍ਹਾਂ ਨੇ ਸਿੱਖਾਂ ਨੂੰ ਮਾਰਿਆ, ਭੀੜਾਂ ਨੂੰ ਉਕਸਾਇਆ, ਉਹਨੂੰ ਤੁਸੀਂ ਚੀਫ ਮਿਨਿਸਟਰ ਬਣਾਇਆ, ਜ਼ਾਹਰ ਹੈ ਮੱਧ ਪ੍ਰਦੇਸ਼ ਦੇ ਕਮਲਨਾਥ ਦਾ। ਤੁਸੀਂ ਸਿੱਖ ਭਰਾਵਾਂ ਦਾ ਜਾਂ ਜਿਹੜਾ ਆਸਥਾ ਦਾ ਥਾਂ ਕਰਤਾਰਪੁਰ ਲਾਂਘਾ ਕਦੇ ਨਹੀਂ ਬਣਾਇਆ ਔਰ ਉਹਨੂੰ ਟਾਲਿਆ, ਮੈਂ ਉਹਨੂੰ ਬਣਾਇਆ, ਮੈਂ ਜਿਹੜਾ ਉਹ ਇਹ ਕੀਤਾ। ਤੇ ਮੈਂ ਹੁਣ ਇਹ ਹੈ ਕਿ ਕਿਵੇਂ ਘੱਟ ਗਿਣਤੀਆਂ ਫੁੱਟਬਾਲ ਬਣਦੀਆਂ ਨੇ। ਉਹ ਉਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਮੁਸਲਮਾਨ, ਤੂੰ 2002 ਚ ਕੀਤਾ, ਹਾਲਾਂ ਉਹ ਵੀ ਕਾਂਗਰਸ ਨੇ ਕਦੇ ਖੁੱਲ ਕੇ ਨਹੀਂ ਕਿਹਾ, ਪਰ ਜ਼ਾਹਰ ਹੈ ਤੇ ਉਹਨੂੰ ਕਹਿੰਦਾ ਜੇ ਅਸੀਂ ਕੀਤਾ ਇਹਦਾ ਮਤਲਬ ਉਹ ਹੁੰਦਾ, ਇਹ ਤਾਂ ਨਹੀਂ ਮੰਨਦਾ ਵੀ ਅਸੀਂ ਕੀਤਾ ਤੇ ਤੁਸੀਂ ਕਿਹੜਾ ਨਹੀਂ ਕੀਤਾ। ਹੁਣ ਇਹ ਹੈ ਵੀ ਸਿੱਖ ਔਰ ਮੁਸਲਮਾਨ ਘੱਟ ਗਿਣਤੀਆਂ ਜਿਹੜੀਆਂ ਨੇ ਉਹ ਫੁੱਟਬਾਲ ਬਣੇ ਹੋਏ ਨੇ। ਇਹ ਨੇਸ਼ਨ ਦੀ ਪਾਰਲੀਮੈਂਟ ਦੇ ਵਿੱਚ ਜਿਹੜੀ ਹੈ ਉਹ ਡਿਬੇਟ ਹੋ ਰਹੀ ਹੈ। ਇਹਨਾਂ ਨੂੰ ਕੋਈ ਪੁੱਛੇ ਕਿ 35 ਸਾਲਾਂ 'ਚ ਤੁਹਾਨੂੰ ਕਿਹੜਾ ਮੌਕਾ ਨਹੀਂ ਸੀ ਮਿਲਿਆ ਕਿ ਤੁਸੀਂ ਸਿੱਖਾਂ ਨੂੰ ਜਸਟਿਸ ਨਾ ਦਿੰਦੇ। ਵਾਜਪਾਈ ਦੀ 3 ਵਾਰ ਸਰਕਾਰ ਬਣੀ, ਇੱਕ ਵਾਰ 13 ਦਿਨ ਲਈ, ਇੱਕ ਵਾਰੀ 13 ਮਹੀਨੇ ਲਈ, ਇੱਕ ਵਾਰੀ ਪੂਰੇ 5 ਸਾਲ। ਰਾਦਰ ਉਸ ਵਾਜਪਾਈ ਅਡਵਾਨੀ ਦੀ ਸਰਕਾਰ 'ਚ ਉਸ ਤੋਂ ਪਹਿਲਿਆਂ ਨੇ ਤਾਂ ਭਾਰਤ ਭਰ 'ਚ ਮਾਰੇ ਸੀ, ਕਸ਼ਮੀਰ 'ਚ ਸਿੱਖ ਬਚੇ ਹੋਏ ਸੀ। ਪਰ 20 ਮਾਰਚ 2000 ਨੂੰ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਆਪਣੀ ਭਾਰਤ ਫੇਰੀ ਸ਼ੁਰੂ ਕੀਤੀ, ਅਡਵਾਨੀ ਔਰ ਉਹਨਾਂ ਦੀਆਂ ਏਜੰਸੀਆਂ ਦੀ ਜਿਹੜੀ ਸਾਜ਼ਿਸ਼ ਦੇ ਥੱਲੇ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖ ਜਿਹੜੇ ਨੇ ਉਹ ਘਰੋਂ ਕੱਢ ਕੇ ਗੁਰਦੁਆਰਿਆਂ ਦੀ ਕੰਧਾਂ ਨਾਲ ਖੜੇ ਕਰਕੇ ਮਾਰੇ ਗਏ। ਔਰ ਇਸ ਨੂੰ ਅਸੀਂ ਦੇਖ ਰਹੇ ਹਾਂ ਕਿ 20 ਸਾਲ ਹੋ ਗਏ ਨੇ। ਜਸਟਿਸ ਕਿਹਨੇ ਦੇਣਾ ਸੀ? ਰਾਦਰ ਉਹਨੂੰ ਕਵਰ ਕਰਦੇ ਆ ਕਿ ਜੀ ਇਹ ਪਾਕਿਸਤਾਨ ਤੋਂ ਆਏ ਲਸ਼ਕਰੇ ਤੋਇਬਾ ਨੇ ਮਾਰੇ ਜਾਂ ਦੂਜੇ 5 ਬੇਗੁਨਾਹ ਮੁਸਲਮਾਨ ਮੁੰਡੇ ਲਾਗਲੇ ਪੱਥਰੀ ਬਲ ਤੋਂ ਚੁੱਕ ਕੇ ਮਾਰ ਦਿੱਤੇ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇੱਕ ਪਾਸੇ ਇਹ ਫਰਾਡ ਪਾਰਲੀਮੈਂਟ ਦੇ ਵਿੱਚ ਹੋ ਰਿਹਾ ਸੀ, ਦੂਸਰੇ ਪਾਸੇ ਇਮਰਾਨ ਖਾਨ ਇਮਾਨਦਾਰੀ ਦੇ ਨਾਲ, ਔਰ ਕਿਉਂਕਿ ਹਿਸਟਰੀ ਦੇ ਉੱਤੇ ਉਹਨਾਂ ਨੇ ਕਿਹਾ ਵੀ ਮੈਂ ਹਿਸਟਰੀ ਦਾ ਸਟੂਡੈਂਟ ਹਾਂ, ਔਰ ਜੋ ਨੈਰੇਟਿਵ ਦਿੱਤਾ ਹੈ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿੰਨੀ ਤੇਜ਼ੀ ਨਾਲ ਦੁਨੀਆ ਨੂੰ ਇਹਨਾਂ 6 ਮਹੀਨਿਆਂ 'ਚ ਸਮਝ ਆਇਆ ਭਾਰਤ ਦਾ ਅਸਲੀ ਚਿਹਰਾ, ਜਿਹੜਾ ਗਾਂਧੀ ਬ੍ਰਾਂਡ ਐਂਬੈਸਡਰ ਤੋਂ ਹੁਣ ਨਾਜ਼ੀ ਬ੍ਰਾਂਡ ਐਂਬੈਸਡਰ ਬਣ ਗਿਆ।
ਇਹ 6 ਮਹੀਨੇ 'ਚ ਕਸ਼ਮੀਰੀਆਂ ਦੀ ਕੁਰਬਾਨੀ ਦੀ ਬਦੌਲਤ, ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜੀ। ਔਰ ਜੇ ਭਾਰਤ ਦੇ ਮੁਸਲਮਾਨ ਵੀ ਅੱਜ ਔਰ ਕੱਲ ਦੀ ਮੈਂ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਵੀ ਕਾਸ਼ ਇਹ ਜਿਹੜੇ ਹੁਣ ਸ਼ਾਹੀਨ ਬਾਗ, ਜ਼ੋਹਰ ਬਾਗ ਔਰ ਸਾਰੀਆਂ ਥਾਵਾਂ ਤੇ ਨਿਕਲੇ ਨੇ, ਜਦੋਂ 5 ਅਗਸਤ ਨੂੰ 2019 ਨੂੰ ਧਾਰਾ 370 ਖਤਮ ਕੀਤੀ ਗਈ ਸੀ, ਕਾਸ਼ ਉਦੋਂ ਨਿਕਲੇ ਹੁੰਦੇ। ਤੇ ਜੇ ਉਦੋਂ ਨਿਕਲੇ ਹੁੰਦੇ ਤੇ ਫਿਰ ਇਹ ਸੀਏ ਤੇ ਦੂਜੇ ਲਿਆਉਣ ਦਾ ਹੌਸਲਾ ਨਾ ਹੁੰਦਾ। ਪਰ ਫਿਰ ਵੀ ਦੇਰ ਆਏ ਦਰੁਸਤ ਆਏ। ਜੇ ਹੁਣ ਵੀ ਹੌਸਲਾ ਰੱਖ ਕੇ, ਹਾਲਾਂਕਿ ਵਿਚਾਰੇ ਆਪਣੇ ਆਪ ਨੂੰ ਤਿਰੰਗੇ ਨਾਲ ਵੀ ਲਪੇਟ ਰਹੇ ਨੇ, ਹੁਣ ਹਵਨ ਵੀ ਕੀਤਾ ਸ਼ਾਹੀਨ ਬਾਗ 'ਚ ਦੱਸਣ ਦੇ ਲਈ ਜੀ ਅਸੀਂ ਦੂਜੇ ਸਾਰੇ ਨਾਲ ਦੇਸ਼ ਪ੍ਰੇਮ ਦੇ ਗੀਤ ਵੀ ਪੜ੍ਹ ਰਹੇ ਨੇ, ਵੰਦੇ ਮਾਤਰਮ ਵੀ ਕਰ ਰਹੇ ਨੇ, ਪਰ ਉਹ ਉੱਥੇ ਬੈਠਾ ਕਹਿ ਰਿਹਾ। ਔਰ ਸਾਰੀਆਂ ਦਿੱਲੀ ਚੋਣ ਪ੍ਰਚਾਰ ਵੇਲੇ ਤੁਸੀਂ ਅਮਿਤ ਸ਼ਾਹ ਦੇਖ ਲਓ, ਤੁਸੀਂ ਦੂਜੇ ਦੇਖ ਲਓ, ਅਮਿਤ ਸ਼ਾਹ ਕਹਿ ਰਿਹਾ ਹੈ ਕੇਜਰੀਵਾਲ ਉਹਨਾਂ ਨੂੰ ਬਿਰਿਆਨੀ ਖਵਾ ਰਿਹਾ ਸ਼ਾਹੀਨ ਬਾਗ ਵਾਲਾ। ਹੁਣ ਇਹ ਵੀ ਖੁਰਾਕ, ਹੁਣ ਬਿਰਿਆਨੀ ਕੌਣ, ਸਾਰੇ ਹੀ ਬਿਰਿਆਨੀ ਖਾਂਦੇ ਨੇ, ਕੋਈ ਵੈਜੀਟੇਰੀਅਨ ਬਿਰਿਆਨੀ ਹੈ, ਪਰ ਉਹ ਵੀ ਮੁਸਲਮਾਨਾਂ ਦੇ ਖਾਤੇ 'ਚ। ਉਸ ਤੋਂ ਪਹਿਲਾਂ ਮੋਦੀ ਕਹਿ ਚੁੱਕਾ ਸੀ ਕਿ ਪਹਿਰਾਵੇ ਸੇ ਦੇਖੋ ਕੌਣ ਕਿਆ ਕਰ ਰਿਹਾ ਹੈ। ਔਰ ਅਮਿਤ ਸ਼ਾਹ ਇਹ ਕਹਿ ਰਿਹਾ ਕਿ ਇਹ ਜਿਹੜਾ ਹੈ ਇਸ ਵੇਲੇ ਇੱਕ ਪਾਸੇ ਦੇਸ਼ ਦੇ ਪੁੱਤਰ ਨੇ, ਦੂਜੇ ਪਾਸੇ ਸ਼ਾਹੀਨ ਬਾਗ ਹੈ, ਮਤਲਬ ਉਹਨੂੰ ਪਾਕਿਸਤਾਨ ਵਰਸਸ ਇੰਡੀਆ ਬਣਾ ਦਿੱਤਾ ਹੈ। ਉਹਨਾਂ ਦਾ ਹੀ ਮਿਨਿਸਟਰ ਜਿਹੜਾ ਹੈ ਉਹ ਬਾਹਰ ਜਾ ਕੇ ਆਪਣੇ ਚੋਣ ਜਲਸੇ 'ਚ ਕਹਿ ਰਿਹਾ ਹੈ ਕਿ ਵੀ ਦੇਸ਼ ਕੇ ਗੱਦਾरों को, ਤੇ ਕਰਾਊਡ ਜਿਹੜੀ ਅੱਗੋਂ ਕਹਿ ਰਹੀ ਹੈ ਗੋਲੀ ਮਾਰੋ ਸਾਲੋं को। ਔਰ ਇਹ ਮਿਨਿਸਟਰ, ਸੈਂਟਰਲ ਮਿਨਿਸਟਰ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਵੀ ਇੱਕ ਪਾਸੇ ਇਹੀ ਹੇਟ ਹੈ, ਔਰ ਬਿਲਕੁਲ ਇਮਰਾਨ ਖਾਨ ਉਹਨਾਂ ਨੇ ਠੀਕ ਕਿਹਾ ਕਿ ਇਹ ਜਿਹੜੀ ਸਾਰੇ ਲੋਕ ਉਸ ਹੇਟਡ ਦੇ ਉੱਤੇ ਪਾਲੇ ਹੋਏ ਨੇ, ਇਹ ਚੋਰ ਠੱਗ, ਜਿਵੇਂ ਪੈਟਰੀਓਟਿਜ਼ਮ ਇਜ਼ ਦਾ ਲਾਸਟ ਰਿਫਿਊਜ ਆਫ ਦਾ ਸਕਾਉਂਡਰਲਸ। ਪਰ ਉਹਨਾਂ ਨੇ ਜਿਹੜੀ ਵਾਰਨਿੰਗ ਵੀ ਦਿੱਤੀ ਕਿ ਭਾਈ ਇਹ ਜਿਹੜਾ ਤੁਸੀਂ ਜੰਗਬਾਜ਼ੀ ਦੀਆਂ ਗੱਲਾਂ ਕਰਦੇ ਹੋ, ਇਹ ਫਿਰ ਤੁਹਾਨੂੰ ਤੁਹਾਡਾ ਕੀ ਹਸ਼ਰ ਹੋਏਗਾ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਫੇਥ ਵਾਲੇ ਲੋਕ ਹੈ, ਫੌਜ ਵੀ ਸਾਡੀ ਨੂੰ ਲੜਨਾ ਆਉਂਦਾ ਹੈ, ਤੇ ਫਿਰ ਦੇਖ ਲੈਣਾ ਵੀ ਇਹਦੇ ਨਤੀਜੇ ਕੀ ਨਿਕਲਣਗੇ। ਸੋ ਅਸੀਂ ਇੱਕ ਵਾਰ ਫਿਰ ਕਸ਼ਮੀਰੀ ਭਰਾਵਾਂ ਭੈਣਾਂ ਦੇ ਨਾਲ ਯਕਜ਼ਦੀ ਦਾ ਇਜ਼ਹਾਰ ਕਰਦੇ ਹਾਂ, ਔਰ ਜ਼ਾਹਰ ਹੈ ਕਿ ਰੱਬ ਦੇ ਅੱਗੇ ਤੁਸੀਂ ਦੁਆ ਹੀ ਕਰਦੇ ਹਾਂ ਅਸੀਂ। ਬਾਕੀ ਤਾਂ ਕਸ਼ਮੀਰੀ ਖੜੇ ਨੇ ਔਰ ਉਸੇ ਹੀ ਡਿਫਾਈਂਸ ਦੇ ਨਾਲ, ਜਿਵੇਂ ਮੈਂ ਕੱਲ ਵੀ ਕਿਹਾ ਸੀ ਕਿ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ। ਵੱਡੀ ਫੌਜ ਛੋਟੀ ਨੂੰ ਹਰਾ ਸਕਦੀ ਹੈ, ਤਾਕਤਵਰ ਰਜੀਮ ਕਮਜ਼ੋਰ ਜਨਤਾ ਦੇ ਉੱਤੇ ਇਵੇਂ ਪੈ ਸਕਦੇ ਨੇ ਜਿਵੇਂ ਸ਼ੇਰ ਜਿਹੜਾ ਉਹ ਭੇਡਾਂ ਦੇ ਵੱਗ ਤੇ ਪੈਂਦਾ। ਪਰ ਅਲਟੀਮੇਟਲੀ ਜੇ ਤੁਸੀਂ ਹਾਰ ਮੰਨੀ ਨਹੀਂ ਤੇ ਫਿਰ ਤੁਸੀਂ ਹਾਰੇ ਨਹੀਂ ਹੋ। ਸੋ ਕਸ਼ਮੀਰੀਆਂ ਨੇ ਹਾਰ ਮੰਨੀ ਨਹੀਂ ਹੈ ਜੀ। ਸਾਡਾ ਸਲੂਟ ਹੈ ਉਹਨਾਂ ਨੂੰ। ਸੋ ਇੱਥੇ ਲੈਂਦੇ ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 1101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ।
No contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕਦੋਂ ਤੱਕ ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਭਾਰਤ ਸਰਕਾਰ ਨੂੰ ਤਕਲੀਫ ਹੋ ਰਹੀ ਹੈ ਕਿ ਜੋ ਟਰਕੀ ਤੇ ਪਾਕਿਸਤਾਨ ਦੀਆਂ ਸਰਕਾਰਾਂ ਨੇ ਉਹ ਆਪਣੇ ਸ਼ਹਿਰੀਆਂ ਨੂੰ ਦੋਹਰੀ ਨਾਗਰਿਕਤਾ ਦੇਣ ਜਾ ਰਹੀਆਂ, ਉਸ ਉੱਪਰ ਗੱਲਬਾਤ ਕਰ ਰਹੀਆਂ ਹਨ। ਸੋ ਇਸ ਉੱਪਰ ਉਹਨਾਂ ਨੇ ਜੋ ਭਾਰਤ ਸਰਕਾਰ ਹੈ ਉਹਨਾਂ ਨੇ ਇੱਕ ਆਰਟੀਕਲ ਦੇ ਰਾਹੀਂ ਉਹਨਾਂ ਦਾ ਮਜ਼ਾਕ ਉਡਾਇਆ। ਸੋ ਇਸ ਉੱਪਰ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਰੈਗੂਲਰ ਵਿਊਅਰ ਨੇ ਔਰ ਸਾਨੂੰ ਕਮੈਂਟ ਵੀ ਲਿਖਦੇ ਨੇ ਸੀਕਿੰਗ ਟਰੂਥ ਦੀ ਆਈਡੀ ਤੋਂ ਜੀ। ਉਹਨਾਂ ਦੀ ਇੱਕ ਲਿਖਤ ਸਾਨੂੰ ਮਿਲੀ ਔਰ ਉਹਦੇ 'ਚ ਉਹਨਾਂ ਨੇ ਇੱਕ ਆਰਟੀਕਲ ਦਾ ਲਿੰਕ ਵੀ ਭੇਜਿਆ ਔਰ ਜ਼ਾਹਰ ਹੈ ਇਹ ਖਬਰ ਤਾਂ ਮੈਂ ਕਿਤੇ ਹੋਰ ਵੀ ਦੇਖੀ ਸੀ ਪਰ ਕਿਤੇ ਖੁੰਝੇ ਜਿਹੇ 'ਚ ਲੱਗੀ ਹੋਈ ਸੀ। ਆਰਟੀਕਲ 'ਚ ਇਹ ਟਰਕੀ ਔਰ ਪਾਕਿਸਤਾਨ ਦੇ ਮਿਨਿਸਟਰਸ ਦੇ ਵਿੱਚ ਗੱਲਬਾਤ ਜਿਹਦੇ 'ਚ ਕਿ ਉਹਨਾਂ ਨੇ ਜਿਹਨੂੰ ਡਿਊਲ ਸਿਟੀਜ਼ਨਸ਼ਿਪ ਕਹਿੰਦੇ ਨੇ ਕਿ ਇੱਕੋ ਵੇਲੇ ਜਿਵੇਂ ਆਲਰੇਡੀ ਕੁਛ ਮੁਲਕ ਇਜ਼ਰਾਈਲ ਨੇ ਰੱਖੀ ਹੋਈ ਹੈ ਅਮਰੀਕਾ ਨਾਲ ਔਰ ਪਾਕਿਸਤਾਨ ਦੇ ਵਿੱਚ ਵੀ ਡਿਊਲ ਸਿਟੀਜ਼ਨਸ਼ਿਪ ਆਲਰੇਡੀ ਹੈਗੀ ਹੈ ਪਰ ਹੁਣ ਉਹਨਾਂ ਦੀਆਂ ਚੋਣਾਂ ਵਗੈਰਾ ਜਿਹੜਾ ਉਹ ਨਹੀਂ ਲੜ ਸਕਦੇ। ਸੋ ਟਰਕੀ ਔਰ ਪਾਕਿਸਤਾਨ ਕਿਉਂਕਿ ਟਰਕੀ ਬਹੁਤ ਵੱਡਾ ਮੁਲਕ ਹੈ ਔਰ ਖ਼ਾਸ ਤੌਰ 'ਤੇ ਟੂਰਿਜ਼ਮ ਦੇ ਹਵਾਲੇ ਨਾਲ ਉਹਨਾਂ ਦੀ ਕਾਫੀ ਲੋਕ ਹਿਸਟੋਰੀਕਲ ਹੈ। ਆਟੋਮੈਨ ਐਮਪਾਇਰ ਵੀ ਰਿਹਾ, ਉਸ ਤੋਂ ਪਹਿਲਾਂ ਜਿਹੜਾ ਕੌਂਸਟੈਂਟਨੋਪਲ ਜਿਹੜਾ ਕ੍ਰਿਸਚੈਨਿਟੀ ਦਾ ਸੀ ਬਾਅਦ 'ਚ ਜਿਹੜਾ ਉਹ ਨਾਂ ਬਦਲਦੇ ਰਹੇ। ਸੋ ਉੱਥੇ ਬਹੁਤ ਕੁਛ ਐਸਾ ਹੈ ਹਿਸਟਰੀ ਪਾਸ ਜਿਹੜੀ ਹੈ ਉਹ 1000-1500 ਸਾਲ ਦੀ। ਸੋ ਲੋਕ ਜਾਂਦੇ ਨੇ ਔਰ ਟਰਕੀ ਦੇ ਲੋਕ ਵੀ ਵੈਲਕਮਿੰਗ ਨੇ, ਫੈਸਿਲਿਟੀਜ਼ ਵੀ ਨੇ ਔਰ ਜ਼ਾਹਰ ਹੈ ਪਾਕਿਸਤਾਨ ਵੀ ਇਸ ਲਿਹਾਜ਼ ਦੇ ਨਾਲ ਜਿਹੜਾ ਇੰਡਸ ਵੈਲੀ ਸਿਵਲਾਈਜੇਸ਼ਨ, ਓਲਡ ਸਿਵਲਾਈਜੇਸ਼ਨ ਔਰ ਲਰਕਾਨਾ ਹੋਏ ਔਰ ਮੋਹਨਜੋਦਾੜੋ ਹੋਏ ਉਹ ਸਾਰੇ ਏਰੀਆ ਦੇ ਵਿੱਚ ਹੀ ਉਹ ਸਾਰੀਆਂ ਨੇ। ਟੈਕਸਲਾ ਰਾਵਲਪਿੰਡੀ ਦੇ ਨੇੜੇ ਜਿਹੜੀ ਵੱਡੀ ਦੁਨੀਆ ਦੀ ਪੁਰਾਣੀ ਯੂਨੀਵਰਸਿਟੀ ਸੀ, ਬੁੱਧ ਦੇ ਨਾਲ ਜੁੜੇ ਹੋਏ ਹਿਸਟੋਰੀਕਲ ਸਾਰੇ ਪਲੇਸ ਔਰ ਜ਼ਾਹਰ ਹੈ ਕਿ ਹੋਰ ਵੀ ਜਿਹੜੀ ਸਿੱਖ ਹਿਸਟਰੀ ਤਾਂ ਹੈ ਹੀ ਹੈ। ਇਸ ਲਈ ਜੇ ਕਰਤਾਰਪੁਰ ਕੋਰੀਡੋਰ ਜਾਂ 174 ਦੇ ਕਰੀਬ ਇਤਿਹਾਸਕ ਗੁਰਦੁਆਰੇ ਜਿਨ੍ਹਾਂ 'ਚੋਂ ਬਹੁਤਿਆਂ ਦੀ ਰੈਨੋਵੇਸ਼ਨ ਚੱਲ ਰਹੀ ਹੈ। ਸੋ ਇਹ ਪਾਕਿਸਤਾਨ ਦੇ ਵੀ ਭਲੇ 'ਚ ਹੈ ਔਰ ਮੁਫਾਦ ਹੈ ਔਰ ਜੇ ਟਰਕੀ ਦੇ ਨਾਲ ਇਹ ਡਿਊਲ ਸਿਟੀਜ਼ਨਸ਼ਿਪ ਦੀ ਔਰ ਜਿਵੇਂ ਪੋਲੀਟੀਕਲੀ ਐਰਡੋਗਾਨ ਜਿਵੇਂ ਖੁੱਲ੍ਹ ਕੇ ਕਸ਼ਮੀਰ ਦੇ ਮੁੱਦੇ 'ਤੇ ਪਾਕਿਸਤਾਨ ਦੇ ਨਾਲ ਖਲੋਤਾ ਔਰ ਵੈਸੇ ਵੀ ਜੇ ਇਸਲਾਮਿਕ ਹਿਸਟਰੀ ਖਾਸ ਤੌਰ 'ਤੇ ਸਬ ਕੰਟੀਨੈਂਟ ਦੇ ਨਾਲ ਗੱਲ ਦੇਖੀ ਜਾਏ ਤੇ ਫਿਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਆਟੋਮੈਨ ਐਮਪਾਇਰ ਇੱਕ ਸਟੇਜ 'ਤੇ ਫਸਟ ਵਰਲਡ ਵਾਰ ਤੋਂ ਬਾਅਦ ਹੀ ਬਹੁਤ ਸਾਰੀ ਸੈਂਟਰਲ ਏਸ਼ੀਆ ਮਿਡਲ ਈਸਟ ਦੀ ਟੈਰੀਟਰੀ ਉਹਨਾਂ ਤੋਂ ਗਈ। ਅਦਰਵਾਈਜ਼ ਉਹਨਾਂ ਦਾ ਜਿਹੜਾ ਹੈੱਡ ਵੀ ਸੀ ਆਟੋਮੈਨ ਐਮਪਾਇਰ ਦਾ ਉਹ ਖਲੀਫਾ ਸੀ, ਇੱਕੋ ਵੇਲੇ ਰਿਲੀਜੀਅਸ ਪਾਰਟ ਵੀ ਸੀ। ਔਰ ਜਦੋਂ ਇਹਨਾਂ ਨੇ ਅੰਗਰੇਜ਼ਾਂ ਨੇ ਡਿਸਮੈਂਟਲ ਕੀਤਾ ਐਮਪਾਇਰ ਦੇ ਵੱਡੇ ਹਿੱਸੇ ਨੂੰ ਇਹਨਾਂ ਦੇ ਕਬਜ਼ੇ 'ਚ ਆ ਗਿਆ ਔਰ ਖਲੀਫਾ ਵੀ ਜ਼ਾਹਰ ਹੈ ਖ਼ਤਮ ਹੋ ਗਿਆ। ਤੇ ਜਿਹੜੀ ਪਹਿਲੀ ਵੱਡੀ ਮੂਵਮੈਂਟ 1857 ਦੇ ਗਦਰ ਤੋਂ ਬਾਅਦ ਭਾਰਤ ਦੇ ਮੁਸਲਮਾਨਾਂ ਨੇ ਅੰਗਰੇਜ਼ਾਂ ਦੇ ਖਿਲਾਫ ਕੀਤੀ ਉਹ ਖਿਲਾਫਤ ਮੂਵਮੈਂਟ ਸੀ ਕਿ ਖਲੀਫੇ ਨੂੰ ਵਾਪਸ ਲਿਆਓ। ਹਾਲਾਂ ਉਹ ਖੁਦ ਗੁਲਾਮ ਸੀ ਅੰਗਰੇਜ਼ਾਂ ਦੇ ਔਰ ਮੈਜੋਰਟੀ ਦੇ ਵੀ, ਕਿਉਂਕਿ ਮੁਸਲਮਾਨ ਮੈਜੋਰਟੀ ਤਾਂ ਨਹੀਂ ਸੀ ਉਦੋਂ ਵੀ ਭਾਰਤ ਦੇ ਵਿੱਚ, ਲੇਕਿਨ ਇਹਦੇ ਬਾਵਜੂਦ ਉਹ ਜਿਹੜੀ ਸਾਂਝ ਵੀ ਹੈ ਕਿਤੇ ਨਾ ਕਿਤੇ। ਔਰ ਹੁਣ ਦਾ ਜਿਹੜਾ ਟਰਕੀ ਦੇ ਪ੍ਰੈਜ਼ੀਡੈਂਟ ਦਾ ਖੁੱਲ੍ਹ ਕੇ ਹਾਲਾਂ ਇਨ ਬਿਟਵੀਨ ਫਿਰ ਜਦੋਂ ਫਸਟ ਵਰਲਡ ਵਾਰ ਤੋਂ ਬਾਅਦ ਉੱਥੇ ਅਤਾਤੁਰਕ ਜਿਹੜਾ ਆਇਆ ਜਿਹਨੂੰ ਗ੍ਰੇਟ ਤੁਰਕ ਦੇ ਨਾਂ ਥੱਲੇ ਜਿਹਨੇ ਉਹ ਲਿਬਰੇਟ ਕਰਾਇਆ ਜਿਹੜਾ ਪ੍ਰੈਜ਼ੈਂਟ ਡੇ ਟਰਕੀ ਹੈ ਔਰ ਥੋੜ੍ਹਾ ਬਹੁਤ ਸਾਈਪਰਸ ਤੱਕ ਆ ਕੇ ਉਹ ਵੰਡਿਆ ਗਿਆ, ਅੱਧਾ ਗ੍ਰੀਸ ਕੋਲ ਹੈ ਅੱਧਾ ਖੁੱਦਰ ਹੈ। ਤੇ ਫਿਰ ਉਹਨੇ ਬਿਲਕੁਲ ਧਰਮ ਦਾ ਹੀ ਖਾਤਮਾ ਕਰ ਦਿੱਤਾ। ਉਸ ਤੋਂ ਬਾਅਦ ਜਿਹੜੀਆਂ ਨੀਤੀਆਂ ਸੀ ਟੋਟਲੀ ਈਵਨ ਸਿਰ ਢੱਕਣਾ ਜਿੱਥੇ ਸਾਡੇ ਦਸਤਾਰ ਜਾਂ ਚੁੰਨੀ ਇੱਕ ਹਿੱਸਾ ਹੈ, ਇਸੇ ਤਰ੍ਹਾਂ ਇਸਲਾਮ ਦੇ ਵਿੱਚ ਵੀ ਹਿਜਾਬ ਹੈ, ਨਕਾਬ ਹੈ
ਔਰ ਉਹਨਾਂ ਨੇ ਤਾਂ ਈਵਨ ਪਾਰਲੀਮੈਂਟ ਦੇ ਵਿੱਚ ਵੀ ਜਿਹੜਾ ਕੋਈ ਸਿਰ ਨਹੀਂ ਸੀ ਢੱਕ ਸਕਦਾ ਜੇ ਕੋਈ ਬੀਬੀ ਬਣ ਵੀ ਗਈ। ਤੇ ਇਸ ਕਿਸਮ ਦੇ ਸਖਤ ਯਾਨੀ ਬਿਲਕੁਲ ਇਸਲਾਮ ਦਾ ਨਾਮੋ ਨਿਸ਼ਾਨ ਮਿਟਾਉਣ ਤੱਕ ਦੀ ਲਾਈਨ ਨੂੰ ਸੈਕੂਲਰ ਇਸਲਾਮ ਕਹਿਣ ਲੱਗ ਗਏ, ਹਾਲਾਂਕਿ ਉਹਦਾ ਮਕਸਦ ਜਿਹੜਾ ਸੀ ਉਹ ਯੂਰਪ ਦੇ ਵਿੱਚ ਫਿੱਟ ਹੋਣਾ ਚਾਹੁੰਦਾ ਸੀ, ਜਿਹੜਾ ਉਸ ਤੋਂ ਬਾਅਦ ਵਾਲੇ ਵੀ ਕਿ ਜੀ ਅਸੀਂ ਯੂਰਪੀਅਨ, ਕਿਉਂਕਿ ਹੈ ਤਾਂ ਟਰਕੀ ਯੂਰਪ ਦੇ ਵਿੱਚ, ਲੇਕਿਨ ਨਾ ਉਹਨਾਂ ਨੇ ਯੂਰਪੀਅਨ ਯੂਨੀਅਨ 'ਚ ਚੱਜ ਨਾਲ ਬਣਨ ਦਿੱਤਾ, ਨਾ ਕਦੇ ਐਕਸੈਪਟ ਕੀਤਾ, ਕਿਉਂਕਿ ਯੂਰਪ ਨੂੰ ਉਹ ਕ੍ਰਿਸਚੀਅਨਿਟੀ ਦਾ ਜਿਹੜਾ ਹੈ ਉਹ ਸਿਟੈਡਲ ਸਮਝਦੇ ਨੇ ਕਿ ਵੀ ਇਹ ਬੈਸਟੀਅਨ ਹੈ ਸਾਡਾ, ਇਹਦੇ 'ਚ ਕੋਈ ਹੋਰ ਨਹੀਂ ਆ ਸਕਦਾ। ਲੇਕਿਨ ਹੁਣ ਟਰਕੀ ਇੱਕ ਜਿੱਥੇ ਰਿਵਾਈਵਲ ਹੋਈ ਹੈ ਕਈ ਮਾਮਲਿਆਂ ਦੇ ਵਿੱਚ ਫਲਸਤੀਨੀਆਂ ਦੇ ਹੱਕ, ਹਾਲਾਂਕਿ ਟਰਕੀ ਅਦਰਵਾਈਜ਼ ਪਹਿਲੀ ਇਸਲਾਮਿਕ ਕੰਟਰੀ ਸੀ, ਇਹਨੇ ਸਭ ਤੋਂ ਪਹਿਲਾਂ ਇਜ਼ਰਾਈਲ ਨੂੰ ਰੈਕਗਨਾਈਜ਼ ਕੀਤਾ 1948 'ਚ, ਔਰ ਮੇਰਾ ਖਿਆਲ ਹੈ 60s ਦੀ ਵਾਰ ਵੇਲੇ, ਮੈਨੂੰ ਹੁਣ ਐਗਜ਼ੈਕਟ ਤਾਂ ਯਾਦ ਨਹੀਂ ਹੈ ਕਿ ਜਿਹੜੇ ਇਜ਼ਰਾਈਲ ਦੇ ਜਹਾਜ਼ ਸੀ ਉਹ ਟਰਕੀ ਦੇ ਵਿੱਚ ਸੇਫ ਰੱਖੇ ਗਏ, ਜਦੋਂ ਕਿ ਇਜ਼ਰਾਈਲੀ ਫੋਰਸਿਸ ਨੇ 6 ਡੇ ਵਾਰ ਜਿਹਨੂੰ ਕਹਿੰਦੇ ਨੇ, ਇਜਿਪਟ ਦੇ ਸਾਰੇ ਜਹਾਜ਼ ਖੜੇ ਹੀ ਜਿਹੜੇ ਨੇ ਉਡਾ ਦਿੱਤੇ ਸੀ। ਸੋ ਇਸ ਕਿਸਮ ਦਾ ਰਿਹਾ ਟਰਕੀ। ਅਮਰੀਕਾ ਦਾ ਵੀ ਟਰਸਟਵਰਦੀ ਇਲਾਈ ਰਿਹਾ ਹਮੇਸ਼ਾ ਹੀ, ਕਿਉਂਕਿ ਟਰਕੀ, ਇਜ਼ਰਾਈਲ, ਅਮਰੀਕਾ ਇੱਕੋ ਹੀ ਫਰੰਟ ਤੇ ਰਹੇ ਨੇ। ਸਾਊਦੀ ਅਰੇਬੀਆ ਦੀ ਇਸ ਲਈ ਆਪੋਜੀਸ਼ਨ ਦੀ 800 ਸਾਲ ਤਾਂ ਇਹ ਜਿਹੜੇ ਅਰਬ ਨੇ ਉਹਨਾਂ ਦੇ ਥੱਲੇ ਹੀ ਸੀ, ਆਟੋਮੈਨ ਇੰਪਾਇਰ ਦੇ। ਉੱਥੇ ਫਿਰ ਮਜ਼ਹਬ ਦਾ ਰੌਲਾ ਨਹੀਂ ਰਹਿੰਦਾ, ਫਿਰ ਐਥਨੀਸਿਟੀ ਆ ਜਾਂਦੀ ਹੈ, ਉਹ ਅਰਬ ਨੇ, ਇਹ ਤੁਰਕ ਨੇ। ਲੇਕਿਨ ਪਾਕਿਸਤਾਨ ਨੇ ਇੱਕੋ ਵੇਲੇ ਪੋਸਟ 47 ਵੀ ਉਹਨਾਂ ਦੀ ਨੀਤੀ, ਜਿੱਥੇ ਉਹਨਾਂ ਨੇ ਸਾਊਦੀ ਅਰੇਬੀਆ ਦੇ ਨਾਲ ਇੱਕ ਚੰਗੀ ਰਿਲੇਸ਼ਨਸ਼ਿਪ ਰੱਖੀ, ਤੁਰਕੀ ਦੇ ਨਾਲ ਵੀ ਰੱਖੀ। ਟਰਕੀ ਕਹਿੰਦੇ ਨੇ, ਵੈਸੇ ਅਸਲ ਲਫ਼ਜ਼ ਤਾਂ ਤੁਰਕੀ ਹੈ, ਔਰ ਤੁਰਕੀ ਉਹਨਾਂ ਦਾ ਜਿਹੜੀ ਹੈ ਰੇਸ ਹੈ, ਔਰ ਜ਼ਾਹਰ ਹੈ ਜਿਹੜੀ ਉਰਦੂ ਜ਼ਬਾਨ ਹੈ ਇਸ ਦਾ ਬੇਸ ਵੀ ਜੇ ਤੁਸੀਂ ਦੇਖੋਗੇ ਤੇ ਇਹ ਜਿਹੜਾ ਇਹਨੂੰ ਕਹਿੰਦੇ ਨੇ ਲੈਂਗੁਏਜ ਆਫ ਟਰੂਪਸ। ਔਰ ਜਿਵੇਂ ਮੈਂ ਦੱਸਿਆ ਸੀ ਵੀ ਦਿੱਲੀ ਦੇ ਵਿੱਚ ਇੱਕ ਬਾਜ਼ਾਰ ਹੈ ਜਿੱਥੇ ਜਿਹਨੂੰ ਉਰਦੂ ਬਾਜ਼ਾਰ ਕਹਿੰਦੇ ਨੇ, ਕਿਉਂਕਿ ਉੱਥੇ ਜਿਹੜਾ ਹੈ ਉਹ ਲਸ਼ਕਰ ਆ ਕੇ ਰੁਕਿਆ ਸੀ। ਲਸ਼ਕਰ ਦਾ ਮਤਲਬ ਹੀ ਜਿਹੜਾ ਹੈ ਲਸ਼ਕਰ ਦੀ ਜ਼ਬਾਨ ਸੀ। ਸੋ ਬਹੁਤ ਸਾਰੇ ਲਫ਼ਜ਼ ਵੀ ਜਿਹੜੀ ਉਰਦੂ ਜ਼ਬਾਨ ਦੇ ਵਿੱਚ ਨੇ ਉਹ ਤੁਰਕੀ ਜ਼ਬਾਨ ਦੇ ਨੇ। ਖਾਣ ਦੀਆਂ ਆਦਤਾਂ ਦੂਜੇ ਦੇ, ਸਾਡੇ ਲਾਈਫ ਸਟਾਈਲ 'ਤੇ ਵੀ, ਕਿਉਂਕਿ ਤੁਰਕਾਂ ਦਾ ਲੰਬਾ ਪ੍ਰਭਾਵ ਰਿਹਾ ਲੰਬੇ ਵਕਤ ਤੋਂ ਸਾਰੇ ਖਿੱਤੇ। ਹੁਣ ਕਿਉਂਕਿ ਇਸ ਵੇਲੇ ਇਮਰਾਨ ਖਾਨ ਜੇ ਕਿਸੇ ਦੇ ਨਾਲ ਨਜ਼ਦੀਕੀ ਮਹਿਸੂਸ ਕਰਦਾ ਹੈ ਕਸ਼ਮੀਰ ਦੇ ਮੁੱਦੇ 'ਤੇ ਖਾਸ ਤੌਰ 'ਤੇ, ਉਹ ਤੁਰਕੀ ਹੈ ਜਾਂ ਮਲੇਸ਼ੀਆ ਹੈ, ਜਿਹਨੂੰ ਮਲਾਏਸ਼ੀਆ ਵੀ ਕਹਿੰਦੇ ਨੇ, ਕਿਉਂਕਿ ਮਲਾਏ ਰੇਸ ਦੇ ਨਾਲ ਜੋੜ ਕੇ ਉਹਨੂੰ ਦੇਖਿਆ ਜਾਂਦਾ ਹੈ। ਕਦੇ ਮਲਾਇਆ ਹੁੰਦਾ ਸੀ, ਫਿਰ 1960 'ਚ ਸਿੰਗਾਪੁਰ ਇਹਦੇ 'ਚੋਂ ਅੱਡ ਹੋਇਆ। ਹੁਣ ਇਹ ਜਿਹੜੀ ਲਿਖਤ ਸਾਡੇ ਵੀਰ ਨੇ ਸੀਕਿੰਗ ਟਰੂਥ ਦੇ ਥੱਲੇ ਲਿਖੀ, ਉਹਨਾਂ ਨੇ ਹੁਣ ਜਦੋਂ ਕਿ ਇਹ ਟਰਕੀ ਔਰ ਪਾਕਿਸਤਾਨ ਦੀ ਗੱਲਬਾਤ ਚੱਲ ਰਹੀ ਹੈ, ਔਰ ਇੱਕ ਫੇਕ ਨਾਂ ਦੇ ਥੱਲੇ ਜਿਹਨੂੰ ਉਹਨੇ ਆਰਟੀਕਲ ਵਾਲੇ ਨੇ ਕਹਿਣ ਦਾ ਯਤਨ ਕੀਤਾ ਕਿ ਵੀ ਇਹ ਸਿੱਖ ਹੈ, ਸਨਬੀਰ ਸਿੰਘ ਰਣਹੋਤਰਾ। ਸੋ ਜ਼ਾਹਰ ਹੈ ਕਿ ਇਹ ਸਿੱਖ ਨਾਂ ਵੀ ਨਹੀਂ ਹੈ, ਔਰ ਇਹ ਸ਼ਕਲੋਂ ਹੀ ਲੱਗਦਾ ਹੈ ਵੀ ਇਹ ਸਿੱਖ ਨਹੀਂ ਹੈ। ਵੈਸੇ ਵੀ ਸਿੱਖੀ ਸਰੂਪ ਵੀ ਨਹੀਂ ਹੈ। ਹੁਣ ਤਾਂ ਇਹ ਹੈ ਵੀ RSS ਨੇ ਇਸ ਕਿਸਮ ਦੇ ਸਿੱਖੀ ਸਰੂਪ ਵਾਲੇ ਵੀ ਖੜੇ ਕਰ ਦਿੱਤੇ ਨੇ। ਮੈਂ 2 ਦਿਨ ਪਹਿਲਾਂ ਹੀ ਦੇਖ ਰਿਹਾ ਸੀ ਕਿ ਹਲਾਲੋਨੋਮਿਕਸ ਦੇ ਥੱਲੇ ਇੱਕ ਭਗਵੇ ਕੱਪੜੇ ਔਰ ਭਗਵੀ ਪੱਗ ਔਰ ਕਾਲੀ 50 ਥੱਲੇ ਰੱਖ ਕੇ ਉਹ ਜਿਹੜਾ ਉਹ ਪੂਰੀ ਬਿਆਨਬਾਜ਼ੀ ਕਰ ਰਿਹਾ ਕਿ ਹਲਾਲ ਇੰਡਸਟਰੀ ਨੂੰ ਇਕੱਲਾ ਮਾਸ ਤੱਕ ਜਿਹੜੀਆਂ ਮਹਿਦੂਦ ਨਹੀਂ ਰਹੀ, ਕਿਵੇਂ ਸਾਰੇ ਫੀਲਡ 'ਚ ਆ ਗਈ ਆ। ਔਰ ਈਵਨ ਰਾਮਦੇਵ ਵੀ ਜਿਹੜੀਆਂ ਮੈਡੀਸਨਸ ਔਰ ਦੂਸਰੀਆਂ ਭੇਜਦਾ ਹੈ ਉਹਦੇ ਉੱਤੇ ਵੀ ਹਲਾਲ ਸਰਟੀਫਿਕੇਟ ਲੈਣਾ ਪੈਂਦਾ। ਹੁਣ ਮਤਲਬ ਸਿੱਖ ਚਿਹਰੇ ਉਹਨਾਂ ਨੇ ਖੜੇ ਕੀਤੇ ਹੋਏ ਨੇ ਇਸ ਕਿਸਮ ਦੇ ਕੰਮ ਲਈ। ਤੁਸੀਂ ਕਿੰਨਿਆਂ ਨੂੰ ਕਿੱਥੇ ਭੰਨੋਗੇ, ਇਹਦੀ ਤਾਂ ਸ਼ਕਲ ਵੀ ਨਹੀਂ ਹੈ। ਸੋ ਉਹਨਾਂ ਨੇ ਇਸ ਦੇ ਉੱਤੇ, ਕਿਉਂਕਿ ਉਹਨੇ ਇਸ ਆਰਟੀਕਲ ਰਾਹੀਂ ਜ਼ਾਹਰ ਹੈ ਇੰਡੀਅਨ ਏਜੰਸੀਆਂ ਦੀ ਪਲਾਂਟ ਹੈ, ਜੇ ਕੋਈ ਬੰਦਾ ਹੈ ਵੀ ਹੈ ਤਾਂ ਉਹਨਾਂ ਦਾ ਹੀ ਬੰਦਾ ਹੈ। ਪਰ ਇਹਨਾਂ ਦੀ ਪਹਿਲਾਂ ਮੈਂ ਲਿਖਤ ਜਿਹੜੀ ਹੈ ਸੀਕਿੰਗ ਟਰੂਥ ਤੇ ਉਹਨਾਂ ਨੇ ਕਿਹਾ ਕਿ ਡੀਅਰ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ, ਸਤਿ ਸ੍ਰੀ ਅਕਾਲ, अस्सलाम वालेकुम। I am writing this email in regards to my messages on YouTube, which are incomplete because of limitation on words. My message of yesterday on such and such was for Khalistan, and I wanted to say when the time comes, we Muslims will stand shoulder to shoulder with our Sikh brothers and sisters. बहुत शुक्रिया। I'd like to draw your attention to this article link below, and particularly to the author, who is a Sikh. Now I don't know whether he is brainwashed or a Renta Sikh or RSS Hindu with Sikh name. ਇਹ ਤੁਹਾਡੀ ਲਾਸਟ ਗੱਲ ਜ਼ਿਆਦਾ ਠੀਕ ਹੈ। However, have a look at the article and the words this person used against Pakistan. One can clearly smell a jealousy there. When the world is issuing good travel advisory, people such as this guy are trying their level best to defame Pakistan because of their hate against Pakistan. ਔਰ ਜ਼ਾਹਰ ਹੈ ਕਿ ਮੈਂ ਜਿਵੇਂ ਬਿਗਨਿੰਗ 'ਚ ਹੀ ਕਿਹਾ ਕਿ ਵੀ ਇਹ ਦੋਨੋਂ ਹੀ ਦੇਸ਼ਾਂ ਦੇ ਫਾਇਦੇ 'ਚ ਹੈ, ਉਹਨਾਂ ਦੇ ਸਿਟੀਜ਼ਨਸ ਦੇ, ਪਰ ਇਹਦੇ 'ਚ ਉਹਨੇ
ਪੂਰੀ ਨਫ਼ਰਤ ਉਗਲੀ ਹੈ ਜੀ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਸ ਦੇ ਉੱਤੇ ਅਸੀਂ ਕੋਈ ਗੱਲ ਕਰੀਏ। ਸੋ ਅਸੀਂ ਇਸ ਨੂੰ ਵਿਚਾਰ ਦੇ ਲਈ ਲਿਆ ਔਰ ਇਹ ਆਰਟੀਕਲ ਜਿਹੜਾ ਇਸ ਸਨਬੀਰ ਸਿੰਘ ਰਣਹੋਤਰਾ ਦੇ ਨਾਂ ਥੱਲੇ TFI ਪੋਸਟ ਦੇ ਵਿੱਚ ਛਪਿਆ ਔਰ ਉਹਦੇ 'ਚੋਂ ਇਹ ਕਹਿੰਦਾ ਕਿ ਵੀ ਇਹ ਵੈਲੈਂਟਾਈਨ ਗਿਫਟ ਹੈ ਪਾਕਿਸਤਾਨ ਦੇ ਲਈ ਟਰਕੀ ਦੀ, ਪਰ ਇਹ ਜੇ ਬਣਦਾ ਹੈ ਇਸ ਕਿਸਮ ਦਾ ਸਿਟੀਜ਼ਨਸ਼ਿਪ ਡਿਊਲ ਵਾਲਾ ਜਿਹੜਾ ਲਾਗੂ ਹੁੰਦਾ ਹੈ ਤੇ ਇਹ ਟਰਕੀ ਦੀ ਟੂਰਿਜ਼ਮ ਦੀ ਇੰਡਸਟਰੀ ਦੀ ਤਬਾਹੀ ਹੋਏਗੀ। ਹੁਣ ਉੱਥੇ ਬੈਠਿਆਂ ਉਹਨਾਂ ਨੂੰ ਢਿੱਡ ਪੀੜ ਹੋ ਰਹੀ ਹੈ। ਇਹ ਪਾਕਿਸਤਾਨ ਜਾਂ ਟਰਕੀ ਨੇ ਜੇ ਟਰਕੀ ਨੇ ਇਸ ਕਿਸਮ ਦੀ ਆਫਰ ਕੀਤੀ ਹੈ ਪਾਕਿਸਤਾਨ ਨੂੰ, ਜਿਹੜੀ ਇਹਨਾਂ ਦੇ ਆਪਣੇ ਕਹਿਣ ਮੁਤਾਬਕ ਹੀ ਹੈ ਕਿ the plan was announced during a meeting between Pakistan's interior minister Izaz Ahmed Shah and Turkish ambassador to Pakistan Ehsan Mustafa Yurdakul. As the move was proposed by Yurdakul, Shah responded by saying that the draft for the law is under consideration and that we hope to reach a mutual conclusion soon, or according to Interior Ministry of Pakistan. ਹਾਲਾਂਕਿ ਜ਼ਾਹਰ ਹੈ ਕਿ ਵੀ ਟਰਕੀ ਨੇ ਜੇ ਸਾਰੇ ਨੂੰ ਕੀਤਾ ਹੈ ਤੇ ਉਹਨਾਂ ਨੇ ਕੈਲਕੂਲੇਟ ਕੀਤਾ ਹੈ ਵੀ ਉਹਨਾਂ ਨੂੰ ਕੀ ਫਾਇਦੇ ਨੇ। ਬਿਲਕੁਲ, ਉਹ ਤਾਂ ਪਾਕਿਸਤਾਨ ਨੇ ਵੀ ਕਿਹਾ ਜੀ ਠੀਕ ਹੈ, ਉਹਨਾਂ ਨੇ ਵੀ ਆਪਣਾ ਹਿਸਾਬ ਕਿਤਾਬ ਲਾਇਆ ਹੋਏਗਾ ਵੀ ਇਹਦੇ 'ਚ ਕੋਈ ਵੀ ਲੂਜ਼ ਕਰਨ ਵਾਲੀ ਗੱਲ ਨਹੀਂ ਹੈ। ਫਿਰ ਇਹ ਕਹਿ ਰਿਹਾ ਕਿ ਵੀ ਇਹ ਇਸ ਸਾਰੇ 'ਚੋਂ ਟਰਕੀ ਆਪਣੀ ਤਬਾਹੀ ਜਿਹੜੀ ਹੈ ਟੂਰਿਸਟ ਇੰਡਸਟਰੀ ਦੀ ਕਰੇਗਾ। ਔਰ ਇਹੀ ਹੁੰਦਾ ਹੈ ਜਦੋਂ ਦੁਸ਼ਮਣ ਨੂੰ ਤਕਲੀਫ ਹੋਏ ਤੇ ਸਮਝੋ ਕਿ ਭਲਾ ਹੋ ਰਿਹਾ ਹੈ। ਇਹ ਉਹ ਕਹਿ ਰਿਹਾ ਦਾ ਮੂਵ ਵਿਲ ਫਰਦਰ ਸੋਲੀਡੀਫਾਈਡ ਦਾ ਆਲਰੇਡੀ ਸਟਰੋਂਗ ਬਾਇਲੇਟਰਲ ਰਿਲੇਸ਼ਨਸ ਬਿਟਵੀਨ ਦਾ ਟੂ ਕੰਟਰੀਜ਼ while Pakistanis will now invade Turkey and claim its citizenship in hordes. The same cannot be said for Turkish citizens who are more than happy without being identified as Pakistan. ਵੀ ਤੂੰ ਦੱਸ, ਨਾ ਤੂੰ ਤੁਰਕ ਹੈ ਨਾ ਤੂੰ ਪਾਕਿਸਤਾਨੀ, ਜੋ ਵੀ ਇਹਨਾਂ ਨੇ ਫੇਕ ਖੜਾ ਕੀਤਾ ਹੈ, ਵੀ ਤੁਹਾਨੂੰ ਕਿਉਂ ਜਲਾਬ ਲੱਗੇ ਹੋਏ ਨੇ, ਕਿਉਂ ਡਾਇਰੀਆ ਲੱਗ ਗਿਆ? ਕਿਉਂਕਿ ਜ਼ਾਹਰ ਹੈ ਕਿ ਅਲਟੀਮੇਟਲੀ ਜਿਹੜਾ ਕੰਬੀਨੇਸ਼ਨ ਵੀ ਵਰਕ ਕਰੇਗਾ। ਹਾਲਾਂ ਚਲੋ ਪਾਕਿਸਤਾਨ ਕੌਸ਼ੀਅਸਲੀ ਚੱਲ ਰਿਹਾ ਹੈ, ਸਾਊਦੀ ਅਰੇਬੀਆ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ ਇਸ ਸਟੇਜ ਦੇ ਉੱਤੇ ਕਿਉਂਕਿ ਇਕਨੋਮਿਕਲੀ ਉਸ ਕਿਸਮ ਦਾ ਹਾਲ ਹੈ, ਪਰ ਇਹ ਜਿਹੜਾ ਕੰਬੀਨੇਸ਼ਨ ਹੈ ਅਲਟੀਮੇਟਲੀ ਟਰਕੀ ਔਰ ਪਾਕਿਸਤਾਨ ਦਾ, ਇਹ ਮੋਰ ਸੋਲਿਡ ਹੈ। ਦੋਨਾਂ ਦੀ ਆਰਮੀ ਵੀ ਸਟਰੋਂਗ। ਟਰਕੀ ਇੱਕ ਐਸਾ ਮੁਲਕ ਹੈ ਜਿਹਦੇ ਤੇ ਅੱਜ ਤੱਕ ਕਿਸੇ ਨੇ ਹਕੂਮਤ ਨਹੀਂ ਕੀਤੀ ਕਿ ਉੱਥੇ ਜਾ ਕੇ ਕਿਸੇ ਨੇ ਤੁਰਕਾਂ ਨੂੰ ਹਰਾਇਆ ਹੋਏ। ਹਾਲਾਂ ਉਹਨਾਂ ਦਾ ਆਟੋਮਨ ਐਮਪਾਇਰ ਉਹਨਾਂ ਨੇ ਟੁਕੜੇ ਟੁਕੜੇ ਕਰਤਾ ਫਸਟ ਵਰਲਡ ਵਾਰ ਤੋਂ ਬਾਅਦ। ਸਾਰੀਆਂ ਉਹਨਾਂ 'ਚ ਆਪਣੀਆਂ ਵੀ ਕਮਜ਼ੋਰੀਆਂ, 700-800 ਸਾਲ ਬਹੁਤ ਹੁੰਦੇ ਨੇ, ਉਹਨਾਂ ਨੇ ਕਿੱਥੋਂ ਤੱਕ ਜਾ ਕੇ ਰਾਜ ਕੀਤਾ। ਸੋ ਪਾਕਿਸਤਾਨ ਦੇ ਐਂਗਲ ਨਾਲ ਵੀ ਪਾਕਿਸਤਾਨ ਦੀ ਵਾਰ ਹਾਰਡਨਡ ਆਰਮੀ ਹੈ ਔਰ ਜ਼ਾਹਰ ਹੈ ਵੀ ਉਹਨਾਂ ਦੀ ਆਈਡੀਓਲੋਜੀਕਲ ਵੀ ਔਰ ਮਜ਼ਹਬੀ ਵੀ ਸਾਂਝ ਹੈ। ਲੇਕਿਨ ਇਹ ਕਹਿ ਰਿਹਾ ਕਿ ਜੀ ਇਟ ਮਸਟ ਬੀ ਰਿਮੈਂਬਰਡ ਦੈਟ ਪਾਕਿਸਤਾਨ ਹੈਜ਼ ਅ ਪਾਰਟਿਕੂਲਰਲੀ ਟੈਰੀਬਲ ਰੈਪੂਟੇਸ਼ਨ ਅਮੰਗ ਦ। ਹੁਣ ਇਹ ਥੀਸਿਸ ਇਹ ਬਿਲਡ ਕਰ ਰਿਹਾ ਹੈ ਕਿ ਅਰਡੋਗਾਨ ਜਿਹੜਾ ਉਹ ਖਲੀਫਾ ਬਣਨਾ ਚਾਹੁੰਦਾ ਜਿਵੇਂ ਆਟੋਮਨ ਐਮਪਾਇਰ ਦਾ ਸੀ, ਔਰ ਉਹਨੂੰ ਲੱਗਦਾ ਹੈ ਕਿ ਵੀ ਮੈਨੂੰ ਤਾਂ ਜੇ ਪਾਕਿਸਤਾਨੀ ਆਣਗੇ ਉੱਥੇ ਜਾ ਕੇ ਉਹ ਇਸਲਾਮਾਈਜ਼ੇਸ਼ਨ ਕਰਨਗੇ, ਰੈਡੀਕਲਾਈਜ਼ ਕਰਨਗੇ ਤੁਰਕਾਂ ਨੂੰ, ਔਰ ਉਹ ਵੀ ਉਹਨੂੰ ਇਹ ਇਵੇਂ ਹੀ ਹੈ ਜਿਵੇਂ ਉਹ ਸ਼ੇਖ ਚਿੱਲੀ ਦੀਆਂ ਕਹਾਣੀਆਂ ਜਿਨ੍ਹਾਂ ਦਾ ਬੇਸ ਹੀ ਕੋਈ ਨਹੀਂ ਸੀ ਹੁੰਦਾ, ਔਰ ਉਹ ਜਿਵੇਂ ਉਹ ਪੋਪੂਲਰ ਹੈ, ਤੁਰਿਆ ਜਾ ਰਿਹਾ, ਉਹਨੇ ਮਾਂ ਨੇ ਕਿਹਾ ਜਾ ਕੰਮ ਕਾਰ, ਉਹਨੇ ਕਿਹਾ ਜੀ ਉਹ ਲੈ ਕੇ ਉਹਨੂੰ ਅੰਡੇ ਦੇ ਕੇ ਭੇਜਿਆ ਜਾ ਵੇਚ ਕੇ ਆ, ਤੁਰ ਪਿਆ ਸ਼ੇਖ ਚਿੱਲੀ ਲੈ ਕੇ, ਉਹ ਦੇਖ ਰਿਹਾ ਅੰਡੇ, ਉਹ ਕਹਿੰਦਾ ਹੁਣ ਮੈਂ ਅੰਡੇ ਵੇਚਾਂਗਾ, ਫਿਰ ਜਿਹੜਾ ਉਹ ਵਿਕ ਕੇ ਆਣਗੇ, ਫਿਰ ਹੋਰ ਕੁਕੜੀਆਂ ਲਵਾਂਗਾ, ਫਿਰ ਹੋਰ ਵੇਚਾਂਗਾ, ਫਿਰ ਹੋਰ ਬਹੁਤ ਅਮੀਰ ਹੋ ਜਾਵਾਂਗਾ, ਫਿਰ ਮੈਂ ਘਰ ਬਣਾਵਾਂਗਾ, ਫਿਰ ਮੈਂ ਜਿਹੜਾ ਉਸ ਦੇ ਵਿੱਚ ਜਿਹੜਾ ਮੇਰਾ ਵਿਆਹ ਵੀ ਹੋ ਜਾਏਗਾ, ਫਿਰ ਮੇਰੇ ਨਿਆਣੇ ਹੋਣਗੇ, ਫਿਰ ਮੈਂ ਨਿਆਣੇ ਨੂੰ ਖਿਡਾਵਾਂਗਾ। ਕਿੱਦਾਂ ਖਿਡਾਵਾਂਗਾ? ਐਨ ਉੱਤੇ ਅੰਡੇ ਸੁੱਟੇ ਸਾਰੇ ਆ ਕੇ ਥੱਲੇ ਟੁੱਟ ਗਏ, ਉੱਥੇ ਬੈਠਾ ਰੋ ਰਿਹਾ ਕਹਿੰਦਾ ਮੇਰਾ ਘਰ ਲੁੱਟਿਆ ਗਿਆ, ਮੇਰਾ ਵਿਆਹ ਜਿਹੜੀ ਘਰ ਵਾਲੀ ਛੱਡ ਗਈ, ਮੇਰਾ ਸਭ। ਉਹ ਕਹਿੰਦੇ ਹੋਇਆ ਕਿ ਉਹ ਦੂਜਿਆਂ ਨੇ ਵੀ ਕਿਹਾ ਵੀ ਸ਼ੇਖ ਚਿੱਲੀ ਹੈ। ਸੋ ਉਹ ਤਾਂ ਚਲੋ ਇੱਕ ਉਸ ਕਿਸਮ ਦੀ ਗੌਸਿਪ ਨਾਲ ਜੁੜਿਆ ਹੋਇਆ ਜਿਹੜਾ ਬੰਦਾ। ਹੁਣ ਇਹ ਜਦੋਂ ਮੈਂ ਪੜ੍ਹਿਆ ਆਰਟੀਕਲ ਤਾਂ ਆਈ ਵਾਜ਼ ਲਾਫਿੰਗ। ਹਾਲਾਂ ਉਹਨੇ ਇਹ ਸਾਰੇ ਚੋਂ ਕੀ ਕੱਢਣਾ ਹੈ, ਉਹਨੂੰ ਲੱਗਦਾ ਜੀ ਉਹ ਜਾਏਗਾ, ਫਿਰ ਪਾਕਿਸਤਾਨੀ ਉੱਥੇ ਜਾਣਗੇ, ਉਹ ਉਹਨਾਂ ਨੂੰ ਰੈਡੀਕਲ ਇਸਲਾਮ ਕਰਨਗੇ, ਫਿਰ ਤੁਰਕ ਜਿਹੜੇ ਨੇ ਉਹ ਮੰਨ ਜਾਣਗੇ ਉਹਨੂੰ, ਅਰਡੋਗਾਨ ਨੂੰ ਖਲੀਫਾ ਮੰਨ ਲੈਣਗੇ ਕਿ ਵੀ ਉਹ ਕੀ ਕਹਿੰਦੇ ਨੇ ਕਿ ਵੀ ਡੁੱਬੀ ਨਹੀਂ ਜੇ ਸਾਹ ਨਾ ਆਇਆ, ਕੀ ਅਖਾਣ ਹੈ ਕਿ ਵੀ ਇਹ ਇੱਕ ਪਾਸੇ ਕੰਸੋਲੀਡੇਸ਼ਨ ਦੀ ਗੱਲ ਹੈ। ਇਹ ਇਹਨਾਂ ਨੂੰ ਪੀੜ ਪਾ ਰਿਹਾ, ਇਹਨਾਂ ਨੂੰ ਇਹ ਪਤਾ ਹੈ ਵੀ ਇਹ ਜੋ ਕਰ ਰਹੇ ਨੇ ਕਸ਼ਮੀਰੀਆਂ ਦੇ ਨਾਲ, ਭਾਰਤ ਦੇ 200 ਮਿਲੀਅਨ ਮੁਸਲਮਾਨਾਂ ਦੇ ਨਾਲ, ਜੇ ਟਰਕੀ ਔਰ ਪਾਕਿਸਤਾਨ ਇਸ ਲੈਵਲ ਦੇ ਉੱਤੇ ਕਲੋਜ਼ ਐਲਾਈ ਬਣ ਕੇ ਈਵਨ ਮਿਲੀਟੈਰੀਲੀ ਇਸ ਕਿਸਮ ਦੇ ਨੂੰ, ਉਹਨਾਂ ਨੇ ਅਮਰੀਕਾ ਵੱਲ ਜਾਂ ਦੂਜੇ ਵੱਲ ਤਾਂ ਮੂੰਹ ਨਹੀਂ ਕਰਨਾ। ਪਹਿਲਾਂ ਉਹਨਾਂ ਨੂੰ ਪਤਾ ਵੀ
ਸਾਡੀ ਵਾਰੀ ਆਣੀ ਹੈ ਜੀ। ਨਾ। ਸੋ ਗੱਲ ਇਹ ਹੈ ਵੀ ਉਹਨਾਂ ਨੂੰ ਆਪਣਾ ਫੇਟ ਨਜ਼ਰ ਆ ਰਿਹਾ ਹੈ ਕਿ ਵੀ ਕੀ ਹੈਗਾ, ਬਾਕੀ ਤਾਂ ਇਹ ਨੌਨਸੈਂਸ ਹੈ, ਇਹਦੇ ਤੇ ਵਕਤ ਜ਼ਾਇਆ ਨਹੀਂ ਕਰਨਾ ਬਣਦਾ। ਸੋ ਇਹ ਤੱਤ ਸਾਰ ਹੈ ਇਸ ਸਾਰੇ ਦੇ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਪੇਜ ਤੇ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084। ਅਗੇਨ 410-204-2084। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਕਸ਼ਮੀਰ ਮੁੱਦੇ ਤੇ। ਜਿਸ ਤਰ੍ਹਾਂ ਕਿ 184 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ, ਖੁੱਲੀ ਜੇਲ੍ਹ ਦੇ ਵਿੱਚ 80 ਲੱਖ ਲੋਕਾਂ ਨੂੰ ਡੱਕਿਆ ਹੋਇਆ ਹੈ ਔਰ ਉਹਨਾਂ ਦੀਆਂ ਜੋ ਮੁੱਢਲੀਆਂ ਸਹੂਲਤਾਂ ਨੇ ਉਹਨਾਂ ਤੋਂ ਵਾਂਝਿਆ ਕੀਤਾ ਹੋਇਆ ਹੈ। ਸੋ ਇਸ ਉੱਪਰ ਲਗਾਤਾਰਤਾ ਨਾਲ ਟੀਵੀ 84 ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਦਾ ਹੈ। ਡਾਕਟਰ ਸਾਹਿਬ ਆਪਣੇ ਵਿਚਾਰ ਤੁਹਾਡੇ ਨਾਲ ਹਮੇਸ਼ਾ ਇਸ ਤਰ੍ਹਾਂ ਸਾਂਝੇ ਕਰਦੇ ਨੇ। ਸੋ ਅੱਜ ਵੀ ਆਪਾਂ ਗੱਲਬਾਤ ਕਰਾਂਗੇ ਔਰ ਤੁਹਾਡੀਆਂ ਲਿਖਤਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਸਾਡਾ ਓਪਨਿੰਗ ਸੈਗਮੈਂਟ ਵੀ ਅੱਜ ਜ਼ਿਆਦਾ ਚਰਚਾ ਕਸ਼ਮੀਰ ਦੀ ਸੀ ਜੀ, ਔਰ ਬਹੁਤਿਆਂ ਨੂੰ ਤਾਂ ਇਹ ਆਸ ਸੀ ਕਿ ਹੁਣ 6 ਮਹੀਨੇ ਹੋ ਗਏ ਨੇ ਔਰ ਆਲਰੇਡੀ ਇੰਟਰਨੈਟ ਵੀ ਕਿਸ਼ਤਾਂ 'ਚ ਉਹਨੂੰ ਥੋੜ੍ਹਾ ਜਿਹਾ ਆਪਣਾ ਸ਼ਿਕੰਜਾ ਢਿੱਲਾ ਕਰਨ ਦੀ ਗੱਲ ਕਰ ਰਹੇ ਨੇ ਵੀ ਸ਼ਾਇਦ ਬਾਕੀਆਂ ਨੂੰ ਛੱਡ ਦੇਣ। ਔਰ ਖ਼ਾਸ ਤੌਰ 'ਤੇ 3 ਸਾਬਕਾ ਚੀਫ ਮਿਨਿਸਟਰ ਫਾਰੂਕ ਅਬਦੁੱਲਾ, ਉਹਦਾ ਮੁੰਡਾ ਉਮਰ ਅਬਦੁੱਲਾ ਔਰ ਮਹਿਬੂਬਾ ਮੁਫਤੀ, ਇਹ 6 ਮਹੀਨੇ ਤੋਂ ਹੀ ਡੱਕੇ ਹੋਏ ਨੇ। ਬਾਕੀ ਵੀ ਉਹਨਾਂ ਦੇ ਲੀਡਰ ਨੇ। ਪਰ ਅੱਜ ਦੀ ਮੇਨ ਖਬਰਾਂ 'ਚ ਇਹ ਹੈ ਕਿ ਵੀ ਦੋਨਾਂ ਨੂੰ ਹੀ, ਉਮਰ ਅਬਦੁੱਲਾ ਔਰ ਮਹਿਬੂਬਾ ਮੁਫਤੀ ਨੂੰ, ਅੱਜ ਉਹਨਾਂ ਨੇ ਪਬਲਿਕ ਸੇਫਟੀ ਐਕਟ ਦੇ ਥੱਲੇ ਜਿਹੜਾ ਉਹ ਦੁਬਾਰਾ ਹਿਰਾਸਤ 'ਚ, ਉਹਨਾਂ ਦੀ ਹਿਰਾਸਤ 'ਚ ਸੀ ਪਰ ਉਹਨਾਂ ਦੇ ਉੱਤੇ ਪਬਲਿਕ ਸੇਫਟੀ ਐਕਟ ਜਿਹੜਾ ਹੈ ਉਹ ਸਲੈਪ ਕਰ ਦਿੱਤਾ ਹੈ। ਹੁਣ ਜ਼ਾਹਰ ਹੈ ਕਿ ਵੀ ਜਿਸ ਦੇ ਥੱਲੇ ਉਹਨਾਂ ਨੂੰ ਫੜਿਆ ਹੋਇਆ ਸੀ 6 ਮਹੀਨੇ ਦੇ ਵਿੱਚ 2 ਦਿਨ ਰਹਿ ਗਏ ਸੀ, 6 ਮਹੀਨੇ ਤੋਂ ਜ਼ਿਆਦਾ ਨਹੀਂ ਸੀ ਰੱਖ ਸਕਦੇ, ਤੇ ਉਹਨਾਂ ਨੇ ਦੁਬਾਰਾ, ਸੋ ਜ਼ਾਹਰ ਹੈ ਕਿ ਇਹਨਾਂ ਦੋਨਾਂ ਹੀ ਸਾਬਕਾ ਚੀਫ ਮਿਨਿਸਟਰਸ ਨੂੰ ਉਹ ਛੱਡਣ ਦੇ ਮੂਡ 'ਚ ਨਹੀਂ ਨੇ। ਔਰ ਇਸੇ ਤਰ੍ਹਾਂ PDP ਔਰ ਨੈਸ਼ਨਲ ਕਾਨਫਰੰਸ ਦੇ 2 ਹੋਰ ਲੀਡਰਾਂ ਦੇ ਉੱਤੇ ਵੀ ਇਹ ਪਬਲਿਕ ਸੇਫਟੀ ਐਕਟ ਜਿਹੜਾ ਹੈ ਉਹ ਨਾਫਜ਼ ਕਰ ਦਿੱਤਾ ਗਿਆ। ਸੋ ਇਹ ਗਰਾਊਂਡ, ਜੇ ਅਜੇ ਫਾਰੂਕ ਅਬਦੁੱਲਾ ਤੇ ਅੱਜ ਤੱਕ ਨਹੀਂ ਹੋਇਆ, ਹੋ ਸਕਦਾ ਹੈ ਕਿਉਂਕਿ ਹੁਣ ਫਾਰੂਕ ਅਬਦੁੱਲਾ ਮੈਂਬਰ ਪਾਰਲੀਮੈਂਟ ਵੀ ਹੈ
ਹੁਣ ਵੀ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਣ ਤੇ ਆਵਾਜ਼ ਵੀ ਉੱਠੀ ਕਿ ਉਹਨੂੰ ਛੱਡਿਆ ਜਾਏ। ਉਹ ਹੁਣ ਬੁੱਢਾ ਆਦਮੀ ਹੈ ਤੇ ਜੇ ਜਿਹੜਾ ਕੰਮ ਕਰਨ ਵਾਲੇ ਹੁੰਦੇ ਨੇ ਉਹ ਤਾਂ ਤੁਹਾਡੇ ਜ਼ਿਆਲੇ ਹੁੰਦੇ ਨੇ, ਜਾਂ ਜੇ ਉਮਰ ਅਬਦੁੱਲਾ ਜਿਹੜਾ ਉਹ ਯੰਗ ਹੈ ਰਿਲੇਟਿਵਲੀ। ਸੋ ਜ਼ਾਹਰ ਹੈ ਕਿ ਵੀ ਜੇ ਉਹਨਾਂ ਨੇ ਡੱਕ ਦਿੱਤਾ ਅੰਦਰ, ਔਰ ਕਿਉਂਕਿ ਸਾਊਥ ਕਸ਼ਮੀਰ ਦੇ ਵਿੱਚ ਮਹਿਬੂਬਾ ਮੁਫਤੀ ਜਾਂ ਜਿੱਥੇ ਰੀਅਲ ਮੂਵਮੈਂਟ ਵੀ ਹੈ ਉਹਦੇ 'ਚ PDP ਦਾ ਬੇਸ ਹੈ, ਸੋ ਉਹਨਾਂ ਨੂੰ ਵੀ ਬਾਹਰ ਨਹੀਂ ਨਿਕਲਣ ਦੇਣਾ। ਸੋ ਜ਼ਾਹਰ ਹੈ ਕਿ ਵੀ ਅਜੇ ਵੀ ਜਿਹੜਾ 6 ਮਹੀਨੇ ਬਾਅਦ ਵੀ ਇਹ ਲੋਕਾਂ ਦੀ ਵਿਲ ਤੋੜ ਨਹੀਂ ਸਕੇ, ਔਰ ਇਹ ਜਿਹੜੇ ਪ੍ਰੋ ਇੰਡੀਆ ਲੀਡਰ ਨੇ ਈਵਨ ਇਹਨਾਂ ਨੂੰ ਵੀ ਛੱਡਣ ਤੋਂ ਉਹਨਾਂ ਨੂੰ ਡਰ ਲੱਗਦਾ ਹੈ। ਔਰ ਕਿਉਂਕਿ ਇੱਕ ਪਾਸੇ ਇਹ ਲਾਈਨ ਸਾਰੀ ਚੱਲ ਰਹੀ ਹੈ, ਔਰ ਇਸ ਦੇ ਨਾਲ ਹੀ ਅਸੀਂ ਕਿਉਂਕਿ ਜਿਹੜਾ ਸੰਡੇ ਦਾ ਪ੍ਰੋਗਰਾਮ ਸਾਡਾ ਬਰੁਕਲਿਨ ਦੇ ਵਿੱਚ ਸੀ ਉਸ ਨੂੰ ਕੱਲ ਟੈਲੀਕਾਸਟ ਕੀਤਾ, ਉਸ ਦੇ ਉੱਤੇ ਸਾਨੂੰ ਬਹੁਤ ਸਾਰੀਆਂ ਲਿਖਤਾਂ ਮੈਸੇਜ ਆਏ ਨੇ। ਔਰ ਇੱਕ ਸਾਡੇ ਵੀਰ ਅਜ਼ਫਰ ਖਾਨ ਉਹਨਾਂ ਨੇ ਟੋਰਾਂਟੋ ਤੋਂ ਲਿਖਿਆ ਯੂਅਰ ਲੈਕਚਰ ਔਨ ਕਸ਼ਮੀਰ ਦੇ ਉੱਤੇ, ਔਰ ਉਹਨਾਂ ਨੇ ਕਿਹਾ ਵੀ ਜਿਹੜਾ ਕੱਲ ਤੁਹਾਡਾ ਲੈਕਚਰ ਸੀ ਇਟ ਵਾਜ਼ ਫੈਂਟੈਸਟਿਕ, the whole report was very good, you are a very informative person and we are really proud of you. Your efforts and team building with important people will surely bring the independence of Kashmir and Khalistan. I hope Sikhs of India will start believing themselves and work for their nation. Khalistan Zindabad, Kashmir Zindabad. Asfar Khan ji बहुत बहुत शुक्रिया। सो क्योंकि होर भी मैसेजेस ने पर मैं ਜਿਹੜਾ ਸਾਰਿਆਂ ਦਾ ਹੀ ਸ਼ੁਕਰੀਆ ਅਦਾ ਕਰਦਾ। ਔਰ ਇੱਕ ਦਿਲਚਸਪ ਖਬਰ ਵੀ ਅਸੀਂ ਸਾਂਝੀ ਕਰਨਾ ਚਾਹੁੰਦੇ ਕਿ ਬੰਦਿਆਂ ਨੂੰ ਤਾਂ ਹੁਣ ਜਿਹੜਾ ਹੁਣ ਤੱਕ ਉੱਥੇ ਗਾਂ ਮਾਰਨ ਜਾਂ ਗਾਂ ਖਾਣ ਦੇ ਉੱਤੇ ਲਿੰਚਿੰਗਸ ਹੋ ਹੀ ਰਹੀਆਂ, ਹੁਣ ਸ਼ੇਰਾਂ ਦੀ ਵਾਰੀ ਵੀ ਆ ਗਈ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਗੋਆ ਦੇ ਇੱਕ MLA ਨੇ ਜਿਹਦਾ ਸੰਬੰਧ ਭਾਵੇਂ ਸ਼ਰਦ ਪਵਾਰ ਦੀ ਪਾਰਟੀ ਨਾਲ, ਔਰ ਇਹ ਮੇਨ ਖਬਰ ਹੈ, ਟਾਈਗਰਸ ਮਸਟ ਬੀ ਪਨਿਸ਼ਡ ਫॉर ਈਟਿੰਗ ਕਾਊਜ਼ ਲਾਈਕ ਹਿਊਮਨਸ। ਗੋਆ MLA ਉਹਨਾਂ ਨੇ ਕਿਹਾ, ਗੋਆ ਦਾ MLA ਕਹਿੰਦਾ ਕਿ ਭਾਈ ਦੇਖੋ ਜੇ ਬੰਦਾ ਗਾਂ ਨੂੰ ਮਾਰੇ ਤੇ ਉਹਨੂੰ ਸਜ਼ਾ ਦਿੱਤੀ ਜਾਂਦੀ ਹੈ, ਤੇ ਜੇ ਸ਼ੇਰ ਜਿਹੜਾ ਹੈ ਉਹ ਗਾਂ ਮਾਰ ਕੇ ਖਾਂਦਾ ਉਹਨੂੰ ਕਿਉਂ ਨਾ ਸਜ਼ਾ ਦਿੱਤੀ ਜਾਏ। ਹੁਣ ਇਹ ਸੱਚਮੁੱਚ ਸ਼ੇਰ ਨੂੰ ਘਾਹ ਖਵਾਉਣਗੇ, ਔਰ ਹੁਣ ਪਤਾ ਨਹੀਂ ਹੋਰ ਕੀ ਉਹਨੂੰ ਪਿਆਣਗੇ, ਉਹ ਤਾਂ ਮੈਂ ਕਹਿਣਾ ਨਹੀਂ ਚਾਹੁੰਦਾ। ਔਰ ਇਹ ਖਬਰ ਕੋਈ ਇਹਨੂੰ ਤਾਂ ਅਦਰਵਾਈਜ਼ ਤੁਸੀਂ ਫਨੀ ਖਬਰਾਂ 'ਚ ਸ਼ਾਮਲ ਕਰ ਸਕਦੇ, ਪਰ ਟਰੂਲੀ ਖਬਰ ਹੈ। ਔਰ ਪਾਂਜੀ ਗੋਆ ਦੀ ਕੈਪੀਟਲ ਹੈ, ਉਹਦੀ ਖਬਰ ਹੈ, ਈਵਨ ਐਜ਼ ਦਾ ਇਸ਼ੂ ਆਫ ਟਾਈਗਰ ਕਿਲਿੰਗ ਵਾਜ਼ ਡਿਸਕਸਡ ਇਨ ਦਾ ਅਸੈਂਬਲੀ ਔਨ ਵੈਨਸਡੇ, NCP MLA Churchill Elimao said tigers should be punished for eating cows when humans are punished for the same. ਉਹਨੇ ਕਿਹਾ ਜੇ ਬੰਦਿਆਂ ਨੂੰ ਸਜ਼ਾ ਦਿੱਤੀ ਜਾਂਦੀ ਹੈ ਗਾਵਾਂ ਖਾਣ ਦੇ ਲਈ, ਤੇ ਸ਼ੇਰਾਂ ਨੂੰ ਕਿਉਂ ਨਹੀਂ ਦਿੱਤੀ ਜਾ ਸਕਦੀ। ਔਰ ਕਿਉਂਕਿ ਵਾਈਲਡ ਲਾਈਫ ਨੂੰ ਪ੍ਰੀਜ਼ਰਵ ਕਰਨ ਦਾ ਕੋਈ ਮਤਾ ਚੱਲ ਰਿਹਾ ਸੀ ਉਹਦੇ 'ਚੋਂ। ਇਹ ਟਾਈਗਰਸ ਐਂਡ 3 of her cubs were killed by 5 locals in Mahadial Wildlife Sanctuary last month. ਉਹਦੇ 'ਤੇ ਡਿਸਕਸ਼ਨ ਸੀ ਕਿ ਇੱਕ ਸ਼ੇਰਨੀ ਔਰ ਉਹਦੇ 3 ਬੱਚੇ ਜਿਹੜੇ ਨੇ ਉਹ ਲੋਕਾਂ ਨੇ ਮਾਰ ਦਿੱਤੇ, ਔਰ ਉਹਦੇ ਉੱਤੇ ਸੀ। The issue was raised by leader of opposition Digambar Kamath through a calling attention motion on the floor of the House during the assembly session. What is the punishment for a tiger when he eats a cow? When the human beings eat cow, he is punished, MLA said. ਉਹਨੇ ਕਿਹਾ ਜੀ ਮਤਲਬ ਜੇ ਬੰਦਾ ਖਾਏ ਤਾਂ ਉਹਨੂੰ ਸਜ਼ਾ ਹੁੰਦੀ, ਸ਼ੇਰ ਨੂੰ ਕੀ ਸਜ਼ਾ ਹੈ। ਸੋ ਮੇਰਾ ਖਿਆਲ ਹੈ ਕਿ ਵੀ ਹੁਣ ਇਹ ਗਊ ਭਗਤ ਸਾਰੇ ਜਿਹੜੇ ਨੇ ਇਹ ਜੇਲ੍ਹਾਂ 'ਚ ਸ਼ੇਰਾਂ ਦੇ ਸਾਹਮਣੇ ਜਾਣ, ਔਰ ਹੋ ਸਕਦਾ ਇਹਨਾਂ ਨੂੰ ਇਹ ਵੀ ਹੋਏ ਕਿ ਜੇ ਗਾਂ ਦਾ ਗੋਹਾ ਮਲਿਆ ਹੋਏ ਤੇ ਗਊ ਮੂਤਰ ਪੀਤਾ ਹੋਏ ਤੇ ਸ਼ੇਰ ਕੁਝ ਕਹੇਗਾ ਨਹੀਂ, ਸ਼ੇਰ ਆ ਕੇ ਸਾਹਮਣੇ ਖਲੋ ਜਾਏਗਾ ਕਿ ਹਾਂਜੀ ਅਸੀਂ ਗਾਂ ਖਾਧੀ ਹੈ ਤੇ ਹੁਣ ਤੁਸੀਂ ਦੱਸੋ ਸਾਨੂੰ ਫਾਇ ਲਾ ਲਓ ਜਿਹੜਾ ਲਾਣਾ। ਪਰ ਤੁਸੀਂ ਦੇਖ ਲਓ ਵੀ ਇਹ ਕਿੱਧਰ ਨੂੰ ਜਾ ਰਹੀ ਹੈ ਗੱਲ। ਸੋ ਮੈਂ ਕਿਉਂਕਿ ਮੈਸੇजेस ਕਾਫੀ ਨੇ, ਸੋ ਮੈਂ ਇਹਨੂੰ ਹੁਣ ਜ਼ਿਆਦਾ ਇਹਦਾ ਮਜ਼ਾਕ ਨਹੀਂ ਬਣਾਉਂਦਾ, ਪਰ ਹੁਣ ਸ਼ੇਰਾਂ ਦੀ ਵਾਰੀ ਆ, ਸ਼ੇਰਾਂ ਦੀ ਵਾਰੀ ਹੈ, ਸ਼ੇਰ ਆਪਣੀ ਖੈਰ ਮਨਾ ਲੈਣ, ਸ਼ੇਰ ਖੈਰ ਮਨਾ ਜੀ। ਹਾਂ, ਆਪਾਂ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਤਾਹਿਰ ਡੁੱਗਰ ਜੀ ਕਹਿੰਦੇ ਨੇ ਕਿ ਸਲਾਮ ਐਂਡ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਐਂਡ ਫਿਰ ਸਾਰਾ ਅਹਿਮਦ ਜੀ ਕਹਿੰਦੇ ਨੇ ਕਿ डॉक्टर साहब एंड सिस्टर सलाम सत श्री अकाल डॉक्टर साहब, आपकी स्पीच बहुत अच्छी थी ऑन कश्मीर डे पर। और अवतार खोसा जी कहते हैं कि बहुत खूब डॉक्टर साहब, फिर वो अपना प्यार भेजते हैं। सो बलविंदर सिंह जी कहते हैं कि सिंह साहब जी कल वाली स्पीच सुन के बहुत खुशी हुई। खालसा जी तुसी बहुत जज्बाती स्पीच दिती, साडी सिख कौम दा कद फकर नाल उच्चा हो गया। बहुत बहुत शुक्रिया भाई साहब जी। नजीम शाह लिखते हैं डॉक्टर साहब ਤੁਹਾਡੀ ਤਕਰੀਰ ਸੁਣੀ ਮਜ਼ਾ ਆ ਗਿਆ। ਇੰਡੀਆ ਦਾ
ਦੀ ਸ਼ਕਲ ਸ਼ਕਲ ਨੂੰ ਸਭ ਨੂੰ ਵਿਖਾਈ ਖਾ ਤੁਸੀਂ, ਦਿੱਤੀ। ਠੀਕ ਹੈ ਜੀ। ਸੋ ਤਾਹਿਰ ਦੁੱਗਲ ਜੀ ਕਹਿੰਦੇ ਡਾਕਟਰ ਸਾਹਿਬ ਨਾਈਸ ਵਰਕ। ਐਂਡ ਅਵਤਾਰ ਖੋਸਾ ਜੀ ਕਹਿੰਦੇ ਕਿ ਡਾਕਟਰ ਸਾਹਿਬ ਇੱਕ ਬੇਨਤੀ ਹੈ ਕਿ ਜੋ ਤੁਸੀਂ ਪਰਸੋਂ ਯੂਨੀਅਨ ਲੋਕਾਂ ਵੱਲੋਂ ਯੂਰਪੀਅਨ ਲੋਕਾਂ ਵੱਲੋਂ ਅਮਰੀਕਨਾਂ ਨੂੰ ਬੈਕਟੀਰੀਆ ਵਾਲੇ ਕੰਬਲ ਵੰਡਣ ਬਾਰੇ ਗੱਲ ਕੀਤੀ ਸੀ, ਕਿਰਪਾ ਕਰਕੇ ਉਹ ਪੂਰੀ ਕਰਿਓ। ਨਹੀਂ, ਇਹ ਜਿਹੜੇ ਜਦੋਂ ਪਹਿਲੇ ਪਿਲਗ੍ਰਿਮਸ ਆਏ ਨੇ ਮੇਫਲਾਵਰ ਜਹਾਜ਼ ਦੇ ਵਿੱਚ, ਔਰ ਇੱਥੇ ਜਿਹੜੇ ਨੇਟਿਵ ਅਮਰੀਕਨ ਸੀ ਉਹਨਾਂ ਨੇ ਉਹਨਾਂ ਨੂੰ ਵੈਲਕਮ ਕੀਤਾ ਜੀ। ਔਰ ਇਹ ਜਿਹੜਾ ਥੈਂਕਸ ਗਿਵਿੰਗ ਹੈ ਇਹਦੀ ਸ਼ੁਰੂਆਤ ਇਹਦੇ ਨਾਲ ਹੀ ਜੋੜ ਕੇ ਦੇਖੀ ਜਾਂਦੀ ਹੈ। ਉਹਨਾਂ ਨੇ ਉਹਨਾਂ ਨੂੰ ਬ੍ਰੈਡ ਦਿੱਤੀ, ਆਲੂ ਦਿੱਤੇ, ਪੋਟੇਟੋ, ਟਰਕੀ ਇੱਥੋਂ ਦਾ ਬਰਡ ਸੀ ਉਹ, ਜਿਹੜਾ ਬ੍ਰੈਡ ਨਹੀਂ, ਟਰਕੀ ਔਰ ਪੋਟੇਟੋ, ਕਿਉਂਕਿ ਪੋਟੇਟੋ ਵੀ ਇਹਨਾਂ ਦੀ ਫਸਲ ਹੈ, ਦੁਨੀਆ 'ਚ ਕਿਤੇ ਨਹੀਂ ਸੀ ਹੁੰਦੇ, ਇੱਥੋਂ ਹੀ ਲੈ ਕੇ ਗਿਆ ਬਾਅਦ 'ਚ ਕੋਲੰਬਸ ਵੀ। ਸੋ ਉਸ ਪੀਰੀਅਡ ਬਾਰੇ ਇਹ ਕਿਹਾ ਜਾਂਦਾ ਹੈ ਕਿ ਲੇਟਰ ਔਨ ਜਿਉਂ ਇੱਥੇ ਉਹਨਾਂ ਦੇ ਫਿਰ ਹੋਰ ਆਣੇ ਸ਼ੁਰੂ ਹੋ ਗਏ ਔਰ ਨੇਟਿਵਸ ਨੂੰ ਇਹ ਲੱਗਾ ਕਿ ਵੀ ਇਹ ਤਾਂ ਅੱਗ ਲੈਣ ਆਈ ਘਰ ਦੀ ਮਾਲਕਨ ਬਣ ਗਈ ਔਰ ਇਹ ਕਰ ਰਹੇ ਨੇ। ਫਿਰ ਉਸ ਪੀਰੀਅਡ ਦੇ ਬਾਰੇ ਇਹ ਹੁੰਦਾ ਹੈ ਕਿ ਵੀ ਜਿਹੜੇ ਉਹਨਾਂ ਨੂੰ ਕੰਬਲ ਦਿੱਤੇ ਗਏ ਔਰ ਦੂਸਰੀਆਂ ਚੀਜ਼ਾਂ, ਉਹਦੇ 'ਚ ਮੈਂ ਉਦੋਂ ਵੀ ਕਿਹਾ ਸੀ ਕਿ ਦੋ ਰਾਵਾਂ ਨੇ। ਇੱਕ ਤਾਂ ਇਹ ਡੈਲੀਬਰੇਟ ਸੀ ਕਿ ਵੀ ਇਸ ਨੂੰ ਐਜ਼ ਏ ਵੈਪਨ ਯੂਜ਼ ਕੀਤਾ ਹੈ, ਦੂਸਰਾ ਇਹ ਸੀ ਵੀ ਉਹਨਾਂ ਦੇ ਜਿਹੜੇ ਵਰਤੇ ਕੰਬਲ ਸੀ ਉਹ ਤਾਂ ਆਲਰੇਡੀ ਉੱਥੇ ਯੂਰਪ ਜਿਹੜੀਆਂ ਬਿਮਾਰੀਆਂ ਦਾ ਸ਼ਿਕਾਰ ਸੀ, ਅਮਰੀਕਾ 'ਚ ਤਾਂ ਹੈ ਹੀ ਨਹੀਂ ਸੀ, ਉਹਨਾਂ ਦੀ ਬਾਡੀ ਇਮਿਊਨਿਟੀ ਨਹੀਂ ਸੀ ਬਣੀ ਹੋਈ ਉਹਨਾਂ ਦੀ, ਔਰ ਜਦੋਂ ਹੀ ਉਹਨਾਂ ਦੀ ਕੋਈ ਚੀਜ਼ ਉਹਨਾਂ ਨੇ ਇਸ ਕਿਸਮ ਦੀ ਵਰਤੀ ਉਹ ਜਿਹੜੇ ਨੇ ਉਹ ਮਰਨੇ ਵੀ ਸ਼ੁਰੂ ਹੋ ਗਏ। ਸੋ ਇਹ ਹਮੇਸ਼ਾ ਡਿਬੇਟੇਬਲ ਹੈ ਕਿ ਕੀ ਡੈਲੀਬਰੇਟਲੀ ਇਹ ਸੀ ਜਾਂ ਉਹਨਾਂ ਦੀ ਬਾਡੀ ਇਮਿਊਨਿਟੀ ਨਹੀਂ ਸੀ ਔਰ ਉਹ ਬਿਮਾਰੀਆਂ ਦਾ ਸ਼ਿਕਾਰ ਹੋ ਜੀ। ताहिर दुग्गल जी फिर लिखते हैं डॉक्टर साहब कश्मीर अब जंग से ही मिलेगा, बातचीत से कुछ नहीं होगा। काफ़ी गल उस पास ही जा रही है जी। रिशु खन्ना जी लिखते हैं डॉक्टर साहब एंड सिस्टर नीलम कौर जी, वाहिगुरू जी का खालसा वाहिगुरू जी की फतेह। लिखते हैं कि योर टीम आर डूइंग अमेजिंग जॉब, आई एम स्पीचलेस, I can say that your news channel is world #1. God bless you both. Thank you so much. ਰਿਸ਼ੂ ਖੰਨਾ ਜੀ ਬਹੁਤ ਬਹੁਤ ਸ਼ੁਕਰੀਆ ਨਵਾਜ਼ਿਸ਼ ਦੇ ਲਈ ਜੀ। ਸੈਫ ਸੁਨਾਨੀ ਜੀ ਆਪਣਾ ਪਿਆਰ ਭੇਜਦੇ ਨੇ ਔਰ ਬਲਵਿੰਦਰ ਸਿੰਘ ਜੀ ਲਿਖਦੇ ਨੇ ਸਿੰਘ ਸਾਹਿਬ ਜੀ, ਮੈਂ ਕੱਲ ਮਦਰਾਸ ਹੁੰਦਾ ਚ ਨਹੀਂ ਗਿਆ ਹੋਇਆ ਸੀ, ਮੈਂ ਉੱਥੇ ਪ੍ਰੋਗਰਾਮ ਸੁਣਿਆ। ਖਾਲਸਾ ਜੀ ਸਾਡੀ ਵਿਸ਼ਾਖਾਪਟਨਮ ਟਰਾਂਸਪੋਰਟ ਆ, ਉਹ ਲੋਕ ਇਹਨਾਂ ਗੰਦਸਤਾਨੀਆਂ ਬਾਰੇ ਬਹੁਤ ਬੁਰਾ ਸਮਝਦੇ ਹਨ। ਬਹੁਤ ਸ਼ੁਕਰੀਆ ਬਲਵਿੰਦਰ ਸਿੰਘ ਜੀ, ਤੁਸੀਂ ਟਰੈਵਲ ਵੀ ਕਰ ਰਹੇ ਹੋ, TV 84 ਨਾਲ ਵੀ ਜੁੜੇ ਹੋ ਜੀ। ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਦਰਸ਼ਕ ਇਸ ਵੇਲੇ ਦੁਨੀਆ ਦੇ 50 ਤੋਂ ਜ਼ਿਆਦਾ ਦੇਸ਼ਾਂ ਦੇ ਵਿੱਚ ਨੇ, ਜਿਹੜੀ ਸਾਨੂੰ ਰਿਪੋਰਟ ਮਿਲੀ ਹੈ, ਔਰ ਵੱਡੀ ਗਿਣਤੀ 'ਚ ਜਿਹੜੇ ਨੇ ਹੁਣ ਈਵਨ ਭਾਰਤ ਦੇ ਵਿੱਚ ਵੀ ਜਿਹੜਾ TV 84 ਨੂੰ ਦੇਖਦੇ ਨੇ। ਬਿਲਕੁਲ, ਔਰ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੁਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਮਿਹਰ ਕਰਨ, ਔਰ ਜੁਨੇਦ ਕਿਸ਼ਨਾ ਲਿਖਦੇ ਨੇ ਕਿ ਗ੍ਰੇਟ ਪ੍ਰੈਜ਼ੈਂਟੇਸ਼ਨ। ਸੋ ਨਦੀਮ ਨਦੀਮ ਲਿਖਦੇ ਨੇ, ਫਿਰ ਉਹਨਾਂ ਨੇ ਸੇਮ ਲਿਖਿਆ। ਸੋ ਬਲਵਿੰਦਰ ਸਿੰਘ ਜੀ ਲਿਖਦੇ ਨੇ ਕਿ ਸਿੰਘ ਸਾਹਿਬ ਜੀ ਤੁਸੀਂ ਹਰ ਇੱਕ ਐਂਗਲ ਤੋਂ ਬਾਜ ਅੱਖ ਰੱਖਦੇ ਹੋ। ਯੈਸ। ਐਂਡ ਸ਼ੋਹਨ ਮਾਲੀ ਲਿਖਦੇ ਨੇ ਕਿ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਵਾਹਿਗੁਰੂ ਜੀ का खालसा वाहिगुरू जी की फतेह। एंड बिलाल खान जी लिखते हैं लव यू पाकिस्तान एंड खालिस्तान लव यू। इमरान खान एंड डॉक्टर साहब सिस्टर कौर। फिर साडे कोल मैसेज हैगा अनदर डिलीशियस दी आईडी सानू मैसेज कहंदे ने कि वाक बिस्मिल अर्थ कायल नैन भोजन मन उदास तू तां कोरा बन के अपना हाल लिख के तुर गया। शाम खंडर खुश कदरिया रुल रहे पत्ते चिराग कौन प्रकृति ਨੂੰ ਮੇਰਾ ਹਾਲ ਲਿਖ ਕੇ ਤੁਰ ਗਿਆ। ਸੋ ਨਾਈਸ। ਅਨਦਰ ਕਲਿਸ਼ੇ ਜੀ, ਤੁਹਾਡੀ ਲਿਖਣ ਸਟਾਈਲ ਔਰ ਤੁਸੀਂ ਪੰਜਾਬੀ ਦੇ ਵਿੱਚ ਲਿਖਿਆ ਔਰ ਲਫ਼ਜ਼ ਵੀ ਐਸੀ ਲਫ਼ਜ਼ ਚੋਣ ਹੈ ਜੀ ਕਿ ਰਿਮਾਰਕੇਬਲ ਹੈ। ਪਰ ਇੰਨੇ ਉਦਾਸ ਨਾ ਹੋਵੋ, ਰੱਬ ਨੂੰ ਯਾਦ ਰੱਖੋ, ਵਾਹਿਗੁਰੂ ਵਾਹਿਗੁਰੂ ਕਰੋ ਔਰ ਉਹਦੇ ਚੋਂ ਹੀ ਚੜ੍ਹਦੀ ਕਲਾ ਨਿਕਲੇਗੀ। ਜੀ। ਅਬਾਸ ਅਜ਼ਹਰ ਲਿਖਦੇ ਨੇ ਸਲਾਮ ਐਂਡ ਬੈਸਟ ਵਿਸ਼ੇਸ ਡਾਕਟਰ ਸਾਹਿਬ ਐਂਡ ਨੀਲਮ ਸਿਸਟਰ, ਥੈਂਕ ਯੂ ਸੋ ਮਚ। ਇਟਸ February 2020 but I can't forget February 19, the month of our bravery. Dr. Saab, what do you think? अभिनंदन को हमारी मेजबानी और मेहमानवाजी हाँ जी लिखा याद होगी है टी इज फैंटास्टिक। अब्बास जाहिर जी बिल्कुल बिल्कुल उदों चाह ਦੀਆਂ ਚੁਸਕੀਆਂ ਅਜੇ ਵੀ ਉਹ ਕਹਿੰਦਾ ਕਿ ਵੀ ਉਹ ਜ਼ਾਇਕਾ ਨਹੀਂ ਆਇਆ ਜਿਹੜਾ ਉੱਥੇ ਆਇਆ ਸੀ ਸੜੂਕੇ ਮਾਰ ਕੇ ਚਾਹ ਪੀਣ ਦਾ। ਬਿਲਕੁਲ।
ताहिर दुग्गर जी लिखते हैं डॉक्टर साहब सिखों का साथ भी इस हिंदू बनिया ने बहुत जुल्म, हाँ उन्होंने कहा कि बहुत जुल्म किया उन्होंने। सो 1947 से लेकर आज तक ये हिंदू बहुत घटिया कौम है। ਹਾਂ ਬਿਲਕੁਲ, ਹੁਣ ਤਾਂ ਇਹ ਹੈ ਵੀ ਸਾਡੀਆਂ ਮਾਈਨੋਰਟੀਜ਼ ਨੂੰ ਸਮਝ ਆਉਣਾ ਚਾਹੀਦਾ ਹੈ ਕਿ ਭਾਈ ਅਸੀਂ ਇਕੱਠੇ ਹੋ ਕੇ ਇਹਨਾਂ ਦਾ ਮੁਕਾਬਲਾ ਕਰੀਏ। जी अली दा मलंगा जी लिखते ने सत श्री अकाल डॉक्टर साहब एंड सिस्टर नीलम, आई लिसन टू योर स्पीच ऑन द कश्मीर डे एंड इट वाज दबंग as usual. You are your thoughts on the news that Saudi Arabia is not going to back OIC on Kashmir? ਦੇਖੋ ਉਹਨਾਂ ਦਾ ਹੁਣ ਬੈਕ ਕਰਨਾ ਜਾਂ ਨਾ ਕਰਨਾ ਕੋਈ ਬਹੁਤਾ ਮਤਲਬ ਨਹੀਂ ਰੱਖਦਾ, ਕਿਉਂਕਿ ਆਲਰੇਡੀ ਜਿਸ ਕਿਸਮ ਦਾ ਬਿਹੇਵ ਉਹਨਾਂ ਨੇ ਕੀਤਾ ਹੈ, ਮੋਦੀ ਨੂੰ ਸੱਦ ਕੇ ਆਨਰ ਕੀਤਾ ਹੈ, ਉਹਨਾਂ ਦੀ ਹੌਕਿਸ਼ ਪਾਲਿਸੀ ਨਹੀਂ ਹੋਏਗੀ। ਜਿੱਥੇ ਇਹ ਆ ਜਾਂਦਾ ਹੈ ਵੀ ਮਨੀ ਮੈਟਰਸ, ਜਿੱਥੇ ਉਹਨਾਂ ਦੇ ਬਿਜ਼ਨਸ ਇੰਟਰਸਟ ਨੇ ਜਾਂ $100 ਬਿਲੀਅਨ ਪਲੱਸ ਉੱਥੇ ਉਹ ਇਨਵੈਸਟ ਕਰ ਰਹੇ ਨੇ, ਤੇ ਉਹ ਕੋਈ ਕਨਫਰੰਟੇਸ਼ਨ ਦੀ ਰੌਂਚ ਨਹੀਂ ਨੇ। ਜੀ ਖਾਨ ਬਾਬਾ ਜੀ ਦਾ ਮੈਸੇਜ ਆਪਾਂ ਅੱਜ ਪੜ੍ਹਨੇ ਆ, ਕਿਉਂਕਿ ਹਮੇਸ਼ਾ ਸਾਨੂੰ ਲਿਖਦੇ ਨੇ, ਉਹ ਤੁਹਾਨੂੰ ਲਿਖਦੇ ਨੇ ਕਿ ਤੁਹਾਡਾ ਜਿਹੜਾ ਇੱਕ ਜਿਹੜਾ ਲਫ਼ਜ਼ ਹੈ ਗੋਲਡ ਵਾਂਗ ਹੁੰਦਾ। ਸੋ ਖਾਲਸਾ ਜ਼ਿੰਦਾਬਾਦ ਉਹਨਾਂ ਕਿਹਾ, ਪਾਕਿਸਤਾਨ ਜ਼ਿੰਦਾਬਾਦ ਉਹਨਾਂ ਨੇ ਬਹੁਤ ਕਿਹਾ। ਬਹੁਤ ਸ਼ੁਕਰੀਆ ਖਾਨ ਬਾਬਾ ਜੀ। ਐਂਡ ਜੀ ਅਸੀਂ ਬ੍ਰੇਕ ਲੈ ਲਈਏ। ਸੋ ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਮਾਣ ਤੇ ਪਿਆਰ ਵਾਲੇ ਮੈਸੇਜ ਸਾਨੂੰ ਭੇਜੇ ਨੇ। ਸੋ ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬਾਬਟੇਲ ਨੂੰ ਕਾਲ ਕਰੋ। ਬਾਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬਾਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਐਂਡ ਦੇ ਵਿੱਚ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਅਕਸਰ ਇਸ ਰੂਹਾਨੀਅਤ ਦੇ ਸੈਗਮੈਂਟ 'ਚ ਅੱਡ-ਅੱਡ ਸ਼ਬਦਾਂ ਦੀ ਵਿਚਾਰ ਕਰਦੇ ਹਾਂ, ਔਰ ਵੀਰਵਾਰ ਦੇ ਪ੍ਰੋਗਰਾਮ 'ਚ ਅਸੀਂ ਉਹ ਭਗਤ ਜਨ ਜਿਨ੍ਹਾਂ ਦਾ ਪੰਜਾਬ ਦੇ ਵਿੱਚ ਜਨਮ ਨਹੀਂ ਹੋਇਆ, ਜਿਹੜੇ ਕੋਈ ਸਿੱਧੇ ਤੌਰ ਦੇ ਉੱਤੇ ਪਹਿਲੀ ਸਟੇਜ ਉਹਨਾਂ ਦੀ ਗੁਰਮਤ ਸਿਧਾਂਤਾਂ ਦੇ ਉੱਤੇ ਪ੍ਰਪੱਕ ਨਹੀਂ ਸੀ ਜੀ, ਉਹ ਆਪਣੇ ਆਪਣੇ ਸ਼ੋਬਿਆਂ 'ਚੋਂ ਕੋਈ ਬੁੱਤ ਪ੍ਰਸਤੀ 'ਚੋਂ ਨਿਕਲ ਕੇ ਉੱਪਰ ਤੱਕ ਪਹੁੰਚ ਗਿਆ ਹੈ, ਕੋਈ ਸਿੱਧੇ ਤੌਰ 'ਤੇ ਰੱਬ ਦੀ ਰਹਿਮਤ ਦਾ ਪਾਤਰ ਬਣਿਆ। ਔਰ ਜਦੋਂ ਉਹਨਾਂ ਦੀ ਵਿਚਾਰਧਾਰਾ ਜਿਹੜੀ ਸਿੱਖ ਗੁਰੂ ਸਾਹਿਬਾਨ ਦੀ ਵਿੱਚ ਇੱਕ ਰੱਬ ਦੇ ਵਿੱਚ ਯਕੀਨ ਦੇ ਉੱਤੇ ਆ ਕੇ ਟਿਕੀ, ਤੇ ਜ਼ਾਹਰ ਹੈ ਕਿ ਉਹਨਾਂ 'ਚੋਂ ਕੁਛ ਜਿਹੜੇ ਉਹ ਭਾਗਵਾਨ ਨੇ ਜਿਨ੍ਹਾਂ ਦੀ ਬਾਣੀ ਨੂੰ
ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਹੈ ਉਹ ਥਾਂ ਮਿਲੀ। ਜੀ ਉਹਨਾਂ ਦੇ ਵਿੱਚ ਇੱਕ ਪ੍ਰਮੁੱਖ ਭਗਤ ਜਿਹੜੇ ਬੇਣੀ ਜੀ ਨੇ, ਉਹਨਾਂ ਦੇ 3 ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਦਰਜ ਨੇ ਔਰ ਗੁਰੂ ਨਾਨਕ ਸਾਹਿਬ ਨੇ ਖੁਦ ਉਹਨਾਂ ਦੀ ਬਾਣੀ ਲਿਆਂਦੀ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਵੀ 2-3 ਢੁਕਵੇਂ ਸ਼ਬਦ ਜਿਹਦੇ 'ਚ ਕਿ ਉਹੀ ਥਾਟ ਰਨ ਕਰਦਾ ਹੈ ਉਸ ਦੇ ਨਾਲ ਸ਼ਾਮਲ ਨੇ। ਔਰ ਇਹਨਾਂ ਦੇ ਬਾਰੇ ਹੋਰ ਕੋਈ ਬਹੁਤੀ ਡਿਟੇਲ ਨਹੀਂ ਹੈ। ਅਸੀਂ ਇੱਕ ਸ਼ਬਦ ਪਿਛਲੇ ਹਫਤੇ ਵਿਚਾਰ ਕੀਤੀ ਸੀ ਜੀ ਔਰ ਅੱਜ ਦਾ ਸ਼ਬਦ ਥੋੜਾ ਜਿਹਾ ਲੰਬਾ ਹੈ, ਪਰ ਜਿਹੜਾ ਥਾਟ ਹੈ, ਕਿਉਂਕਿ ਉਸ ਪੀਰੀਅਡ 'ਚ ਦੇਖਣ ਵਾਲੀ ਗੱਲ ਹੈ ਕਿ ਜਿਹੜਾ ਯੋਗ ਮਤ ਅੱਜ ਵੀ ਜਿਵੇਂ ਸਾਡੇ ਕਈ ਲੱਗੇ ਹੁੰਦੇ ਨੇ ਨਿਊਲੀ ਕਰਮ ਢਿੱਡ ਨੂੰ ਹਿਲਾਉਂਦੇ ਨੇ, ਜਾਂ ਇੱਕ ਜਿਹੜਾ ਪ੍ਰਾਣਾਯਾਮ ਦਾ ਇੱਕ ਕਰਮ ਹੈ ਇਹਨਾਂ ਦਾ ਯੋਗ ਦੇ ਵਿੱਚ, ਇਹ ਇੱਕ ਇਹਨਾਂ ਦਾ ਰਿਸ਼ੀ ਪਤੰਜਲੀ ਹੋਇਆ ਜਿਹਨੇ ਅਸ਼ਟਾਂਗ ਯੋਗਾ 8 ਉਹਦੇ ਡਿਫਰੈਂਟ ਅੰਗ ਨੇ। ਔਰ ਇੱਕ ਇਹਨਾਂ ਦਾ ਜਿਹੜਾ ਪ੍ਰਾਣਾਯਾਮ ਦਾ ਹੈ ਉਹ 2 ਨਾਸਾਂ ਸਾਡੀਆਂ 2 ਨੋਸਟ੍ਰਿਲਸ ਨੇ, ਇੱਕ ਦਾ ਨਾਂ ਇਹਨਾਂ ਨੇ ਈੜਾ ਰੱਖਿਆ ਹੋਇਆ, ਇੱਕ ਦਾ ਨਾਂ ਪਿੰਗਲਾ ਰੱਖਿਆ ਹੋਇਆ ਜੀ ਔਰ ਇਹ ਦੋਨਾਂ ਦਾ ਜਾ ਕੇ ਜਿੱਥੇ ਮੇਲ ਹੁੰਦਾ ਹੈ ਉਸ ਨੂੰ ਇਹ ਤ੍ਰਿਵੇਣੀ ਕਹਿ ਕੇ ਜਿਹੜਾ ਯੋਗ ਅਭਿਆਸ ਹੈ ਉਹਦੇ 'ਚ ਤੁਸੀਂ ਇੱਕ ਨਾਸ ਰਾਹੀਂ ਸਾਹ ਖਿੱਚਦੇ ਹੋ ਇਨਹੇਲ ਔਰ ਫਿਰ ਤੁਸੀਂ ਰੋਕਦੇ ਹੋ ਫਿਰ ਐਕਸੇਲ। ਇਹ ਤਾਂ ਨਾਰਮਲ ਹੈ, ਪਰ ਇਹ ਉਹਨਾਂ ਦੀ ਯੋਗੀਆਂ ਦੀ ਇੱਕ ਕਿਰਿਆ ਹੈ ਕੰਸਨਟ੍ਰੇਸ਼ਨ ਆਫ ਮਾਈਂਡ ਦੇ ਲਈ। ਔਰ ਫਿਰ ਉਸ ਚੋਂ ਅੱਗੋਂ ਯੋਗਾ ਦੇ ਆਪਣੇ ਡਿਸਪਲਿਨ ਸ਼ੁਰੂ ਹੋ ਜਾਂਦੇ ਨੇ ਔਰ ਉਹਨੂੰ ਉਹ ਜਿਸ ਹਾਲਤ ਦੇ ਵਿੱਚ ਫਿਰ ਉਹ ਇੱਕ ਨੀਮ ਬੇਹੋਸ਼ੀ ਜਿਹੀ ਦੀ ਜਿਹਦੇ 'ਚ ਨਾ ਪੂਰੀ ਕੌਨਸ਼ੀਅਸਨੈਸ ਹੈ ਨਾ ਪੂਰੀ ਅਨਕੌਨਸ਼ੀਅਸਨੈਸ ਹੈ, ਉਹਨੂੰ ਉਹ ਸਮਾਧੀ ਲਾਣਾ ਜਾਂ ਤਾੜੀ ਲਾਣਾ ਵੀ ਕਹਿੰਦੇ ਨੇ। ਔਰ ਇਸ ਲਈ ਕਈ ਵਾਰ ਉਹ ਨਸ਼ਿਆਂ ਦਾ ਇਸਤੇਮਾਲ ਵੀ ਕਰਦੇ ਨੇ ਕਿ ਤੁਹਾਨੂੰ ਉਸ ਹਾਲਤ 'ਚੋਂ ਜਿਹੜਾ ਉਹ ਸਵਾਦ ਆਏ। ਹੁਣ ਭਗਤ ਜੀ ਨੇ ਉਹ ਸਿੰਬੋਲਿਜ਼ਮ ਜੋਗੀਆਂ ਦਾ ਵਰਤਿਆ, ਪਰ ਅਲਟੀਮੇਟਲੀ ਰੱਬ ਦੀ ਬੰਦਗੀ ਦੇ ਨਾਲ ਰੱਬ ਦੇ ਨਾਲ ਜੁੜ ਕੇ ਉਹਨਾਂ ਨੇ ਕਿਹਾ ਵੀ ਜਦੋਂ ਉਹ ਪ੍ਰੇਮ ਦੀ ਹਾਲਤ ਦੇ ਵਿੱਚ ਤੁਸੀਂ ਰੱਬ ਨਾਲ ਜੁੜ ਜਾਂਦੇ ਹੋ ਤੇ ਉਹ ਸਾਰਾ ਕੁਝ ਆਪਣੇ ਆਪ ਵਿੱਚ ਹੀ ਵਾਪਰਦਾ ਔਰ ਉਹ ਮੱਚ ਮੋਰ ਉਸ ਰੱਬ ਦੀ ਗੋਦ ਦੇ ਵਿੱਚ ਬੈਠ ਕੇ ਹੁੰਦਾ ਹੈ ਦੈਨ ਜੋਗੀਆਂ ਦਾ, ਜਿਨ੍ਹਾਂ ਦੀ ਇੱਕ ਬੜੀ ਲਿਮਿਟੇਸ਼ਨ ਹੁੰਦੀ ਹੈ। ਔਰ ਇਹ ਰਾਮਕਲੀ ਰਾਗ ਦੇ ਵਿੱਚ ਇਹਨਾਂ ਦਾ ਸ਼ਬਦ ਹੈ, ਰਾਮਕਲੀ ਬਾਣੀ ਬੇਣੀ ਜਿਉ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਜ਼ਾਹਰ ਹੈ ਟਾਈਟਲ ਗੁਰੂ ਅਰਜਨ ਸਾਹਿਬ ਨੇ ਦਿੱਤਾ ਹੈ, ਉਹਨਾਂ ਨੇ ਹਰ ਭਗਤ ਦੇ ਨਾਲ ਜਿਉ ਬਹੁਤ ਰਿਸਪੈਕਟ ਦੇ ਨਾਲ ਐਡਰੈਸ ਕੀਤਾ। ਈੜਾ ਪਿੰਗਲਾ ਔਰ ਸੁਖਮਨਾ 3 ਬਸੈ ਇਕਠਾਈ, ਬੇਣੀ ਸੰਗਮ ਤਹਿ ਪਿਰਾਗ, ਮਨ ਮਜਨ ਕਰੇ ਤਿਥਾਈ, ਸੰਤੋ ਤਹਾਂ ਨਿਰੰਜਨ ਰਾਮ ਹੈ, ਗੁਰ ਗਮ ਚੀਨੈ ਬਿਰਲਾ ਕੋਏ, ਤਹਾਂ ਨਿਰੰਜਨ ਰਮਈਆ ਹੋਏ ਰਹਾਓ। ਜਿਵੇਂ ਰਹਾਓ ਦੀ ਤੁਕ ਸੈਂਟਰਲ ਨੁਕਤਾ ਹੁੰਦਾ ਹੈ, ਪਹਿਲਾਂ ਇਹਦੀ ਗੱਲ ਕਰ ਲਈਏ ਕਿ ਈੜਾ ਪਿੰਗਲਾ ਸੁਖਮਨਾ ਇਹ 3 ਦਾ ਮੈਂ ਜ਼ਿਕਰ ਕੀਤਾ, ਖੱਬੀ ਨਾਸ ਸੱਜੀ ਨਾਸ ਔਰ ਦੋਨਾਂ ਦਾ ਜਿੱਥੇ ਜਾ ਕੇ ਮਿਲਾਪ ਹੁੰਦਾ ਹੈ ਸੁਖਮਨਾ ਔਰ 3 ਬਸਾਂ ਇਕਠਾਈ। ਉਹਨਾਂ ਨੇ ਕਿਹਾ, ਭਗਤ ਜੀ ਕਹਿੰਦੇ ਨੇ ਕਿ ਜਦੋਂ ਤੁਸੀਂ ਰੱਬ ਦੇ ਨਾਲ ਇੱਕਮਿਕ ਹੋ ਜਾਂਦੇ ਹੋ ਫਿਰ ਈੜਾ ਪਿੰਗਲਾ ਸੁਖਮਨਾ ਦੇ ਰੌਲੇ 'ਚ ਪੈਣ ਦੀ ਲੋੜ ਨਹੀਂ ਹੁੰਦੀ, ਉਹ ਇੱਕ ਥਾਂ ਤੇ ਆ ਕੇ ਟਿਕ ਜਾਂਦੇ ਨੇ। ਬੇਣੀ ਸੰਗਮ ਤਹਿ ਪਿਰਾਗ। ਹੁਣ ਆਮ ਤੌਰ ਤੇ ਹਿੰਦੂ ਮਿਥਿਹਾਸ ਦੇ ਅੰਦਰ 3 ਦਰਿਆਵਾਂ ਦਾ ਜ਼ਿਕਰ ਹੈ, 2 ਰੀਅਲੀ ਐਗਜ਼ਿਸਟ ਕਰਦੀਆਂ ਨੇ, ਗੰਗਾ ਤੇ ਜਮਨਾ। ਤੀਸਰੀ ਸਰਸਵਤੀ ਹੈ, ਜਿਹੜੀ ਸਰਸਵਤੀ ਇਮੈਜਿਨਰੀ ਰਿਵਰ ਹੈ। ਔਰ ਜਦੋਂ ਵਾਜਪਾਈ ਦੀ ਪਹਿਲੀ ਸਰਕਾਰ ਸੀ ਉਦੋਂ ਉਹਨਾਂ ਨੇ ਕਿਹਾ ਜੀ ਅਸੀਂ ਸਰਸਵਤੀ ਜਿਹੜੀ ਕਦੇ ਵਗਦੀ ਹੋਏਗੀ, ਹਰਿਆਣੇ 'ਚ ਕਿਤੇ ਖੁਦਾਈ ਕੀਤੀ ਥੱਲੋਂ ਬੁੱਧ ਦੇ ਸਟੈਚੂ ਤੇ ਦੂਜੇ ਨਿਕਲੋ ਬੰਦ ਕਰ ਦਿੱਤਾ। ਕਿੰਨਾ ਪ੍ਰੋਜੈਕਟ ਉਹਨਾਂ ਨੇ, ਕਿੰਨਾ ਅਮਾਊਂਟ, ਕਿੰਨੇ 100 ਕਰੋੜ ਰੱਖਿਆ ਸੀ, ਸੈਟੇਲਾਈਟ ਇਮੇਜਿੰਗ ਕਰ ਰਹੇ ਸੀ, ਪਰ ਇਹਦਾ ਜ਼ਿਕਰ ਮਜ਼ਹਬੀ ਦੁਨੀਆ ਦੇ ਵਿੱਚ ਹੁੰਦਾ ਹੈ। ਔਰ ਗੁਰੂ ਸਾਹਿਬ ਨੇ ਵੀ, ਕਿਉਂਕਿ ਇਹਨਾਂ ਨੇ ਬ੍ਰਾਹਮਣਾਂ ਨੇ ਇਹਨਾਂ 3 ਦਰਿਆਵਾਂ ਦਾ ਜਿਹੜਾ ਸੰਗਮ ਹੈ ਗੰਗਾ ਜਮਨਾ ਸਰਸਵਤੀ ਦਾ, ਉਹ ਪ੍ਰਯਾਗ ਦੇ ਵਿੱਚ ਹੁੰਦਾ ਹੈ, ਇਲਾਹਾਬਾਦ। ਔਰ ਇਹਨਾਂ ਨੇ ਹੁਣ ਇਲਾਹਾਬਾਦ ਦਾ ਨਾਂ ਹੀ ਬਦਲ ਕੇ ਪ੍ਰਯਾਗ ਰਾਜ ਰੱਖ ਦਿੱਤਾ। ਸੋ ਭਗਤ ਜੀ ਨੇ ਵੀ ਇਹ ਇਸਤੇਮਾਲ ਕੀਤਾ, ਬੇਣੀ ਸੰਗਮ ਤਹਿ ਪਿਰਾਗ, ਕਿ ਜਿੱਥੇ ਇਹ ਸੰਗਮ ਹੁੰਦਾ ਹੈ ਤੁਹਾਡੀ ਸੁਰਤ ਦਾ ਰੱਬ ਦੇ ਨਾਲ, ਮਾਨੋ ਇਹ ਗੰਗਾ ਜਮਨਾ ਸਰਸਵਤੀ ਦਾ ਜਾਂ ਈੜਾ ਪਿੰਗਲਾ ਸੁਖਮਨਾ ਦਾ ਜਿਹੜਾ ਉਹ ਸੰਗਮ ਹੈ। ਮਨ ਮਜਨ ਕਰੇ ਤਿਥਾਈ, ਮਜਨ ਇਸ਼ਨਾਨ ਨੂੰ ਕਹਿੰਦੇ ਨੇ ਕਿ ਵੀ ਸਾਨੂੰ ਗੰਗਾ ਜਮਨਾ ਸਰਸਵਤੀ 'ਚ ਜਾ ਕੇ ਨਹਾਉਣ ਦੀ ਲੋੜ ਨਹੀਂ ਹੈ। ਜਦੋਂ ਰੱਬ ਦੇ ਨਾਲ ਸੁਰਤ ਜੁੜ ਜਾਂਦੀ ਹੈ ਤੇ ਇਹ ਈੜਾ ਪਿੰਗਲਾ ਸੁਖਮਨਾ ਇੱਕ ਲਾਈਨ ਤੇ ਆ ਜਾਂਦੇ ਨੇ ਤੇ ਉਹਦੇ 'ਚ ਜੁੜ ਕੇ ਬੈਠਣਾ ਰੱਬ ਦੀ ਯਾਦ ਦੇ ਵਿੱਚ,
ਇਹੀ ਮਾਨੋ ਗੰਗਾ ਜਮਨਾ ਦੇ ਵਿੱਚ ਕੀਤਾ ਹੋਇਆ ਇਸ਼ਨਾਨ ਹੈ। ਜੀ ਸੰਤੋ ਤਹਾਂ ਨਿਰੰਜਨ ਰਾਮ ਹੈ ਕਿ ਵੀ ਉਹ ਵਾਹਿਗੁਰੂ ਜਿਸ ਦੀ ਕੋਈ ਸ਼ਕਲ ਸੂਰਤ ਨਹੀਂ ਹੈ ਉਹ ਉੱਥੇ ਵਸਦਾ ਹੈ। ਔਰ ਇਸ ਦੇ ਨਾਲ ਗੁਰ ਗਮ ਚੀਨੈ ਬਿਰਲਾ, ਕੋਈ ਗਮ ਹੁੰਦਾ ਅਪੜ ਕੇ ਗੁਰੂ ਤੱਕ ਪਹੁੰਚ ਕੇ ਕੋਈ ਵਿਰਲਾ ਜਿਹੜਾ ਗੁਰੂ ਦੇ ਰਸਤੇ ਦੇ ਉੱਤੇ ਚੱਲ ਕੇ ਇਸ ਆਨੰਦ ਨੂੰ, ਇਸ ਅੰਤਰ ਮਜਨ ਜਿਹਨੂੰ ਅਸੀਂ ਕਹਿੰਦੇ ਹਾਂ ਅੰਤਰਗਤ ਤੀਰਥ ਮਲ ਨਾਵੋ, ਜੀ ਕਿ ਅੰਦਰ ਦੇ ਤੀਰਥ ਦੇ ਵਿੱਚ। ਹੁਣ ਅੰਦਰ ਦਾ ਤੀਰਥ ਕੀ ਹੈ? ਤੀਰਥ ਨਾਵਣ ਜਾਓ ਤੀਰਥ ਨਾਮ ਹੈ ਜੀ ਕਿ ਵੀ ਜਿਹੜਾ ਨਾਮ ਹੈ ਉਹ ਸਭ ਤੋਂ ਵੱਡਾ ਤੀਰਥ ਹੈ ਜਿਹਦੇ ਥੱਲੇ ਅਸੀਂ ਜਿਹੜਾ ਉਹ ਅੰਤਰ ਆਪਣਾ ਇਸ਼ਨਾਨ ਕਰਦੇ ਹਾਂ। ਤਹਾਂ ਨਿਰੰਜਨ ਰਮਈਆ ਹੋਏ, ਰਮਈਆ ਹੁੰਦਾ ਸੋਹਣਾ ਰਾਮ ਰਮਿਆ ਹੋਇਆ, ਕਿ ਜਿਹੜਾ ਰੱਬ ਦੇ ਨਾਲ ਉਸ ਸੁਰਤ ਰਾਹੀਂ ਜੁੜਿਆ ਹੋਇਆ ਮਾਨੋ ਉੱਥੇ ਹੀ ਸੋਹਣਾ ਰਾਮ ਵਸਦਾ ਹੈ। ਦੇਵ ਸਥਾਨੈ ਕਿਆ ਨਿਸ਼ਾਨੀ ਤਹ ਬਾਜੇ ਸ਼ਬਦ ਅਨਾਹਦ ਬਾਣੀ, ਤਹ ਚੰਦ ਨ ਸੂਰਜ ਪੌਣ ਨ ਪਾਣੀ, ਸਾਖੀ ਜਾਗੀ ਗੁਰਮੁਖ ਜਾਣੀ, ਉਪਜੈ ਗਿਆਨ ਦੁਰਮਤ ਛੀਜੈ, ਅੰਮ੍ਰਿਤ ਰਸ ਗਗਨੰਤਰ ਭੀਜੈ, ਇਸ ਕਲਾ ਜੋ ਜਾਣੈ ਪਿਓ, ਭੇਟੈ ਤਾਸ ਪਰਮ ਗੁਰਦਿਓ। ਹੁਣ ਉਹਨਾਂ ਨੇ, ਔਰ ਇਹ ਕਿਉਂਕਿ ਮੈਂ ਤਾਂ ਸ਼ਬਦੀ ਤੌਰ ਤੇ ਹੀ ਬਿਆਨ ਕਰ ਸਕਦਾ, ਮੇਰੇ ਤੇ ਕਦੇ ਇਹ ਅਵਸਥਾ ਤਾਂ ਵਾਪਰੀ ਨਹੀਂ ਹੈ। ਸੱਚਮੁੱਚ ਉਸ ਕਿਸਮ ਦੇ ਰੂਹਾਨੀ ਲੋਕ ਨੇ ਜਿਨ੍ਹਾਂ ਨੇ ਉਸ ਆਨੰਦ ਨੂੰ ਮਾਣਿਆ, ਜਿਨ੍ਹਾਂ ਦੇ ਅੰਦਰ ਦਸਮ ਦੁਆਰ ਦੀ ਗੱਲ ਹੋਏ, ਅੰਦਰ ਰੱਬ ਦੀ ਜੋਤ ਦਾ ਪ੍ਰਗਟਾਵਾ ਹੋਏ, ਉਹਨਾਂ ਦੇ ਅੰਦਰ ਪਿਆਰ ਦਾ ਝਰਨਾ ਵਗ ਰਿਹਾ ਹੋਏ, ਜਿਸ ਝਰਨੇ ਦੇ ਵਗਣ ਤੋਂ ਬਾਅਦ ਬਾਕੀ ਜਿਹੜਾ ਉਹ ਸਾਰਾ ਜਿਹੜਾ ਸ਼ੰਕੇ ਨੇ ਉਹ ਖਤਮ ਹੋ ਜਾਂਦੇ ਨੇ, ਔਰ ਉਹ ਅਵਸਥਾ ਜਿਹੜੀ ਰੱਬ ਦੇ ਪਿਆਰਿਆਂ ਦੀ ਉਸ ਕਿਸਮ ਦੀ ਸੁਰਤ ਜੁੜੀ ਹੋਈ ਹੈ। ਕਾਸ਼ ਰੱਬ ਦੀ ਮਿਹਰ ਹੋਏ। ਪਰ ਭਗਤ ਜੀ ਕਿਉਂਕਿ ਉਸ ਸਥਾਨ ਤੇ ਬੈਠੇ ਨੇ, ਉਸ ਸਾਰੇ ਨੂੰ ਮਾਣ ਰਹੇ ਨੇ, ਔਰ ਉਹਨਾਂ ਨੇ ਫਿਰ ਉਸ ਕਿਸਮ ਦਾ ਹੀ ਸਿੰਬੋਲਿਜ਼ਮ ਜਿਹੜਾ ਸਾਰਾ ਉਹਨਾਂ ਨੇ ਕਿਹਾ ਜੀ ਕਿ ਉਹ ਕੀ ਨਿਸ਼ਾਨੀ ਹੈ ਜਿੱਥੇ ਵਾਹਿਗੁਰੂ ਆ ਕੇ ਵਸਦਾ ਹੈ, ਵਾਹਿਗੁਰੂ ਦੀ ਥਾਮ ਹੈ। ਦੇਵ ਸਥਾਨ ਹੈ ਕਿਆ ਨਿਸ਼ਾਨੀ ਤਹਿ ਬਾਜੈ ਸ਼ਬਦ ਅਨਹਦ ਬਾਣੀ, ਕਿ ਇਹ ਉਹ ਸੁਰਤ ਹੈ ਜਿੱਥੇ ਬਿਨਾਂ ਵਜਾਇਆ ਕੁਝ ਵੱਜਦਾ ਹੈ। ਅਨਹਦ ਹੈ ਕਿ ਉਸ ਸ਼ਬਦ ਦਾ, ਉਸ ਅੰਦਰ ਰੱਬ ਦੀ ਯਾਦ ਦਾ ਖੰਡਾ ਖੜਕਦਾ ਹੈ, ਔਰ ਅੰਦਰ ਉਹ ਥਾਂ ਹੈ ਜਿੱਥੇ ਨਾ ਸੂਰਜ ਨਾ ਚੰਦਰਮਾ ਨਾ ਪਾਣੀ, ਇਸ ਦੀ ਕੋਈ ਪਰਵਾਹ ਨਹੀਂ। ਮਤਲਬ ਤੁਸੀਂ ਇਸ ਸਾਰੇ ਤੋਂ ਬਿਯੋਂਡ, ਇਹ ਉਹ ਮੈਟਾਫਿਜ਼ਿਕਸ ਹੈ ਜਿਹੜੀ ਤੱਤਾਂ ਦੇ ਨਾਲ ਐਕਸਪਲੇਨ ਨਹੀਂ ਹੁੰਦੀ, ਇਹ ਤੁਹਾਡੀ ਸੁਰਤ ਦੇ ਨਾਲ ਹੁੰਦੀ ਹੈ। ਸਾਖੀ ਜਾਗੀ ਗੁਰਮੁਖ ਜਾਣੀ, ਕਿ ਇਹ ਜਿਹੜੀ ਹੈ ਗੁਰਮੁਖ ਹੀ ਇਸ ਨੂੰ ਜਾਣਦਾ ਹੈ, ਔਰ ਉਸ ਐਵੀਡੈਂਸ ਦੇ ਨਾਲ, ਉਸ ਰਹਿਮਤ ਦੇ ਨਾਲ ਜਿਹਨੂੰ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਔਰ ਉਹਦੇ ਤੋਂ ਬਾਅਦ ਕੀ ਹੁੰਦਾ? ਉਪਜੈ ਗਿਆਨ ਦੁਰਮਤ ਛੀਜੈ, ਅੰਦਰ ਇਸ ਕਿਸਮ ਦਾ ਗਿਆਨ ਪੈਦਾ ਹੁੰਦਾ ਹੈ ਕਿ ਜਿਹੜੀ ਖੋਟੀ ਮੱਤ ਹੈ ਉਹ ਕਮਜ਼ੋਰ ਹੋ ਜਾਂਦੀ ਹੈ, ਛੱਡ ਜਾਂਦੀ ਹੈ। ਅੰਮ੍ਰਿਤ ਰਸ ਗਗਨ ਅੰਤਰ ਭੀਜੈ, ਕਿ ਜਿਵੇਂ ਗਗਨ ਅਸਮਾਨ ਨੂੰ ਕਹਿੰਦੇ ਨੇ, ਇਸੇ ਤਰ੍ਹਾਂ ਤੁਹਾਡੇ ਸਰੀਰ ਦਾ ਉੱਚਾ ਟਿਕਾ ਜਿਹੜਾ ਦਿਮਾਗ ਦੇ ਵਿੱਚ ਤੁਹਾਡਾ ਇੱਕ ਖੁੱਲਾਪਨ, ਇੱਕ ਚਾਨਣ ਦਾ ਆ ਜਾਣਾ ਹੈ, ਇਹ ਮਾਨੋ ਇਵੇਂ ਹੀ ਹੈ ਕਿ ਤੁਹਾਡਾ ਅੰਦਰ ਸਾਰਾ ਅੰਮ੍ਰਿਤ ਰੂਪੀ ਰਸ ਦੇ ਨਾਲ ਉਹ ਰਸ ਤੁਹਾਡੇ ਧੁਰ ਟੌਪ ਦੇ ਉੱਤੇ ਗਗਨੰਤਰ ਜਿਹੜਾ ਤੁਸੀਂ ਉਹਨੂੰ ਮਹਿਸੂਸ ਕਰਦੇ ਹੋ। ਉਹਨਾਂ ਨੇ ਕਿਹਾ ਇਸ ਕਲਾ ਜੋ ਜਾਣਾ ਪਿਓ, ਪਿਓ ਹੈ ਭੇਤ, ਕਿ ਇਹ ਜਿਹੜੀ ਰੂਹਾਨੀਅਤ ਦੀ ਦੁਨੀਆ ਦਾ ਭੇਤ ਹੈ, ਜਿਹਨੂੰ ਇਹ ਹੁਨਰ ਆ ਗਿਆ, ਭੇਟੈ ਤਾਸ ਪਰਮ ਗੁਰਦੇਵ, ਸਮਝੋ ਉਸ ਨੂੰ ਹੀ ਉਹ ਪਰਮ ਗੁਰਦੇਵ ਰੱਬ ਜਿਹੜਾ ਉਸ ਨੂੰ ਮਿਲਿਆ। ਦਸਮ ਦੁਆਰ ਅਗਮ ਅਪਾਰ ਪਰਮ ਪੁਰਖ ਕੀ ਘਾਟੀ, ऊपर हाट हाट पर आला, आले पीतर थाती, जगत रहे सो कबहू न सोवै, तीन तलोक समाद पलोवै, बीज मंत्र ले हृदय रहे, मनुआ उल्ट सुन मैं गह। हुण इस दी फिर हुण ये जिहड़ी रब दे प्यारियां दी उस अवस्था च वरतन दी जिहड़ी है हालत है, उस नूं भगत जी ने बयान कीता है कि भाई जिहड़ा ये दसम द्वार तक पहुँच गए, उस वाहिगुरू की रियलाइजेशन है, ये परम पुरख की घाटी, ये रब दे रस्ते दा घाटी हुंदा औखा सफ़र, बड़ा औखा सफ़र है। और ये जिहड़ा एक उपर हट्टी है, हट्टी दे उत्ते फिर हल है, ऊपर हाट हाट पर हल, कि जिवें सिर दे विच दिमाग है तो उस दे विच अगों हल है, जिहड़ी रोशन बुद्धि है वो मानो उस दे विच एक हट दे विच अल है, जिसनों असी वेंटीलेटर कहते हैं। ऊपर हाट हाट पर अल, आले पीतर थाती, कि उहदे च फिर उस वाहिगुरू दा नां आके टिक जांदा है, उस अवस्था नूं बयाने।
ਜਾਗਤ ਰਹਿ ਸੋ ਕਬੂ ਨਾ ਸੋਵੈ, ਤੀਨ ਤਿਲੋਕ ਸਮਾਧ ਪਰੋਵੈ। ਕਿ ਉਹ ਹੁਣ ਐਸੀ ਸਮਾਧੀ ਵਿੱਚ ਟਿਕ ਜਾਂਦਾ ਹੈ ਜਿੱਥੇ ਉਹ ਹਮੇਸ਼ਾ ਜਾਗਦਾ ਹੈ। ਇਹਦਾ ਮਤਲਬ ਇਹ ਨਹੀਂ ਵੀ ਉਹ ਨਾਰਮਲ ਨੀਂਦ ਨਹੀਂ ਪੂਰੀ ਕਰਦਾ, ਮਤਲਬ ਇਹ ਹੈ ਕਿ ਉਹਨੂੰ ਹੁਣ ਵਿਕਾਰਾਂ ਦੀ ਅੱਗ ਉੱਥੇ ਪੋਹ ਨਹੀਂ ਸਕਦੀ, ਉਹ ਉਸ ਮਾਇਆ ਦੀ ਜਕੜ ਚੋਂ ਨਿਕਲ ਜਾਂਦਾ ਹੈ। ਉਸ ਤੀਨ ਤਿਲੋਕ ਸਮਾਧ, ਜਿੱਥੇ ਤਿੰਨਾਂ ਲੋਕਾਂ ਦੀ ਮਾਇਆ ਉਸ ਤੋਂ ਦੂਰ ਰਹਿੰਦੀ ਹੈ, ਪਲੋਇਆ ਹੁੰਦਾ ਉਸ ਤੋਂ ਦੂਰ ਦੌੜਦੀ ਹੈ। ਬੀਜ ਮੰਤਰ ਲੈ ਹਿਰਦੈ ਰਹਿ, ਮਨੁਆ ਉਲਟ ਸੁਨ ਮੈਂ ਗਹਿ। ਕਿ ਹੁਣ ਉਹਦੇ ਹਿਰਦੇ ਦੇ ਅੰਦਰ, ਦਿਲ ਦੇ ਅੰਦਰ ਵਾਹਿਗੁਰੂ ਦੇ ਪਿਆਰ ਦਾ ਮੰਤਰ ਟਿਕਿਆ ਹੁੰਦਾ ਹੈ, ਔਰ ਹੁਣ ਉਹਦਾ ਮਨ ਉਹ ਕਿਸੇ ਹੋਰ ਪਾਸੇ ਨਹੀਂ ਦੌੜਦਾ, ਉਸ ਤੋਂ ਬੇਰੁਖ ਰਹਿੰਦਾ ਹੈ। ਜਾਗਤ ਰਹਿ ਨਾ ਅਲੀਆ ਭਾਖੈ, ਪਾਂਚੋਂ ਇੰਦਰੀ ਬਸ ਕਰ ਰਾਖੈ, ਗੁਰ ਕੀ ਸਾਖੀ ਰਾਖੈ ਚੀਤ, ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ। ਅਲੀਆ ਹੁੰਦਾ ਝੂਠ, ਕਿ ਉਹ ਹੁਣ ਮਨ ਉਹਦਾ ਇਸ ਕਿਸਮ ਦਾ ਟਿਕਿਆ ਹੈ, ਉਹਨੂੰ ਝੂਠ ਨਾਲ ਕੋਈ ਬਵਾਸਤਾ ਨਹੀਂ ਹੁੰਦਾ, ਝੂਠ ਨੂੰ ਚੰਗਾ ਨਹੀਂ ਲੱਗਦਾ। ਪੰਜੋਂ ਹੀ ਉਹਦੀਆਂ ਇੰਦਰੀਆਂ ਜਿਹੜੀਆਂ ਨੇ ਉਹ ਉਹਦੇ ਕੰਟਰੋਲ 'ਚ ਰਹਿੰਦੀਆਂ, ਉਹ ਟੈਂਪਟੇਸ਼ਨਸ 'ਚ ਨਹੀਂ ਜਾਂਦਾ। ਗੁਰ ਕੀ ਸਾਖੀ, ਉਹਨਾਂ ਨੂੰ ਹਮੇਸ਼ਾ ਗੁਰੂ ਦੀ ਜਿਹੜਾ ਸ਼ਬਦ ਹੈ, ਗੁਰੂ ਦੀ ਰੱਖ ਹੈ, ਗੁਰੂ ਦਾ ਮਿਸ਼ਨ ਹੈ, ਉਹ ਉਹਨਾਂ ਨੂੰ ਹਮੇਸ਼ਾ ਯਾਦ ਰਹਿੰਦਾ ਹੈ। ਮਨ ਤਨ ਅਰਪੈ ਕ੍ਰਿਸ਼ਨ ਪ੍ਰੀਤ, ਉਹ ਆਪਣਾ ਮਨ ਤੇ ਤਨ ਰੱਬ ਦੇ ਪਿਆਰ ਦੇ ਵਿੱਚ ਅਰਪਣ ਕਰਦਾ ਹੈ। ਕਰ ਪਲਵ ਸਾਖਾ ਵਿਚਾਰੈ, ਆਪਣਾ ਜਨਮ ਨ ਜੂਐ ਹਾਰੈ। ਅਸੁਰ ਨਦੀ ਕਾ ਬੰਧੈ ਮੂਲ, ਪੱਛਮ ਫੇਰ ਚੜਾਵੈ ਸੂਰ। ਅਜਰ ਜਰੈ ਸੋ ਨਿਚਰ ਚਰੈ, ਜਗਨਨਾਥ ਸਿਉ ਗੋਸ਼ਟ ਕਰੈ। ਕਿ ਉਹਨੂੰ ਇਹ ਸਮਝ ਆ ਜਾਂਦੀ ਹੈ ਕਰ ਪਲਵ, ਕਿ ਜਿਹੜੇ ਮੇਰੇ ਹੱਥ ਨੇ ਇਹ ਮਾਨੋ ਇਹ ਜਿਹੜਾ ਉਹ ਉਂਗਲੀਆਂ ਨੇ ਇਸ ਸੰਸਾਰ ਦਾ ਪਸਾਰ ਹੈ। ਕਰ ਪਲਵ ਸਾਖਾ ਵਿਚਾਰੇ, ਕਿ ਜਿਵੇਂ ਦਰਖਤ ਦੀਆਂ ਸ਼ਾਖਾਵਾਂ ਹੁੰਦੀਆਂ ਨੇ ਇਵੇਂ ਮੇਰੇ ਵਜੂਦ ਵਿਚਲੇ ਹੱਥ ਨੇ। ਔਰ ਉਹ ਫਿਰ ਜਦੋਂ ਇਹ ਗੱਲ ਉਹਨੂੰ ਸਮਝ ਹੁੰਦੀ ਹੈ ਆਪਣਾ ਜਨਮ ਨਾ ਜੂਐ ਹਾਰੇ, ਉਹ ਕਦੇ ਵੀ ਆਪਣੇ ਜੀਵਨ ਨੂੰ ਜੂਏ ਵਾਂਗ ਵਿਅਰਥ ਨਹੀਂ ਗਵਾਉਂਦਾ। ਜੂਆ 'ਚ ਹਾਰਨਾ ਹੈ ਕਿ ਵੀ ਉਹ ਵਿਅਰਥ ਕੰਮਾਂ ਦੇ ਵਿੱਚ ਉਹ ਆਪਣਾ ਵਕਤ ਨਹੀਂ ਗੁਜ਼ਾਰਦਾ। ਉਸ ਨੇ ਅਸੁਰ ਨਦੀ ਕਾ ਬੰਧੈ ਮੂਲ, ਉਹਨੇ ਆਪਣੇ ਮਨ ਦੇ ਉੱਤੇ ਉਹ ਬ੍ਰਿਜ, ਜੋ ਡੈਮ ਬਣਾ ਲਿਆ ਜਿੱਥੇ ਅਸੁਰ ਜਿਹੜੀਆਂ ਗੈਰ ਡਿਵਾਈਨ ਤਾਕਤਾਂ ਨੇ ਉਹ ਉਹਨੂੰ ਜਿਹੜੀਆਂ ਨੇ ਉਹ ਫਸਾ ਨਹੀਂ ਸਕਦੀਆਂ। ਔਰ ਉਹਦੇ ਅੰਦਰ ਫਿਰ ਇਹ ਹੈ ਕਿ ਫਿਰ ਭਾਵੇਂ ਸੂਰਜ ਪੂਰਬ ਤੋਂ ਨਾ ਚੜ੍ਹੇ, ਪੱਛਮ ਤੋਂ ਚੜ੍ਹੇ, ਉਹਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਹੁੰਦੀ। ਅਜਰ ਜਰੈ ਸੋ ਨਿਜਰ ਚਰੈ, ਜਿਸ ਨੇ ਅਜਰ ਨੂੰ ਜਰ ਲਿਆ ਉਸ ਦੇ ਅੰਦਰ ਨਿਚਰ ਪਿਆਰ ਦਾ ਚਸ਼ਮਾ ਫੁੱਟ ਪੈਂਦਾ ਹੈ। ਜਗਨਨਾਥ ਸਿਉ ਗੋਸ਼ਟ ਕਰੇ, ਉਹ ਹਮੇਸ਼ਾ ਆਪਣੇ ਵਾਹਿਗੁਰੂ ਦੇ ਨਾਲ ਇਵੇਂ ਹੈ ਮਾਨੋ ਉਹ ਗੋਸ਼ਟ ਕਰ ਰਿਹਾ, ਵਿਚਾਰ ਕਰ ਰਿਹਾ। ਚੌਮੁਖ ਦੀਵਾ ਜੋਤ ਦੁਆਰ, ਪੱਲੂ ਅਨਤ ਮੂਲ ਵਿਚਕਾਰ। ਹੁਣ ਸਾਡੇ ਅੱਜ ਦੀ ਜਨਰੇਸ਼ਨ ਨੇ ਤਾਂ ਦੇਖਿਆ ਨਹੀਂ, ਦੀਵਾ ਹੀ ਨਹੀਂ ਦੇਖਿਆ। ਇੱਕ ਦੀਵਾ 4 ਮੂੰਹਾਂ ਵਾਲਾ ਦੀਵਾ ਹੁੰਦਾ ਸੀ, ਉਹਨੂੰ ਚੌਮੁਖਾ ਦੀਵਾ ਕਹਿੰਦੇ ਸੀ। ਘਰਾਂ ਦੇ ਵਿੱਚ ਬਹੁਤ ਘੱਟ ਹੁੰਦੇ ਸੀ, ਹੁਣ ਤਾਂ ਬਿਜਲੀਆਂ ਨੇ। ਔਰ ਉਹਦਾ ਮਤਲਬ ਇਹ ਹੈ ਵੀ ਜਦੋਂ ਚਾਰੋਂ ਦਿਸ਼ਾਵਾਂ ਉਹਦੀ ਬੱਤੀ ਜਿਹੜੀ ਇੱਕੋ ਹੀ ਮਿੱਟੀ ਦਾ ਘੁਮਾਰ ਹੀ ਬਣਾਉਂਦੇ ਸੀ, ਪਰ ਉਹਦਾ ਚਾਰੋਂ ਪਾਸੇ ਚਾਨਣਾ ਹੁੰਦਾ ਸੀ। ਵੀ ਇਵੇਂ ਜਿਸ ਬੰਦੇ ਦੇ ਮਨ ਦੀ ਇਹ ਹਾਲਤ ਹੋ ਜਾਂਦੀ ਹੈ, ਚੌਮੁਖ ਦੀਵਾ ਜੋਤ ਦੁਆਰ, ਕਿ ਉਹਦੇ ਅੰਦਰ ਮਾਨੋ ਚੌਮੁਖਾ ਦੀਵਾ ਜਗ ਪਿਆ, 4 ਚਫੇਰੇ ਚਾਨਣ। ਪੱਲੂ ਅਨੰਤ ਮੂਲ ਵਿਚਕਾਰ, ਇਵੇਂ ਹੀ ਹੈ ਜਿਵੇਂ ਇੱਕ ਸੋਹਣੇ ਫੁੱਲ ਦੀਆਂ ਪੱਤੀਆਂ 4 ਚਫੇਰੇ ਨੇ, ਪਰ ਉਹਦੇ ਵਿਚਕਾਰ ਜਿਹੜਾ ਮਕਰੰਦ, ਜਿਹੜਾ ਨੈਕਟਰ ਉਹਦੇ ਵਿਚਕਾਰ ਹੈ, ਉਹਦੇ ਅੰਦਰ ਉਹ ਰੱਬ ਦਾ ਨਾਂ ਟਿਕਿਆ ਹੋਇਆ ਹੈ। ਔਰ ਸਰਬ ਕਲਾ ਲੈ ਆਪੇ ਰਹੇ, ਮਨ ਮਾਨਕ ਰਤਨਾ ਮੇ ਗਹਿ, ਕਿ ਹੁਣ ਉਸ ਦੇ ਅੰਦਰ ਉਹ ਸਰਬ ਕਲਾ ਭਰਪੂਰ ਵਾਹਿਗੁਰੂ ਆ ਕੇ ਵਸਦਾ ਤੇ ਉਹਦਾ ਮਨ ਮੋਤੀ ਬਣ ਕੇ ਰੱਬ ਦੇ ਗੁਣਾ ਰੂਪੀ ਰਤਨਾ ਦੇ ਨਾਲ ਜੜਿਆ ਰਹਿੰਦਾ। ਮਸਤਕ ਪਦਮ ਦੁਆਲੇ ਮਣੀ, ਮਾਹੇ ਨਿਰੰਜਨ ਤ੍ਰਿਭਵਨ ਤਣੀ, ਉਹਦਾ ਮੱਥਾ ਇੱਕ ਕਮਲ ਦੇ ਫੁੱਲ ਵਾਂਗ ਲਿਸ਼ਕਦਾ। ਉਸ ਦੇ ਦੁਆਲੇ ਵੀ ਇਵੇਂ ਹੈ ਜਿਵੇਂ ਮਣੀ ਹੋਏ। ਔਰ ਮਾਹੇ ਨਿਰੰਜਨ ਤ੍ਰਿਭਵਨ ਤਣੀ, ਕਿਉਂਕਿ ਉਹਦੇ ਅੰਦਰ ਤਿੰਨਾਂ ਲੋਕਾਂ ਦਾ ਪਿਆਰਾ ਰੱਬ ਜਿਹੜਾ ਹੈ ਉਸ ਮਨੁੱਖ ਦੇ ਅੰਦਰ ਵਸ ਰਿਹਾ ਹੁੰਦਾ। 5 ਸ਼ਬਦ ਨਿਰਮਾਇਲ ਵਾਜੇ, ਢੁੱਲ ਕੇ ਚਵਰ ਸੰਖ ਕੰਨ ਬਾਜੇ। ਉਸ ਦੇ ਅੰਦਰ ਮਾਨੋ ਉਹ ਜਦੋਂ ਉਹਦੇ ਅੰਦਰ ਆਨੰਦ ਦੀ ਅਵਸਥਾ ਬਣੀ ਹੁੰਦੀ ਹੈ ਤੇ ਸਾਜ਼ ਜਿਹੜੇ ਪਏ ਨੇ ਜਿਵੇਂ ਆਪਣੇ ਆਪ ਚੱਲ ਪਏ ਹੋਣ। ਸਾਜ਼ ਤੁਹਾਡੇ ਅੰਦਰ ਆਨੰਦ ਦੀ ਹਾਲਤ ਹੈ, ਜਿਸ ਨੂੰ ਆਨੰਦ ਪਿਆ ਮੇਰੀ ਮਾਇਆ ਸਤਿਗੁਰੂ ਮੈਂ ਪਾਇਆ, ਜਾਂ ਸ਼ਬਦ ਗਾਵਣ ਆਈਆਂ, ਰਾਗ ਰਤਨ ਪਰਿਵਾਰ ਪਰੀਆਂ, ਉਹਨਾਂ ਸ਼ਬਦਾਂ ਦਾ ਜ਼ਿਕਰ ਹੈ। 5 ਸ਼ਬਦ ਨਿਰਮਾਇਲ ਵਾਜੇ, ਇਹ 5 ਕਿਸਮ ਦੇ ਸਾਜ਼ ਮਾਨੋ ਵੱਜਣ ਲੱਗ ਪੈਂਦੇ ਨੇ ਅੰਦਰ ਸ਼ਬਦ ਹੋਣ ਕਰਕੇ। ਢੁੱਲ ਕੇ ਚਵਰ ਸੰਖ ਕੰਨ ਬਾਜੇ, ਉਸ ਦੇ ਅੰਦਰ
ਉਹਦੀ ਹਾਲਤ ਉਵੇਂ ਹੁੰਦੀ ਹੈ ਜਿਵੇਂ ਬਾਦਸ਼ਾਹਾਂ ਦੇ ਚੌਰ ਝੁਲਦਾ ਜੀ। ਔਰ ਉਹ ਵੱਡੇ ਸਿੰਘਾਸਨ ਤੇ ਸ਼ੰਖ ਵੱਜਦੇ ਨੇ, ਉਹਦੇ ਅੰਦਰ ਵੀ ਜਿਹੜੀ ਉਹ ਆਨੰਦ ਦੀ ਹਾਲਤ ਹੁੰਦੀ ਹੈ। ਦਲਮਲ ਦੈਤੋਂ ਗੁਰਮੁਖ ਗਿਆਨ ਬੇਣੀ ਜਾਚੈ ਤੇਰਾ ਨਾਮ। ਭਗਤ ਬੇਣੀ ਜੀ ਕਹਿੰਦੇ ਨੇ ਕਿ ਦਲਮਲ ਦੈਤੋਂ, ਕਿ ਸਤਿਗੁਰੂ ਦਾ ਫਿਰ ਇਹ ਜਿਹੜਾ ਗਿਆਨ ਔਰ ਸਤਿਗੁਰ ਰੱਬ ਆ ਕੇ ਅੰਦਰ ਵਸ ਜਾਂਦਾ ਹੈ। ਦਲਮਲ ਦੈਂਤ, ਫਿਰ ਉਹ ਜਿਹੜੇ ਦੈਂਤ ਨੇ, ਵਕਾਰ ਨੇ, ਉਹਨਾਂ ਨੂੰ ਦਲਮਲ ਹੁੰਦਾ ਡਿਫੀਟ ਕਰਨਾ, ਕੁੱਟ-ਕੁੱਟ ਕੇ ਥੱਲੇ ਸੁੱਟਣਾ। ਔਰ ਗੁਰਮੁਖ ਗਿਆਨ, ਉਹ ਗੁਰਮੁਖ ਗਿਆਨ ਦਾ ਰੂਪ ਹੁੰਦਾ ਹੈ। ਬੇਣੀ ਜਾਚੈ ਤੇਰਾ ਨਾਮ। ਭਗਤ ਬੇਣੀ ਜੀ ਕਹਿੰਦੇ ਨੇ ਕਿ ਹੇ ਵਾਹਿਗੁਰੂ, ਮੇਰੀ ਇੱਕੋ ਹੀ ਜਾਚਨ ਹੈ ਕਿ ਤੂੰ ਮੈਨੂੰ ਆਪਣਾ ਨਾਮ ਦੇ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਜ਼ ਕਰ ਲੈਂਦੇ ਹਾਂ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ। ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। Are you tired of property violations?